ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਅਨਿਲ ਮਕੌਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 18 ਜੁਲਾਈ 2024 3 ਸਾਵਨ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵਕਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਖਾਲਸਾ ਫਰਨੀਚਰ ਜੀਰਾ ਵੱਲੋਂ। ਸੋ ਇਹ ਜਿਹੜੇ ਟੀਵੀ 84 ਦੇ ਪੱਕੇ ਸਪੋਰਟਰ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਜਿਹੜੀ ਹੈ ਅਰਦਾਸ ਤੇ ਕਾਮਨਾ ਕਰਦੇ ਨੇ ਕਿ ਸਿੱਖ ਕੌਮ ਨੂੰ ਜਿਹੜਾ ਆਪਣਾ ਕੌਮੀ ਘਰ ਖਾਲਿਸਤਾਨ ਜਲਦ ਤੋਂ ਜਲਦ ਮਿਲ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਖਾਲਸਾ ਫਰਨੀਚਰ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਜਿਹੜੀ ਮਾਈਕ ਸਹਾਇਤਾ ਹੈ ਉਹ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5116191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕੇ ਦੇ ਹਵਾਲੇ ਨਾਲ ਕਿ ਯੂਕੇ ਵਿੱਚ ਲੇਬਰ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਹੋਂਦ ਵਿੱਚ ਆਈ ਹੈ। ਲੇਬਰ ਪਾਰਟੀ ਦੇ 12 ਸਿੱਖ MP ਬਣੇ ਹਨ ਪਰ ਕਿਸੇ ਨੂੰ ਵੀ ਮਿਨਿਸਟਰ ਦਾ ਅਹੁਦਾ ਨਹੀਂ ਦਿੱਤਾ ਗਿਆ। ਸੋ ਜਿਸ ਨੂੰ ਲੈ ਕੇ ਯੂਕੇ ਦੇ ਸਿੱਖਾਂ ਵਿੱਚ ਕਾਫੀ ਨਿਰਾਸ਼ਤਾ ਹੈ ਅਤੇ ਸਿੱਖ ਫੈਡਰੇਸ਼ਨ ਵੱਲੋਂ ਇਸ ਦਾ ਜਿਹੜਾ ਇਜ਼ਹਾਰ ਵੀ ਕੀਤਾ ਗਿਆ ਹੈ ਔਰ ਯੂਕੇ ਫੈਡਰੇਸ਼ਨ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਲੇਬਰ ਪਾਰਟੀ ਨੂੰ ਕਿਹਾ ਹੈ ਕਿ ਉਹ ਪਿਛਲੇ 7 ਸਾਲਾਂ ਤੋਂ ਭਾਰਤ ਵਿੱਚ ਕੈਦ ਜੱਗੀ ਜੋਲ ਦੀ ਰਿਹਾਈ ਲਈ ਕਦਮ ਚੱਕੇ ਅਤੇ ਸਿੱਖਾਂ ਨਾਲ ਕੀਤੇ ਦੂਸਰੇ ਵਾਅਦੇ ਵੀ ਪੂਰੇ ਕਰਨ ਲਈ ਯਤਨਸ਼ੀਲ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਕੱਲ ਦੀ ਗੈਰ ਹਾਜ਼ਰੀ ਲਈ ਮੁਆਫੀ। ਅੱਛਾ ਨਾਲ ਦੀ ਨਾਲ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਰ ਜਸਪਾਲ ਸਿੰਘ ਹੇਰਾ ਜਿਹੜੇ ਪਹਿਰੇਦਾਰ ਅਖਬਾਰ ਦੇ ਬਾਖਬਰ ਪੁਰ ਅਮਨ ਤਰੀਕੇ ਦੇ ਨਾਲ ਪੁਰ ਦਲੀਲ ਔਰ ਮਜ਼ਬੂਤੀ ਨਾਲ ਖਾਲਿਸਤਾਨ ਦੇ ਕੇਸ ਦੀ ਵਜ਼ਾਹਤ ਕਰਨ ਵਾਲੇ ਸਰ ਜਸਪਾਲ ਸਿੰਘ ਹੇਰਾ ਉਹ ਸਾਨੂੰ ਵਿਛੋੜਾ ਦੇ ਗਏ ਨੇ। ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਔਰ ਅਸੀਂ ਉਹਨਾਂ ਬਾਰੇ ਕੁਝ ਗੱਲਬਾਤ ਵੀ ਕਰਾਂਗੇ। ਪਰ ਖਾਲਸਾ ਫਰਨੀਚਰ ਟੋਰਾਂਟੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਵਪਾਰਕ ਅਦਾਰਾ ਹੈ ਜਿਸ ਦੇ ਵਿੱਚ ਸਾਡੇ ਵੀਰ ਭਾਊ ਸੰਤੋਖ ਸਿੰਘ ਜੀ ਉਹਨਾਂ ਦੇ ਸਾਥੀ ਬੜੇ ਪਿਆਰੇ ਵੀਰ ਜਿਹੜੇ ਨੇ ਇਸ ਕਾਰੋਬਾਰ ਨੂੰ ਰਨ ਕਰਦੇ ਨੇ। ਕਾਰੋਬਾਰ ਤਾਂ ਚਲੋ ਸਾਰੇ ਹੀ ਆਪਣੇ ਜੀਵਨ ਦੀਆਂ ਲੋੜਾਂ ਲਈ ਕਰਦੇ ਨੇ ਪਰ ਅਸਲ 'ਚ ਖਾਲਸਾ ਫਰਨੀਚਰ ਖਾਲਿਸਤਾਨ ਦਾ ਹੈੱਡਕੁਆਰਟਰ ਹੈ ਔਰ ਇਹ ਜਿੰਨੇ ਵੀ ਕੋਈ ਜਿਹੜੇ ਪੰਜਾਬ 'ਚੋਂ ਵੀ ਆਉਂਦੇ ਨੇ ਜਾਂ ਜਦੋਂ ਸਾਡਾ ਵੀ ਜਾਣਾ ਹੁੰਦਾ ਹੈ ਜਿਵੇਂ ਹੁਣ ਵੀ ਡਿਕਸੀ ਗੁਰਦੁਆਰਾ ਸਾਹਿਬ 'ਚ ਆਨੰਦਕਾਰੀ ਤੋਂ ਬਾਅਦ ਜਿਹੜੀ ਸਭਾ ਲੱਗੀ ਉਹ ਖਾਲਸਾ ਫਰਨੀਚਰ ਉਹਦਾ ਹੀ ਸੀ। ਬੜੇ ਪਿਆਰ ਨਾਲ ਸਤਿਕਾਰ ਨਾਲ ਉਹ ਹਰ ਇੱਕ ਦੀ ਆਓ ਭਗਤ ਵੀ ਕਰਦੇ ਨੇ ਔਰ ਖੁਦ ਵੀ ਸਾਡੇ ਤਾਂ ਸਾਰੇ ਵਿਊਅਰ ਹੁਣ ਕਈ ਵਾਰ ਮਿਸ ਕਰਦੇ ਨੇ ਕਿ ਭਾਊ ਜੀ ਦੀਆਂ ਨਜ਼ਮਾਂ ਨਹੀਂ ਤੁਸੀਂ ਸ਼ੇਅਰ ਕਰਦੇ। ਮੈਂ ਕਿਹਾ ਨਹੀਂ ਉਹ ਜਦੋਂ ਕ੍ਰੀਏਟਿਵ ਮੋਡ ਹੁੰਦਾ ਉਦੋਂ ਹੀ ਕੋਈ ਚੀਜ਼ ਕਹੀ ਜਾਂਦੀ ਹੈ। ਸੋ ਅਸੀਂ
ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਬਹੁਤ ਇੰਤਹਾ ਪਿਆਰ ਕਰਦੇ ਨੇ ਔਰ ਗੁਰੂ ਪਿਆਰ ਵਿੱਚ ਸਰਸ਼ਾਰ ਨੇ। ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿੱਥੇ ਜਿੱਥੇ ਵੀ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ, ਸੈਨ ਫਰਾਂਸਿਸਕੋ ਆਏ, ਸੈਕਰਾਮੈਂਟੋ ਆਏ, ਔਰ ਹੁਣ ਵੀ ਮੈਂ ਪੁੱਛਿਆ, ਮੈਂ ਕਿਹਾ ਭਾਊ ਜੀ ਕੈਲਗਰੀ ਆਉਣਾ, ਕਹਿੰਦਾ ਜੀ ਹਾਂ ਬਿਲਕੁਲ, ਹੁਣ ਪਿੱਛੇ ਥੋੜ੍ਹੀ ਅਸੀਂ ਹਟਣਾ। ਸੋ ਅਸੀਂ ਸਮਝਦੇ ਹਾਂ ਕਿ ਇਹੋ ਜਿਹੀ ਸਪਿਰਿਟ, ਇਹੋ ਜਿਹੀਆਂ ਰੂਹਾਂ ਔਰ ਇਹੋ ਜਿਹੀ ਕਮਿਟਮੈਂਟ ਜਿਹੜੀ ਹੈ, ਜੇ ਹਰ ਸ਼ਹਿਰ ਦੇ ਵਿੱਚ 2-3-4 ਵੀ ਇਸ ਕਿਸਮ ਦੇ ਹੋਣ, ਜਿਹੜੀ ਟੀਮ ਹੁੰਦੀ ਹੈ ਸੈਂਟਰਲ, ਤੇ ਬਾਕੀ ਤਾਂ ਸੰਗਤ ਹਮੇਸ਼ਾ ਹੀ ਪੰਥ ਵੱਲ ਜਾਂ ਗੁਰੂ ਵੱਲ ਮੂੰਹ ਕਰਦੀ ਹੈ। ਸਿਰਫ ਕਈ ਵਾਰੀ ਇਹੀ ਕਮੀ ਹੁੰਦੀ ਹੈ ਕਿ ਭਾਈ ਕਈ ਥਾਵਾਂ ਦੇ ਉੱਤੇ ਜਿਹੜੀ ਗੁੱਡਵਿਲ ਹੈ ਉਸ ਨੂੰ ਕਿਸੇ ਚੈਨਲ ਦੇ ਰਾਹੀਂ ਜਿਹੜਾ ਉਹ ਕਨਵਰਟ ਨਹੀਂ ਕੀਤਾ ਜਾਂਦਾ, ਜਿੱਥੇ ਡੈਡੀਕੇਟਿਡ ਟੀਮਸ ਨਹੀਂ ਹੁੰਦੀਆਂ। ਸੋ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਬਿਲਕੁਲ। ਜਸਪਾਲ ਸਿੰਘ ਹੇਰਾ, ਜਿਨ੍ਹਾਂ ਨੂੰ ਸਾਡੇ ਵੀਰਾਂ ਭੈਣਾਂ ਨੂੰ ਯਾਦ ਹੋਏ ਕਿ ਜਦੋਂ ਇੱਕ ਵੱਡੀ ਡੀਟੇਲ ਇਨਵੈਸਟੀਗੇਸ਼ਨ ਜਿਸ ਨੂੰ ਪ੍ਰਿੰਟ ਨੇ ਔਰ ਦੂਸਰਿਆਂ ਨੇ ਲੀਡ ਕੀਤਾ ਸੀ, ਪੈਗਾਸਸ ਸਪਾਈ ਮਾਲਵੇਅਰ, ਜਿਹੜਾ ਇੰਡੀਆ ਦੀ ਰਾਹ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਤੋਂ ਖਰੀਦਿਆ, ਮੋਸਾਦ ਤੋਂ, ਔਰ ਕੁਝ ਖਾਸ ਪੱਤਰਕਾਰਾਂ ਦੇ ਫੋਨ ਉਹਨਾਂ ਨੇ ਜਿਹੜਾ ਹੈ ਉਸ ਦੇ ਲਈ ਸਰਚ ਕੀਤੇ ਜਾਂ ਉਹਨਾਂ ਨੂੰ ਦੇਖਿਆ ਵੀ ਕਿੱਥੇ ਬੱਗ ਕੀਤਾ ਹੋਇਆ ਪੈਗਾਸਸ, ਤੇ ਜਿਨ੍ਹਾਂ ਕੁਝ ਦੇ ਬੜੇ ਪ੍ਰੋਮੀਨੈਂਟ ਜਰਨਲਿਸਟਾਂ ਦੇ ਨਾਂ ਸੀ ਸਾਹਮਣੇ, ਉਹਨਾਂ 'ਚ ਜਸਪਾਲ ਸਿੰਘ ਹੇਰਾ ਦਾ ਵੀ ਸੀ ਕਿ ਉਹਨਾਂ ਦਾ ਫੋਨ ਵੀ ਜਿਹੜਾ ਹੈ ਉਹ ਬੱਗ ਕੀਤਾ ਹੋਇਆ ਸੀ। ਜਿਵੇਂ ਸਰ ਭੁਪਿੰਦਰ ਸਿੰਘ ਸੱਜਣ ਜਿਹੜੇ ਆਪਣਾ ਸਾਂਝਾ ਪੰਜਾਬ ਨੇ, ਉਹਨਾਂ ਦਾ ਵੀ। ਸੋ ਸਿੱਖ ਪੱਤਰਕਾਰਾਂ 'ਚੋਂ ਹੋ ਸਕਦਾ ਹੋਰਨਾਂ ਦਾ ਵੀ ਹੋਏ, ਪਰ ਜਿਹੜੇ ਪ੍ਰੋਮੀਨੈਂਟਲੀ ਔਰ ਉਸ ਵੇਲੇ ਹਰ ਇੱਕ ਦਾ ਧਿਆਨ ਵੀ ਗਿਆ ਕਿ ਵੀ ਦੇਖਣ ਨੂੰ ਤਾਂ ਲੱਗਦਾ ਵੀ ਫਲਾਣੀ ਅਖਬਾਰ ਅਜੀਤ ਇੰਨੀ, ਜਗ ਬਾਣੀ ਇੰਨੀ, ਪੰਜਾਬ ਕੇਸਰੀ ਇੰਨੀ, ਤੇ ਪਹਿਰੇਦਾਰ ਕਿੱਡੀ ਕੁ ਵੱਡਾ ਹੈ ਜਿਨ੍ਹਾਂ ਦੇ ਐਡੀਟਰ ਦੇ ਫੋਨ ਨੂੰ ਬੱਗ ਕੀਤਾ ਗਿਆ ਪੈਗਾਸਸ ਰਾਹੀਂ। ਸੋ ਉਸ ਤੋਂ ਹੀ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਇਹ ਜਿਹੜੇ ਬਾਕੀ ਲੱਖਾਂ ਦੀ ਸਰਕੂਲੇਸ਼ਨ ਵਾਲੇ ਨੇ, ਇਹ ਤਾਂ ਸਰਕਾਰ ਨੂੰ ਪਤਾ ਹੈ ਵੀ ਇਹ ਇਸ਼ਤਿਹਾਰਾਂ ਪਿੱਛੇ ਦੌੜਨ ਵਾਲੇ ਔਰ ਆਪਣੀ ਧਨ ਕਮਾਈ ਦੇ ਨੇ। ਔਰ ਜਿਵੇਂ ਅਕਸਰ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਇਹ ਜਿੰਨਾ ਮਰਜ਼ੀ ਝੂਠ ਦਾ ਗੁੱਡਾ ਬੰਨਿਆ ਹੋਏ, ਝੂਠ ਅਲਟੀਮੇਟਲੀ ਝੂਠ ਹੁੰਦਾ, ਸੱਚ ਦਾ ਆਪਣਾ ਭਾਰ ਹੁੰਦਾ। ਤੇ ਜੇ ਦਲੀਲ ਨਾਲ ਔਰ ਪੂਰੀ ਸੱਚਾਈ ਦੇ ਨਾਲ ਤੁਸੀਂ ਸੱਚ ਲੋਕਾਂ ਸਾਹਮਣੇ ਰੱਖੋ ਤੇ ਝੂਠ ਜਿਹੜਾ ਉਹ ਪਾਸ਼ ਹੋ ਜਾਂਦਾ। ਔਰ ਲੰਮਾ ਵਕਤ ਸਰ ਹੇਰਾ ਸਾਹਿਬ ਨੇ, ਜਸਪਾਲ ਸਿੰਘ ਹੋਰਾਂ ਨੇ ਇਸ ਸਟਰਗਲ ਨੂੰ ਲੀਡ ਕੀਤਾ, ਜਿਨ੍ਹਾਂ ਨੂੰ ਉਹਨਾਂ ਨੇ ਅੱਗੇ ਵੀ ਲਿਆਂਦਾ। ਸਰਕਾਰਾਂ ਨੇ 1-2 ਨੂੰ ਖਰੀਦਿਆ ਇੱਕ ਸਟੇਜ ਤੇ, ਇੱਕ ਪੂਰਾ ਜਾਲੀ ਪਹਿਰੇਦਾਰ ਅਖਬਾਰ ਵੀ ਪੈਰਲਲ ਪਬਲਿਸ਼ ਹੋਣ ਲੱਗ ਗਿਆ। ਇਹਦੇ ਨਾਲ ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਬਈ ਕਿਵੇਂ ਕਈ ਵਾਰ ਪਰਿਵਾਰਕ ਮਜਬੂਰੀਆਂ ਤੁਹਾਨੂੰ ਕਮਜ਼ੋਰ ਕਰਦੀਆਂ ਨੇ, ਪਰ ਉਹਨਾਂ ਨੇ ਕਦੇ ਵੀ ਨਾ ਹਿੰਮਤ ਛੱਡੀ, ਨਾ ਹੌਸਲਾ ਹਾਰਿਆ। ਉਹ ਜਿੰਨੇ ਪੰਥਕ ਇਕੱਠ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਕੀ ਬੁਲਾਰੇ ਹੁੰਦੇ ਸੀ, ਔਰ ਜਿਹੜੇ ਪਿਛਲੇ 12 ਸਾਲ ਤੋਂ TV 84 ਨਾਲ ਜੁੜੇ ਨੇ, ਹੁਣ ਤੋਂ ਕੁਝ ਸਾਲ ਪਹਿਲਾਂ ਤੱਕ, 2 ਸਾਲ ਪਹਿਲਾਂ ਤੱਕ, ਉਹ ਸਾਡੇ ਰੈਗੂਲਰ TV 84 ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਉਹ ਹਮੇਸ਼ਾ ਹੀ ਵੈਲਕਮ ਹੁੰਦੇ ਸੀ, ਔਰ ਉਹਨਾਂ ਦੀ ਦਲੀਲ ਨੂੰ, ਉਹਨਾਂ ਦੇ ਐਨਾਲਿਸਿਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਸੀ। ਫਿਰ ਅਚਾਨਕ ਉਹ ਬਿਮਾਰ ਰਹਿਣ ਲੱਗ ਗਏ, ਕੁਝ ਹਾਰਟ ਨਾਲ ਰਿਲੇਟਡ ਪ੍ਰੋਬਲਮ ਹੋਈ, ਫਿਰ ਮੈਮਰੀ 1-2 ਵਾਰ ਜਦੋਂ ਈਵਨ ਅਪਾਇੰਟਮੈਂਟ ਬਣੀ ਹੋਈ ਸੀ ਉਹਨਾਂ ਨਾਲ ਗੱਲਬਾਤ ਦੀ, ਤੇ ਉਹ ਨਹੀਂ ਸੀ ਕਰ ਪਾਏ, ਔਰ ਉਹਨਾਂ ਨੇ ਉਦੋਂ ਕਿਹਾ ਕਿ ਡਾਕਟਰ ਸਾਹਿਬ ਮੇਰਾ ਸਰੀਰ ਹੁਣ ਜਵਾਬ ਦੇ ਰਿਹਾ। ਪਰ ਫਿਰ ਉਹ ਤੰਦਰੁਸਤ ਹੋ ਕੇ ਹਸਪੀਟਲਾਈਜ਼ ਹੋਏ, ਫਿਰ ਆਏ, ਔਰ ਪਿਛਲੇ ਲਗਭਗ 2 ਸਾਲ ਤੋਂ ਹੀ ਉਹਨਾਂ ਦਾ ਇਨ ਐਂਡ ਆਊਟ ਆਫ ਹਸਪੀਟਲ ਆਉਣਾ ਸੀ। ਲੇਕਿਨ ਅਖੀਰਲੇ ਸਾਹ ਤੱਕ ਉਹਨਾਂ ਨੇ ਆਪਣੀ ਪ੍ਰੀਤ ਨਿਭਾਈ, ਕੌਮ ਦੇ ਨਾਲ ਵੀ, ਪੰਥ ਦੇ ਨਾਲ ਵੀ, ਔਰ ਸੱਚੀ ਸੁੱਚੀ ਪੱਤਰਕਾਰਤਾ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈ ਇਹ ਸਬੂਤ ਸੀ ਕਿ ਸੱਚਾ ਪੱਤਰਕਾਰ ਕੀ ਹੁੰਦਾ ਹੈ। ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਅਸੀਂ ਸਰ ਜਸਪਾਲ ਸਿੰਘ ਹੇਰਾ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਔਰ ਇਸ ਬਾਰੇ ਸਾਡੇ ਵੀਰ ਹਰਪ੍ਰੀਤ ਸਿੰਘ ਜਵੰਦਾ ਦੀ ਛੋਟੀ ਜਿਹੀ ਲਿਖਤ ਹੈ। ਕਈ ਵਾਰ ਮੈਨੂੰ ਲੱਗਦਾ ਹੁੰਦਾ ਹੈ ਕਿ ਕੁਝ ਚੀਜ਼ਾਂ ਨੂੰ ਜਿਨ੍ਹਾਂ ਨੂੰ ਸ਼ਾਇਦ ਮੈਂ ਬਿਹਤਰ ਲਫ਼ਜ਼ ਨਾ ਦੇ ਸਕਾਂ, ਜੇ ਕਿਸੇ ਦੇ ਦਿੱਤੇ ਲਫ਼ਜ਼ ਨੇ ਤਾਂ ਇਹ ਮੈਂ ਉਹਨਾਂ ਨੂੰ ਰੈਕਗਨਾਈਜ਼ ਕਰਦਾ। ਸੋ ਉਹਨਾਂ ਨੇ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦਿੱਤੀ ਹੈ, ਕਿਉਂਕਿ ਹਰਪ੍ਰੀਤ ਸਿੰਘ ਜਵੰਦਾ ਖੁਦ ਵੀ ਜਿਹੜੇ ਨੇ ਜਿੰਨੀਆਂ ਹਿਊਮਨ ਇੰਟਰਸਟ ਸਟੋਰੀਜ਼ ਅਸੀਂ ਦੇਖਦੇ ਹਾਂ ਡੇ ਟੂ ਡੇ ਸਟਰਗਲ ਦੇ ਨਾਲ ਵੀ ਜੁੜੇ ਰਹੇ। ਸੋ ਜਸਪਾਲ ਸਿੰਘ ਹੇਰਾ ਦੀ ਪਿਕਚਰ ਦੇ ਨਾਲ ਉਹਨਾਂ ਨੇ ਬਰੀਫ ਟ੍ਰਿਬਿਊਟ ਦਿੱਤੀ। ਉਹਨਾਂ ਨੇ ਕਿਹਾ ਦੇਰ ਸਵੇਰ ਰਵਾਨਗੀ ਹਰੇਕ ਨੂੰ ਪਾਉਣੀ ਪੈਣੀ ਹੈ,
ਇੱਥੇ ਸਦੀਵੀ ਸਥਾਪਤੀ ਸੰਭਵ ਨਹੀਂ। ਕੁਝ ਸੱਚ ਦੇ ਪਹਿਰੇਦਾਰ ਹਮੇਸ਼ਾ ਕੌਮ ਬਾਰੇ ਸੋਚਦੇ ਕੌਮੀ ਨਫੇ ਨੂੰ ਹੀ ਨਿੱਜੀ ਫਾਇਦਾ ਤੇ ਕੌਮੀ ਨੁਕਸਾਨ ਨੂੰ ਖੁਦ ਦਾ ਘਾਟਾ ਸਮਝ ਦਿਲ ਤੇ ਲਾ ਲੈਂਦੇ ਹਨ। ਸਰਦਾਰ ਸਾਹਿਬ ਦੀ ਆਖਰੀ ਵੇਲੇ ਦੀ ਫੋਟੋ, ਹਸਪਤਾਲ ਦੇ ਬੈੱਡ ਤੇ ਬੇਬਸ ਟਿਕਟਿਕੀ, ਮਾਨਸਿਕ ਚੁੱਪੀ, ਮਗਰੋਂ ਚੱਪੂ ਕਿਸ ਦੇ ਹੱਥ ਹੋਵੇਗਾ, ਅਖਬਾਰ ਨੂੰ ਕੌਣ ਸੰਭਾਲੇਗਾ। ਮਲਾਲ ਵੀ ਜਿਉਂਦੇ ਜੀ ਬੇੜੀ ਕਿਸੇ ਪੱਤਣ ਨਹੀਂ ਲਾ ਸਕੇ, ਜਿਵੇਂ ਮੈਂ ਕਿਹਾ ਕਿ ਬਈ ਬੰਦਾ ਹੀ ਖਰੀਦ ਲੈਂਦੀ ਰਹੀ ਸਰਕਾਰ। ਮਲਾਹ ਹੀ ਧੋਖਾ ਕਰਦੇ ਰਹੇ, ਨਿੱਜੀ ਫਾਇਦਿਆਂ ਖਾਤਰ ਹਾਕਮਾਂ ਨਾਲ ਸਮਝੌਤੇ। ਇੰਜ ਦੀ ਮਾਨਸਿਕਤਾ ਕਿਸੇ ਵੇਲੇ ਸਟੇਜਾਂ ਤੋਂ ਗਰਜਦੇ ਸਰਦਾਰ ਭਰਪੂਰ ਸਿੰਘ ਬਲਬੀਰ ਜੀ ਦੀ ਵੀ ਹੋ ਗਈ ਸੀ। ਵਾਰ-ਵਾਰ ਗੱਚ ਭਰ ਆਉਂਦਾ ਸੰਤਾਂ ਨੂੰ ਯਾਦ ਕਰਕੇ। ਪਰ ਸਰਦਾਰ ਜਸਪਾਲ ਸਿੰਘ ਸਰੂ ਵਾਂਗ ਸਿੱਧੇ ਰਹੇ। ਅਨੇਕਾਂ ਮੀਂਹ ਹਨੇਰੀਆਂ, ਤੂਫਾਨ, ਆਰਥਿਕ ਮਾਨਸਿਕ ਪਾਬੰਦੀਆਂ, ਹੋਰ ਵੀ ਤੰਗੀਆਂ ਤੁਰਸ਼ੀਆਂ ਸਰਕਾਰਾਂ ਦੇ ਪ੍ਰਕੋਪ ਵੀ ਝੁਕਾ ਨਹੀਂ ਸਕੇ। ਉਲਟੇ ਪਾਣੀ ਤਾਰੀ ਅੱਜ ਰਵਾਨਗੀ ਪਾ ਗਏ। ਰੈਵੋਲੂਸ਼ਨ ਉਲਟੇ ਪਾਣੀ ਤਰਨਾ ਹੁੰਦਾ ਹੈ, ਇਹ ਸੌਖਾ ਨਹੀਂ ਹੁੰਦਾ ਇਸ ਰਸਤੇ। ਪਰ ਉਸ ਦੇ ਨਿਜ਼ਾਮ ਵਿੱਚ ਕੋਈ ਵੀ ਖਲਾਸ ਸਦੀਵੀ ਨਹੀਂ ਹੁੰਦਾ। ਕੋਈ ਪੰਜ ਪਾਣੀਆਂ ਦਾ ਰਾਖਾ, ਸੱਚ ਦੀ ਕਲਮ ਦਾ ਸ਼ਾਹ ਸਵਾਰ ਜ਼ਰੂਰ ਪ੍ਰਗਟ ਹੋਵੇਗਾ। ਉਸ ਦੇ ਘਰ ਦੇਰ ਹੈ, ਅੰਧੇਰ ਨਹੀਂ। ਸਰਦਾਰ ਸਾਹਿਬ ਜਿਸ ਵੀ ਸਫ਼ਰ ਤੇ ਨਿਕਲੇ ਉਹ ਬੇਫਿਕਰੀ ਨਾਲ ਨੇਪਰੇ ਚਾੜਿਆ। ਜੇ ਮਗਰ ਦਾ ਫਿਕਰ ਨਾ ਕਰਿਓ, ਅਲਵਿਦਾ ਅਤੇ ਖਰਾਜੇ ਅਕੀਦਤ ਹਮੇਸ਼ਾ ਜਿਉਂਦੇ ਵਸਦੇ ਰਹੇ ਦਿਲਾਂ, ਰੂਹਾਂ, ਜਿਨ੍ਹਾਂ ਅਤੇ ਖਿਆਲਾਂ, ਜ਼ਿਹਨਾਂ ਅਤੇ ਖਿਆਲਾਂ ਵਿੱਚ। ਸਰਦਾਰ ਸਾਹਿਬ ਜਿਸ ਵੀ ਸਫ਼ਰ ਤੇ ਨਿਕਲੇ ਉਹ ਬੇਫਿਕਰੀ ਨਾਲ ਨੇਪਰੇ ਚਾੜਿਆ। ਜੇ ਮਗਰ ਦਾ ਫਿਕਰ ਨਾ ਕਰਿਓ, ਇਹ ਜਿਵੇਂ ਉਹਨਾਂ ਦਾ ਅਖੀਰਲਾ ਮੈਸੇਜ ਹੋਏ, ਮਗਰ ਦਾ ਫਿਕਰ ਨਾ ਕਰਿਓ, ਅਲਵਿਦਾ ਅਤੇ ਖਰਾਜੇ ਅਕੀਦਤ ਹਮੇਸ਼ਾ ਜਿਉਂਦੇ ਵਸਦੇ ਰਹੋ ਦਿਲਾਂ, ਰੂਹਾਂ, ਜ਼ਿਹਨਾਂ ਅਤੇ ਖਿਆਲਾਂ ਵਿੱਚ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਬੁਲਾਈ ਹੈ। ਸੋ ਮੈਂ ਸਮਝਦਾ ਵੀ ਇਹ ਇੱਕ ਟਰੂ ਟ੍ਰਿਬਿਊਟ ਹੈ ਇੱਕ ਸੱਚ, ਹੱਕ, ਇਨਸਾਫ ਤੇ ਰਾਖੇ ਨੂੰ, ਜਿਸ ਨੇ ਕਲਮ ਤਲਵਾਰ ਦੀ ਗੱਤ ਵਾਂਗ ਵਾਹੀ, ਜਿਵੇਂ ਤਲਵਾਰ ਦੀ ਗੱਤ ਚੋਂ ਗਤਕਾ ਬਣਦਾ ਹੈ, ਸੱਚ ਦੇ ਉੱਤੇ ਪਹਿਰਾ ਦਿੱਤਾ। ਔਰ ਅਖੀਰਲੇ ਪਲ ਤੱਕ ਸਭ, ਇੱਕ ਵਾਰ ਉਹਨਾਂ ਦੇ ਘਰ ਦੀ ਪਿਕਚਰ ਆਈ, ਘਰ 'ਚ ਰਹਿਣ ਸਹਿਣ ਕੀ ਹੈ, ਉਹ ਅੱਖਾਂ 'ਚੋਂ ਅਥਰੂ ਲਿਆਉਣ ਵਾਲੇ ਸੀ, ਕਿਸ ਗਰੀਬੀ ਨਾਲ ਉਹ ਘੁਲ ਰਹੇ ਸੀ। ਲੇਕਿਨ ਉਹਨਾਂ ਨੇ ਸੱਚ ਨਾਲ ਸਮਝੌਤਾ ਨਹੀਂ ਕੀਤਾ ਔਰ ਆਪਣੀ ਪ੍ਰੀਤ ਗੁਰੂ ਦੇ ਨਾਲ, ਪੰਥ ਦੇ ਨਾਲ, ਕੌਮੀ ਕਰ ਖਾਲਿਸਤਾਨ ਦੀ ਸਿਰਜਣਾ ਦੇ ਲਈ ਬੇਬਾਕ ਰਹਿ ਕੇ ਉਹਨਾਂ ਨੇ ਨਿਭਾਈ। ਹੁਣ ਗੱਲ ਅਸੀਂ ਮੁੱਖ ਸਾਡਾ ਲੀਡ ਸੈਗਮੈਂਟ ਅੱਜ ਦਾ ਸਿੱਖ ਫੈਡਰੇਸ਼ਨ UK ਦੀਆਂ ਪ੍ਰੈਸ ਸਟੇਟਮੈਂਟਸ ਨੇ, ਕਿਉਂਕਿ ਇੱਕ ਪਾਸੇ ਜਦੋਂ ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਪ੍ਰਾਪਤੀ ਹੁੰਦੀ ਹੈ ਔਰ ਅਸੀਂ ਉਸ ਦੇ ਉੱਤੇ ਖੁਸ਼ੀ ਦਾ ਵੀ ਇਜ਼ਹਾਰ ਕਰਦੇ ਹਾਂ। ਬਹੁਤ ਵੱਡੀ ਪ੍ਰਾਪਤੀ ਹੈ ਕਿ ਮੌਜੂਦਾ UK ਦੀਆਂ ਪਾਰਲੀਮਾਨੀ ਚੋਣਾਂ ਦੇ ਵਿੱਚ 12 ਸਿੱਖ ਮੈਂਬਰ ਪਾਰਲੀਮੈਂਟ ਜਿਹੜੇ ਨੇ ਲੇਬਰ ਪਾਰਟੀ ਦੇ ਬਣ ਕੇ ਆਏ। ਇਹ ਗਿਣਤੀ 2 ਤੋਂ 12 ਤੱਕ ਪਹੁੰਚੀ। ਔਰ ਜਿਸ ਕਿਸਮ ਦੀਆਂ ਨੀਤੀਆਂ ਕੰਜ਼ਰਵੇਟਿਵ ਪਾਰਟੀ ਦੀ ਕਮਾਂਡ, ਉਹ ਭਾਵੇਂ ਬੋਰਿਸ ਜੌਨਸਨ ਦੀ ਹੋਏ, ਉਸ ਤੋਂ ਪਹਿਲਾਂ ਡੇਵਿਡ ਕੈਮਰੋਨ ਸੀ, ਜਾਂ ਲੀਜ਼ਾ ਨਾਂ ਦੀ ਬੀਬੀ ਆਈ ਥੋੜ੍ਹੀ ਦੇਰ, ਜਿਹੜੀ ਹੁਣ ਇਹਨਾਂ ਦੀ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਵੀ ਮੌਜੂਦ ਸੀ ਇੱਥੇ ਮਿਲਵਾਕੀ 'ਚ, ਔਰ ਫਿਰ ਸੁਣਕ ਰਿਸ਼ੀ ਸੁਨਕ। ਔਰ ਉਸ ਤੋਂ ਇਹ ਸਾਰੇ ਪੀਰੀਅਡ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਬਿਲਕੁਲ ਪ੍ਰੋ ਇੰਡੀਆ ਔਰ ਐਂਟੀ ਸਿੱਖ ਨੀਤੀਆਂ ਬੜੀ ਜਿਹੜਾ ਉਹ ਬੇਦਰਦੀ ਦੇ ਨਾਲ ਇਹਨਾਂ ਨੇ ਲਾਗੂ ਕੀਤੀਆਂ। ਭਾਈ ਅਵਤਾਰ ਸਿੰਘ ਖੰਡਾ ਦਾ ਸਸਪੀਸ਼ੀਅਸ ਸਰਕਮਸਟਾਂਸਿਸ ਕਤਲ, ਨਾ ਉਹਨਾਂ ਦੀ ਮਾਂ ਔਰ ਭੈਣ ਨੂੰ ਵੀਜ਼ਾ ਦੇਣਾ, ਨਾ ਉਹਨਾਂ ਦੀ ਡੈਡ ਬਾਡੀ ਪਿੱਛੇ ਜਾਣ ਦੇਣਾ। ਔਰ ਇਹਦੇ ਬਾਵਜੂਦ ਕਿ ਹਰਦੀਪ ਸਿੰਘ ਨਿੱਜਰ ਜਾਂ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਫਾਈਲ ਹੋਣ ਦੇ ਬਾਵਜੂਦ, ਜਿਨ੍ਹਾਂ 5 ਆਈਜ਼ ਕੰਟਰੀਜ਼ ਦਾ UK ਮੈਂਬਰ ਹੈ, ਕੋਈ ਵੀ ਅਸੀਂ ਸਟਾਂਸ ਉਸ ਲੈਵਲ ਤੇ ਨਹੀਂ ਦੇਖਿਆ।
ਔਰ ਇਸ ਸਭ ਦੇ ਨਾਲ ਜਿਵੇਂ ਜੱਗੀ ਜੌਲ ਜਿਹੜਾ ਕਿ ਲਗਭਗ ਹੁਣ 7 ਸਾਲ ਹੋ ਜਾਣੇ ਨੇ ਆਉਣ ਵਾਲੇ ਦਿਨਾਂ 'ਚ, ਉਹਨਾਂ ਦੀ ਰਿਹਾਈ ਦੇ ਲਈ ਵੀ ਕੋਈ ਵੀ ਇਹਨਾਂ ਦੀ ਹਕੂਮਤ ਨੇ ਅਦਰ ਦੈਨ ਕਿ ਜਵਾਬੀ ਜਮ੍ਹਾਂ ਖਰਚ ਕਰਨ ਦੇ, ਜ਼ੁਬਾਨੀ ਜਮ੍ਹਾਂ ਖਰਚ ਕਰਨ ਦੇ ਕੋਈ ਕਾਰਵਾਈ ਨਹੀਂ ਕੀਤੀ। ਅੱਛਾ। ਸੋ UK ਸਿੱਖ ਫੈਡਰੇਸ਼ਨ ਕਿਉਂਕਿ ਇੱਕ ਲੀਡ ਆਰਗੇਨਾਈਜੇਸ਼ਨ ਹੈ ਸਿੱਖਾਂ ਦੀ, ਸਿੱਖ ਏਜੰਡਾ ਦੇ ਥੱਲੇ ਇਹਨਾਂ ਨੇ ਹਰ ਮੈਂਬਰ ਪਾਰਲੀਮੈਂਟ ਨੂੰ ਜਿਹੜਾ ਵੀ ਕਿਸੇ ਪਾਰਟੀ ਨਾਲ ਵੀ ਹੋਏ ਉਸ ਦੀ ਉਹ ਕਮਿਟਮੈਂਟ ਲੈਂਦੇ ਨੇ ਔਰ ਸਫਲਤਾ ਨਾਲ ਇਹ ਆਲਰੇਡੀ ਉਹਨਾਂ ਨੇ ਸਾਨੂੰ ਇਹ ਦੱਸਤਾ ਹੋਇਆ ਸੀ ਕਿ ਇਸ ਵਾਰ 1 ਦਰਜਨ ਦੇ ਕਰੀਬ ਸਿੱਖ ਜਿੱਤ ਕੇ ਆਉਣਗੇ ਔਰ ਉਹਨਾਂ ਦਾ ਬਿਲਕੁਲ ਅੰਦਾਜ਼ਾ ਠੀਕ ਰਿਹਾ ਕਿਉਂਕਿ ਬਿਲਕੁਲ ਪਲਸ ਦੇ ਉੱਤੇ ਹੱਥ ਹੈ। ਹੁਣ ਪਹਿਲਾ ਪਾਰਟ ਤਾਂ ਜਾਂ ਇਹਨੂੰ ਪਹਿਲਾ ਝਟਕਾ ਕਹੋ ਇਹ ਹੈ ਹੁਣ ਕਿਉਂਕਿ ਇਹਨਾਂ ਦੇ ਵਿੱਚ 2 ਜਿਹੜੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਇਹ 3rd ਟਾਈਮ MP ਬਣੇ ਨੇ। ਸੋ ਇਹ ਤਾਂ ਠੀਕ ਹੈ, ਬਾਕੀ ਜਿਹੜੇ 9 ਨੇ ਉਹ ਤਾਂ ਫਸਟ ਟਾਈਮ ਨੇ। ਹੁਣ ਜਿਹੜੇ ਇਸ ਲੈਵਲ ਦੇ ਸੀਨੀਅਰ ਨੇ ਔਰ ਇੱਕ ਪੂਰਾ ਬਲਾਕ 12 MPs ਦਾ ਹੈ, ਸੋ ਪਹਿਲੀ ਤਾਂ ਇਹੀ ਹੁੰਦਾ ਔਰ ਇਹਨਾਂ 'ਚੋਂ ਜਿਵੇਂ ਪ੍ਰੀਤ ਕੌਰ ਗਿੱਲ ਜਾਂ ਤਨਮਨਜੀਤ ਸਿੰਘ ਢੇਸੀ ਇਹ ਸ਼ੈਡੋ ਗਵਰਨਮੈਂਟ ਦਾ ਵੀ ਹਿੱਸਾ ਸੀ ਕਿ ਵੀ ਕੋਈ ਵੀ ਪੁਰਵਕਾਰ ਜਿਹੜਾ ਅਹੁਦਾ ਹੈ ਜਿਹੜਾ ਮਿਨਿਸਟਰ ਜਾਂ ਡਿਪਟੀ ਮਿਨਿਸਟਰ ਜਾਂ ਕੋਈ ਕਿਸੇ ਨੂੰ ਦਿੱਤਾ ਜਾਏਗਾ ਉਹ ਨਹੀਂ ਦਿੱਤਾ ਗਿਆ ਔਰ ਇਸ ਦੇ ਉੱਤੇ ਹਾਲਾਂ ਉਹਨਾਂ ਨੇ ਸਿੱਖ ਫੈਡਰੇਸ਼ਨ UK ਦੀ ਜਿਹੜੀ ਹੈ ਪ੍ਰੈਸ ਸਟੇਟਮੈਂਟ ਉਹ ਇਮੀਡੀਏਟਲੀ ਉਸ ਤੋਂ ਬਾਅਦ ਆ ਗਈ ਸੀ ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਉਹਦਾ ਹੈਡਲਾਈਨ ਹੀ ਇਹ ਸੀ, ਮੇਕਅਪ ਆਫ ਲੇਬਰ ਗਵਰਨਮੈਂਟ ਡਜ਼ਨਟ ਬੋਡ ਵੈਲ ਫॉर ਐਥਨਿਕ ਮਾਈਨੋਰਿਟੀਜ਼। British Sikhs want answers as we believe the Labour leadership has discriminated against the record-breaking 12 Labour MPs of a Sikh background। ਉਹਨਾਂ ਨੇ ਕਿਹਾ ਕਿ ਬਈ ਜਦੋਂ ਵੀ ਕੋਈ ਹਕੂਮਤ ਬਣਦੀ ਹੈ ਉਸ ਦੇ ਵਿੱਚ ਜਿਹੜਾ ਬੈਲੈਂਸ ਹੁੰਦਾ ਹੈ ਕਿ ਵੀ ਐਥਨਿਕ ਮਾਈਨੋਰਿਟੀਜ਼ ਦਾ ਔਰ ਦੂਜਾ ਜੇ 12 MP ਨੇ ਉਹ ਤਾਂ ਈਵਨ ਜੇ ਪਰਸੈਂਟੇਜ ਵਾਈਜ਼ ਵੀ ਦੇਖੋ ਐਥਨਿਕ ਮਾਈਨੋਰਿਟੀ 1 ਮਿਲੀਅਨ ਸਿੱਖਾਂ ਦੀ ਨੁਮਾਇੰਦਗੀ ਔਰ 12 ਪਾਰਲੀਮੈਂਟਰੀ ਹਲਕਿਆਂ ਦੀ ਤੇ ਉਹਦੇ 'ਚ ਕਿਸੇ ਸਿੱਖ ਨੂੰ ਨਾ ਲੈਣਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਕੁੱਲ ਐਥਨਿਕ ਮਾਈਨੋਰਿਟੀਜ਼ 20% ਨੇ ਪਾਪੂਲੇਸ਼ਨ ਦਾ ਔਰ 2021 ਦੇ ਵਿੱਚ 18% ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਸ ਵਾਰ ਜਿਹੜਾ ਹੈ ਬੜਾ ਚੇਂਜ ਹੋਈ ਹੈ ਔਰ ਫਿਰ ਪੂਰਾ ਫਿਗਰ ਦਿੱਤੀ ਹੈ ਕਿ ਕਿੰਨੇ MP ਬਣੇ ਨੇ ਔਰ ਕਿੱਥੋਂ ਕੀ ਹੈ। ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਸ ਸਭ ਦੇ ਬਾਵਜੂਦ ਜਿਹੜਾ ਸਿੱਖਾਂ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ ਔਰ ਇਸ ਚੋਂ ਫਰਦਰ ਉਹਨਾਂ ਨੇ ਕਿਹਾ ਕਿ ਵੀ ਇਹ ਟੂ ਰਬ ਸਾਲਟ ਇਨਟੂ ਦਾ ਵੂੰਡਸ 5 MPs have been appointed as junior ministers despite having no parliament experience. Only one of these is an ethnic minority। ਹੁਣ 5 ਉਹ ਜੂਨੀਅਰ ਜਿਹੜੇ ਨੇ ਕੋਈ ਫਸਟ ਟਾਈਮਰ ਹੋਣਗੇ ਉਹਨਾਂ ਨੂੰ ਜੂਨੀਅਰ ਮਿਨਿਸਟਰ ਬਣਾਇਆ ਹੋਇਆ ਔਰ ਈਵਨ ਜਿਹੜੇ ਪਹਿਲਾਂ 4 MP ਹਾਰ ਚੁੱਕੇ ਨੇ ਦਸੰਬਰ 2019 ਚ ਉਹ ਹੁਣ ਜਿੱਤੇ ਨੇ ਉਹਨਾਂ ਨੂੰ ਵੀ ਮਿਨਿਸਟਰੀਅਲ ਰੋਲ ਦਿੱਤਾ ਗਿਆ ਔਰ ਇਹ 4 ਨਿਊ ਮਿਨਿਸਟਰਸ ਫਰਮ ਆਊਟਸਾਈਡ ਗਵਰਨਮੈਂਟ ਜਿਹੜੇ ਨੇ ਉਹ ਲੈ ਗਏ ਨੇ ਜਦੋਂ ਕਿ ਕੈਪੇਬਲ ਜਿਹੜੇ MP ਉਹ ਮੌਜੂਦ ਨੇ ਔਰ ਫਿਰ ਉਹਨਾਂ ਨੇ ਕਿਹਾ ਕਿ ਮੋਸਟ ਵਾਰ ਐਕਸਪੈਕਟਿੰਗ ਟੂ ਸੀ ਪ੍ਰੀਤ ਕੌਰ ਗਿੱਲ the first Sikh woman MP and Tanmanjeet Singh Dhesi the first turban wearing Sikh MP take junior ministerial roles as they have been MPs for over 7 years and had been successfully serving as shadow ministers। मैं already किया लेकिन ਇਹਦੇ ਬਾਵਜੂਦ ਇਹ ਨਹੀਂ ਕਿਹਾ ਗਿਆ ਔਰ ਇਸੇ ਤਰ੍ਹਾਂ ਜਿਹੜੇ ਨੇ ਕੌਂਸਲ ਲੀਡਰ ਸੀ 2 ਹੋਰ ਜਿਹੜੇ ਸਿੱਖ MP ਸੋ ਇਹ ਮੈਂ ਸਮਝਦਾ ਵੀ ਇੱਕ ਗੱਲ ਦਾ ਹਮੇਸ਼ਾ ਰਹਿਣਾ ਚਾਹੀਦਾ। ਖੁਸ਼ਕ ਨੂੰ ਲੱਗੇਗਾ ਕਿ ਜੀ ਇੱਕਦਮ ਕਿਉਂ ਰਿਐਕਟ ਕੀਤਾ ਪਰ ਇਹ ਜ਼ਰੂਰੀ ਹੁੰਦਾ ਪੋਲੀਟੀਸ਼ੀਅਨਸ ਨੂੰ ਤੁਸੀਂ ਆਨਸਰੇਬਲ ਬਣਾਉਂਦੇ ਹੋ ਕਿ ਭਾਈ ਉਹ ਉਹਨਾਂ ਨੇ ਕੀ ਕਰਨਾ ਔਰ ਅੱਜ ਜਦੋਂ ਕਿ ਉਹਨਾਂ ਦੀ ਦੂਸਰੀ ਪ੍ਰੈਸ ਰਿਲੀਜ਼ ਸਿੱਖ ਫੈਡਰੇਸ਼ਨ ਦੀ ਆਈ ਹੈ ਜਿਹੜਾ ਫੋਰਨ ਸੈਕਟਰੀ ਹੈ UK ਦਾ ਉਹ ਭਾਰਤ ਦੇ ਦੌਰੇ ਤੇ ਜਾ ਰਿਹਾ ਨੈਕਸਟ ਵੀਕ ਔਰ ਇਸ ਮੌਕੇ ਦੇ ਉੱਤੇ ਉਹਨਾਂ ਨੇ ਸਿੱਖ ਫੈਡਰੇਸ਼ਨ ਨੇ ਮਜ਼ਬੂਤੀ ਨਾਲ ਕਿਹਾ ਵੀ ਜੱਗੀ ਜੌਲ ਦਾ ਕੇਸ ਜਿਹੜਾ ਉਸ ਨੂੰ ਟੇਕ ਅਪ ਕੀਤਾ ਜਾਏ ਔਰ ਉਹਨਾਂ ਨੇ ਜਿਹੜਾ ਸੈਕਟਰੀ ਹੈ ਇਸ ਵੇਲੇ ਫੋਰਨ ਸੈਕਟਰੀ ਉਹਦਾ ਨਾਮ ਹੈ ਡੇਵਿਡ ਲੈਮੀ ਉਹਨੂੰ ਉਹਦੀ ਵਿਜ਼ਿਟ ਤੋਂ ਪਹਿਲਾਂ ਸਿੱਖ ਫੈਡਰੇਸ਼ਨ ਨੇ ਲਿਖਿਆ ਕਿ ਵੀ ਉਹ ਜਾ ਕੇ ਇਮੀਡੀਏਟ ਰਿਲੀਜ਼ ਜਗਤਾਰ ਸਿੰਘ ਜੌਲ ਦੀ ਉਸ ਦੇ ਉੱਤੇ ਕੰਮ ਕਰੇ। ਉਹਨਾਂ ਨੇ ਫਿਰ ਹਵਾਲਾ ਦਿੱਤਾ ਕਿ ਜਿਹੜਾ ਹੁਣ ਪ੍ਰਾਈਮ ਮਿਨਿਸਟਰ ਬਣਿਆ ਕਾਇਰ ਸਟਾਰਮਰ ਉਹਨੇ ਬੋਰਿਸ ਜੌਨਸਨ ਨੂੰ ਲਿਖਿਆ ਸੀ ਜਦੋਂ ਬੋਰਿਸ ਜੌਨਸਨ ਪ੍ਰਾਈਮ ਮਿਨਿਸਟਰ ਸੀ ਕਿ ਕਿਵੇਂ ਜੱਗੀ ਜੌਲ ਨੂੰ ਟਾਰਚਰ ਕੀਤਾ ਗਿਆ ਹੈ, ਆਰਬਿਟਰੀ ਡਿਟੈਂਸ਼ਨ ਹੈ ਔਰ ਇਸੇ ਤਰ੍ਹਾਂ ਜਿਹੜਾ ਸਿੱਖ ਫੈਡਰੇਸ਼ਨ ਨੂੰ ਵੀ 7 ਜੁਲਾਈ 2022 ਨੂੰ
ਜਿਹੜਾ ਪ੍ਰਾਈਮ ਮਿਨਿਸਟਰ ਨੇ ਲਿਖਿਆ ਸੀ ਕਿ ਵੀ ਅਸੀਂ ਇਹ ਮੰਨਦੇ ਹਾਂ ਕਿ ਉਹ ਆਰਬਿਟਰੀ ਡਿਟੈਂਸ਼ਨ ਹੈ, ਡਿਟੈਂਸ਼ਨ ਚ ਹੈ 2017 ਤੋਂ ਲੈ ਕੇ, ਕਿ ਵੀ ਇਹ ਜਿਹੜਾ ਹੁਣ ਜਿਹੜਾ ਪ੍ਰਾਈਮ ਮਿਨਿਸਟਰ ਖੁਦ ਬਣ ਗਿਆ ਕਾਇਰ ਸਟਾਰਮਰ, ਉਹ ਇਸ ਦੇ ਉੱਤੇ ਕੰਮ ਕਰੇ। The acknowledgement by PM should have resulted in UK government following its own policy of calling for Jakarta's immediate release and return to UK, as is the case for all British subjects held in arbitrary detentions in another country। कि एक नॉर्म है कि ਜਿਹੜੇ arbitrary detention ਜਿਹਨੂੰ ਮੰਨ ਲਿਆ ਜਾਂਦਾ ਹੈ, ਜਿਹਨੂੰ ਬੋਰਿਸ ਜੌਨਸਨ ਨੇ ਵੀ ਮੰਨਿਆ ਔਰ ਉਹਨਾਂ ਨੂੰ ਰਿਲੀਜ਼ ਕੀਤਾ ਜਾਏ। ਲੇਕਿਨ ਇਸ ਦੇ ਬਾਵਜੂਦ ਜਿਹੜੀ ਲਿਜ਼ ਟਰਸ ਵੀ ਪ੍ਰਾਈਮ ਮਿਨਿਸਟਰ ਬਣੀ ਔਰ ਫਿਰ ਰਿਸ਼ੀ ਸੁਨਕ ਵੀ, ਲਿਜ਼ ਟਰਸ ਤਾਂ ਸ਼ਾਇਦ 6 ਹਫ਼ਤੇ ਹੀ ਰਹੀ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਹੌਸਲਾ ਨਹੀਂ ਦਿਖਾਇਆ ਔਰ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਬਿਲਕੁਲ ਕਾਵਰਡਿਸ, ਇੱਕ ਡਰਪੋਕੀ ਵਾਲਾ ਮਾਹੌਲ ਜਿਹੜਾ ਉਹ ਰੋਲ ਅਦਾ ਕੀਤਾ। ਔਰ ਹੁਣ ਕਿਉਂਕਿ ਇਹ ਜਿਹੜੀ ਕੰਜ਼ਰਵੇਟਿਵਸ ਦਾ ਇੰਡੀਆ ਪ੍ਰਤੀ ਕਿਹੜਾ ਪਿਆਰ ਹੈ ਜਾਂ ਕੀ ਰਿਹਾ, ਪਰ ਹੁਣ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੇ ਮੁੱਦੇ ਹੁਣ ਤੱਕ ਲਏ ਨੇ ਉਹਨਾਂ ਦੇ ਵਿੱਚ ਸਿੱਖ ਫੈਡਰੇਸ਼ਨ, ਉਹਨਾਂ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਇੰਡੀਅਨ ਗਵਰਨਮੈਂਟ ਦੇ ਨਾਲ, ਜਿਹਦੇ 'ਚ ਕਿ ਇੰਡੀਅਨ ਗਵਰਨਮੈਂਟ ਟਾਰਗੇਟ ਕਰ ਰਹੀ ਹੈ ਸਿੱਖ ਡਾਇਸਪੋਰਾ ਨੂੰ। ਔਰ ਇਸੇ ਤਰ੍ਹਾਂ ਉਹਦੇ 'ਚ ਕੈਨੇਡਾ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਕਿਵੇਂ ਉਹਨਾਂ ਦੀ ਫੋਰਨ ਮਿਨਿਸਟਰ ਮੈਲਨ ਜੌਲੀ ਜਿਹੜੀ ਹੈ ਉਹਨੇ ਇਸ ਦੇ ਉੱਤੇ ਗੱਲ ਕੀਤੀ ਸੀ, ਲੇਕਿਨ ਇਹਦੇ ਬਾਵਜੂਦ ਜਿਹੜਾ ਕੋਈ ਯੂਕੇ ਦੇ ਪੱਖ ਤੋਂ ਕੋਈ ਬਹੁਤਾ ਹੁੰਗਾਰਾ ਨਹੀਂ ਆਇਆ। ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਉਹਨੇ ਡੇਵਿਡ ਲੈਮੀ ਨੇ ਸਬਸੀਕੁਐਂਟ ਮੀਟਿੰਗਸ ਵੀ ਕੀਤੀਆਂ ਨੇ ਸਟੇਟ US ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਨਾਲ ਔਰ ਦੂਸਰਿਆਂ ਨਾਲ, ਔਰ ਇਹ ਅਸੀਂ ਹੁਣ ਐਕਸਪੈਕਟ ਕਰਦੇ ਹਾਂ ਕਿ ਵੀ ਇਹ ਇਸ ਦੇ ਉੱਤੇ these are not only with respect to transnational repression and the rule of the law, but also support for Russia and Putin in the Ukraine war, support for Iran and Taliban in Afghanistan। ਕਿ ਇਹ ਇੰਡੀਆ ਦੀਆਂ ਨੀਤੀਆਂ ਜਿਹੜੀਆਂ ਨੇ ਪੁਤਨ ਦੇ ਨਾਲ ਵੀ ਔਰ ਤਾਲਿਬਾਨ ਨਾਲ ਵੀ ਔਰ ਈਰਾਨ ਨਾਲ ਵੀ। ਫਿਰ ਜਿਹੜੀ ਤੀਸਰਾ ਮੈਟਰ ਸਿੱਖ ਫੈਡਰੇਸ਼ਨ ਨੇ ਡੇਵਿਡ ਲੈਮੀ ਦੇ ਨਾਲ ਚੁੱਕਿਆ, ਜਿਹੜਾ ਕਿ ਨੈਕਸਟ ਵੀਕ ਇੰਡੀਆ ਜਾ ਰਿਹਾ, ਕਿ ਵੀ ਉਹ ਜਿਹੜੀ ਇਸ ਵੇਲੇ 40th ਐਨੀਵਰਸਰੀ ਘੱਲੂਘਾਰਾ 84 ਦੀ ਹੈ ਔਰ ਇਹ ਲੇਬਰ ਔਰ ਇਹਨਾਂ ਦਾ ਇਕਰਾਰ ਹੈ ਕਿ ਜੋ ਰੋਲ ਕੰਜ਼ਰਵੇਟਿਵ ਗਵਰਨਮੈਂਟ ਨੇ ਜੂਨ 84 ਦੇ ਘੱਲੂਘਾਰੇ ਮੌਕੇ ਅਦਾ ਕੀਤਾ ਸੀ ਮਾਰਗਰਟ ਥੈਚਰ ਨੇ, ਉਸ ਦੀ ਪਬਲਿਕ ਇਨਕੁਆਇਰੀ, ਜੱਜ ਲੈਡ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ into UK involvement in the June 1984 attack on Sikhs holiest shrine, ਇਸ ਦੇ ਉੱਤੇ ਜਿਹੜਾ ਹੈ ਉਹ ਆਇਆ ਕਿਉਂਕਿ ਥੈਚਰ ਈਰਾ ਦੇ ਵਿੱਚ ਇਹ ਹੋਇਆ 1979 ਤੋਂ 1990 ਤੱਕ ਥੈਚਰ ਪ੍ਰਾਈਮ ਮਿਨਿਸਟਰ ਰਹੀ ਆਲਮੋਸਟ 11 ਸਾਲ। ਔਰ ਉਹਨਾਂ ਨੇ ਕਿਹਾ ਵੀ ਇਹ ਕਿਉਂਕਿ ਇੰਡੀਅਨ ਗਵਰਨਮੈਂਟ ਇਸ ਤੋਂ ਫਿਕਰਮੰਦ ਹੋਏਗੀ ਕਿ ਉਹਨਾਂ ਦੀ ਹਕੀਕਤ ਬਾਹਰ ਆਏਗੀ ਔਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਲੇਬਰ ਪਾਰਟੀ ਆਪਣੇ ਇਸ ਇਕਰਾਰ ਦੇ ਨਾਲ ਅੱਗੇ ਜਾਏਗੀ। ਔਰ ਇਸ ਦੇ ਉੱਤੇ ਫਿਰ ਦਵਿੰਦਰਜੀਤ ਸਿੰਘ ਜਿਹੜੇ ਪ੍ਰਿੰਸੀਪਲ ਐਡਵਾਈਜ਼ਰ ਨੇ ਸਿੱਖ ਫੈਡਰੇਸ਼ਨ UK ਦੇ, ਉਹਨਾਂ ਨੇ ਇਸ ਸਾਰੇ ਦੇ ਉੱਤੇ ਆਪਣੀ ਵੀ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਦਾ ਵਿਜ਼ਿਟ ਰਿਪਰੈਜ਼ੈਂਟਸ ਐਨ ਅਪਰਚੁਨਿਟੀ ਟੂ ਪੁਸ਼ ਫਾਰ ਜਗਤਾਰ's release and return. We have written to David Lammy and told him that British Sikh community expect better from a Labour government given the commitment by Keir Starmer he has given to Jagtar's family and public statements while in opposition. ਕਿ ਆਪੋਜੀਸ਼ਨ 'ਚ ਹੁੰਦਿਆਂ ਤੇ ਬੜੀਆਂ ਸਟੇਟਮੈਂਟਾਂ ਦਿੱਤੀਆਂ ਨੇ, ਉਹਨਾਂ ਦੀ ਫੈਮਿਲੀ ਨਾਲ ਵੀ ਇਕਰਾਰ ਕੀਤਾ ਵੀ ਅਸੀਂ ਜੱਗੀ ਜੌਲ ਨੂੰ ਵਾਪਸ ਲੈ ਆਵਾਂਗੇ। ਔਰ ਇਹ ਹੁਣ ਕਿਉਂਕਿ ਇਹ ਜਾ ਰਿਹਾ ਡੇਵਿਡ ਲੈਮੀ ਔਰ ਉਹਨਾਂ ਨੇ ਕਿਹਾ ਵੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਭਾਈ ਇਹ ਤਿੰਨੋਂ ਇਸ਼ੂ ਜਿਹੜੇ ਨੇ ਜੱਗੀ ਜੌਲ ਦੀ ਰਿਲੀਜ਼, ਇੰਡੀਆ ਨੇ ਜੋ UK ਤੋਂ ਮਦਦ ਲਈ ਜੂਨ 84 40 ਸਾਲ ਪਹਿਲਾਂ ਘੱਲੂਘਾਰੇ ਵਿੱਚ ਉਸ ਦੀ ਤਫਤੀਸ਼ ਔਰ ਉਸ ਦੇ ਉੱਤੇ ਜਿਹੜਾ ਜੱਜ ਦਾ ਜਿਹੜਾ ਇੰਡੀਪੈਂਡੈਂਟ ਜੱਜ ਲੈਡ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਕਮਿਸ਼ਨ ਔਰ ਟਰਾਂਸਨੈਸ਼ਨਲ ਰਿਪਰੈਸ਼ਨ, ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਹੈ ਉਹ ਐਗਰੈਸਿਵ ਸਟਾਂਸ ਲਿਆ ਜਾਏ। ਅਸੀਂ ਸਮਝਦੇ ਹਾਂ ਕਿ ਵੀ ਇਹ ਓਵਰ ਏ ਪੀਰੀਅਡ ਆਫ ਟਾਈਮ ਲੌਬੀ 'ਚੋਂ ਹੀ ਤੁਸੀਂ ਸਿੱਖਦੇ ਹੋ ਕਿ ਇਹ ਇੱਦਾਂ ਦੇ ਮਾਮਲਿਆਂ 'ਚ ਸਾਡੇ ਜਿਹੜਾ ਆਪਣਾ ਸਾਊਥ ਏਸ਼ੀਅਨ ਮਾਈਂਡ ਸੈਟ ਹੈ, ਅਸੀਂ ਤਾਂ ਹੁੰਦਾ ਜੇ ਨਾ ਅਜੇ ਤਾਂ ਨਵੇਂ ਬਣੇ ਨੇ, ਅਜੇ ਨਾਰਾਜ਼ ਨਾ ਹੋ ਜਾਣਾ, ਬਿਲਕੁਲ ਨਹੀਂ। ਇਹ ਐਗਰੈਸਿਵਲੀ ਆਪਣਾ ਸਟਾਂਸ ਤਾਂ ਕਿ ਉਹਨਾਂ ਨੂੰ ਆਨਸਰੇਬਿਲਟੀ ਔਰ ਅਕਾਊਂਟ, ਪੋਲੀਟੀਸ਼ੀਅਨ ਹਰ ਥਾਂ ਦੇ ਬੜੀ ਥਿਕ ਸਕਿਨ ਹੁੰਦੀ ਹੈ, ਬੜੀ ਮੋਟੀ ਚਮੜੀ ਹੁੰਦੀ ਹੈ, ਇਹਨਾਂ ਦੀ ਢੀਠਾਂ ਦੇ ਢੀਠ ਹੁੰਦੇ ਨੇ ਔਰ ਇਹ ਹਰ ਕੋਈ ਜੇ ਇਹਨਾਂ ਦੇ ਸਿਰ ਤੇ ਡੰਡਾ ਨਾ ਹੋਏ ਜਾਂ ਇਹਨਾਂ ਨੂੰ ਇਹ ਫੀਅਰ ਨਾ ਹੋਏ ਕਿ ਵੀ ਇਹ ਸਪੋਰਟ ਲੂਜ਼ ਕਰਨਗੇ, ਵੋਟਾਂ ਲੂਜ਼ ਕਰਨਗੇ ਜਾਂ ਇਹਨਾਂ ਨੂੰ ਥਾਂ ਫਿਰ ਸਿੱਖ ਕਾਲੇ ਝੰਡੇ ਦਿਖਾਣਗੇ ਤੇ ਇਹ ਜਿਹੜੇ ਨੇ ਇਹ ਵੀ ਉਵੇਂ ਹੀ ਕਰਨਗੇ ਜਿਵੇਂ ਬਾਕੀ ਕਰਦੇ ਰਹੇ ਨੇ। ਔਰ ਇਸੇ ਦੌਰਾਨ ਜਿਹੜਾ
ਇੱਕ ਫਿਕਰ ਵਾਲੀ ਘਟਨਾ ਜਦੋਂ ਅਸੀਂ ਕੈਨੇਡਾ ਸੀ ਟੋਰਾਂਟੋ ਪਿਛਲੇ ਵੀਕਐਂਡ ਤੇ ਉਦੋਂ ਇਹ ਸਾਹਮਣੇ ਆਇਆ ਸੀ ਕਿ ਵੀ ਗ੍ਰੇਵਸੈਂਡ ਗੁਰਦੁਆਰੇ ਦੇ ਵਿੱਚ ਯੂਕੇ ਚ ਦੋ ਜਿਹੜੇ ਮਾਈਨਰ ਸੀ ਮੁੰਡੇ ਉਹ ਆਏ, ਉਹਨਾਂ ਨੇ ਮਹਾਰਾਜ ਦੇ ਅੱਗੇ ਰੱਖੀਆਂ ਕਿਰਪਾਨਾਂ ਚੁੱਕੀਆਂ ਔਰ ਬੀਬੀਆਂ ਦੇ ਉੱਤੇ ਅਟੈਕ ਕੀਤਾ, ਕੁਝ ਜ਼ਖਮੀ ਸੀ ਜਗ੍ਹਾ ਉਦੋਂ ਸੀ। ਔਰ ਇਸ ਇਸ਼ੂ ਦੇ ਉੱਤੇ ਅੱਜ ਬੀਬੀ ਪ੍ਰੀਤ ਕੌਰ ਗਿੱਲ ਨੇ ਜਿਹੜਾ ਉਹ ਗ੍ਰੇਵਸੈਂਡ ਦੀ ਇਸ ਘਟਨਾ ਨੂੰ ਲੈ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ ਹੈ ਔਰ ਉਹਨਾਂ ਨੇ ਕਿਹਾ ਕਿ ਬਈ ਇਹ ਐਂਟੀ ਸਿੱਖ ਹੇਟਰਡ ਹੈਗੀ ਹੈ ਔਰ ਇਸ ਨੂੰ ਜਿਵੇਂ ਐਂਟੀ ਸੈਮਿਟਿਕ ਔਰ ਇਸਲਾਮੋਫੋਬੀਆ ਔਰ ਦੂਸਰੇ ਨੇ ਉਹਨਾਂ ਨੂੰ ਇਸ ਪੱਧਰ ਤੇ ਹੀ ਦੇਖਿਆ ਜਾਏ ਔਰ ਇਹ ਸਿੱਖ ਗੁਰਦੁਆਰਿਆਂ ਔਰ ਸਿੱਖ ਕਮਿਊਨਿਟੀ ਦੀ ਸੁਰੱਖਿਆ ਦੇ ਲਈ ਜਿਹੜਾ ਉਹ ਪ੍ਰਬੰਧ ਕੀਤੇ ਜਾਣ। ਹਾਲਾਂਕਿ ਮੈਂ ਇੱਕ ਵੀਡੀਓ ਜਿਹੜੀ ਸਾਡੇ ਕੁਝ ਵੀਰਾਂ ਨੇ ਸਾਨੂੰ ਭੇਜੀ ਉਸ ਦੇ ਵਿੱਚ ਇਹ ਕਹਾਣੀ ਡਿਫਰੈਂਟਲੀ ਪੋਰਟਰੇ ਕੀਤੀ ਜਾ ਰਹੀ ਹੈ, ਮੈਂ ਉਸ ਵੱਲ ਨਹੀਂ ਜਾਵਾਂਗਾ, ਪਰ ਅਸੀਂ ਇਹ ਸਮਝਦੇ ਹਾਂ ਵੀ ਕਿਉਂਕਿ ਇਹ ਮਾਮਲਾ ਤਸ਼ਵੀਸ਼ ਦੇ ਅਧੀਨ ਹੈ, ਇਨਵੈਸਟੀਗੇਸ਼ਨ ਦੇ ਅਧੀਨ ਹੈ ਔਰ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਏ ਔਰ ਇਸ ਨੂੰ ਇਸ ਕਿਸਮ ਦੀਆਂ ਘਟਨਾਵਾਂ ਨੂੰ ਜਿਹੜਾ ਉਹ ਰੋਕਿਆ ਜਾਏ। ਇਸੇ ਤਰ੍ਹਾਂ ਈਵਨ ਸਲੋ ਜਿਹੜਾ ਪ੍ਰੋਮੀਨੈਂਟ ਟਾਊਨ ਹੈ ਉਸ ਦੀਆਂ ਜਿਹੜੀਆਂ ਦੋਨੋਂ ਹੀ ਕੌਂਸਲਮੈਨ ਨੇ, ਇੰਡੀਪੈਂਡੈਂਟ ਕੌਂਸਲਰ ਨੇ ਸਾਬੀਆ ਅਕਰਮ ਤੇ ਵਿਕਾਸ ਸਭਾ, ਉਹਨਾਂ ਨੇ ਸਿੱਖਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਔਰ ਉਹਦਾ ਜਿਹੜੀ ਖਬਰ ਵੀ ਲੱਗੀ ਹੋਈ ਹੈ ਸਲੋ ਆਬਜ਼ਰਵਰ ਦੇ ਵਿੱਚ, ਫੀਅਰਸ ਦੈਟ ਇੰਡੀਅਨ ਗਵਰਨਮੈਂਟ ਟਾਰਗੇਟਿੰਗ ਸਿੱਖ ਐਕਟਿਵਿਸਟ ਇਨ ਸਲੋ, ਔਰ ਉਹਦੇ 'ਚ ਨਾ ਬੀਬੀਆਂ ਨੇ ਜਿਹੜੀਆਂ ਕਾਉਂਸਲਰਸ ਨੇ ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਲਿਖਿਆ ਐਕਸਪ੍ਰੈਸਿੰਗ देयर ਕੰਸਰਨ that it comes after warnings have been raised for the safety of Sikh activists in Britain ਕਿਉਂਕਿ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਪਾਰਟ ਹੈ ਇਸ ਨੂੰ ਹੀ ਯੂਕੇ ਦੇ ਵਿੱਚ, ਕਿਉਂਕਿ ਹੁਣ ਤੱਕ ਤਾਂ ਰਿਸ਼ੀ ਸੁਨਕ ਦੀ ਹਕੂਮਤ ਦੇ ਹੁੰਦੇ ਆ ਸਭ ਕੁਝ ਖਬਰਾਂ ਹੀ ਖਾ ਗਏ ਸੀ ਜਾਂ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਸੀ, ਰਾਦਰ ਉਹਦੇ ਉਲਟ ਜਾ ਕੇ ਉਹਨਾਂ ਦਾ ਉਹ ਮਿਨਿਸਟਰ ਉੱਥੇ ਦਿੱਲੀ ਬਹਿ ਕੇ ਕਹਿੰਦਾ ਸੀ ਅਸੀਂ 1 ਲੱਖ ਪਾਉਂਡ ਰੱਖਿਆ ਜਿਹੜਾ ਖਾਲਿਸਤਾਨੀ ਜਿਹੜੇ ਐਕਸਟ੍ਰੀਮਿਸਟ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੇਗਾ। ਸੋ ਇਹ ਸਾਬੀਆ ਅਕਰਮ ਔਰ ਵਿਕਾਸ ਸਭਾ ਇਹਨਾਂ ਨੇ ਦਾ ਪੇਅਰ ਵਾਂਟ ਦਾ ਕੌਂਸਲ ਟੂ ਰਾਈਟ ਟੂ ਦਾ ਗਵਰਨਮੈਂਟ to strongly convey the very deep concerns felt by slow residents by UK intelligence reports of Indian government agencies targeting Sikh activists in slow ਕਿ ਇਹ UK ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਹੈ ਕਿ ਸਿੱਖ ਐਕਟਿਵਿਸਟ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਔਰ ਕੈਨੇਡੀਅਨ ਗਵਰਨਮੈਂਟ ਔਰ ਇਹ ਸਾਰੇ ਹਵਾਲੇ ਦਿੱਤੇ ਨੇ ਔਰ ਇਹ ਇਸੇ ਇਸ਼ੂ ਦੇ ਉੱਤੇ ਬੋਲਦੇ ਆ ਸਲੋ ਤੋਂ ਜਿਹੜੇ ਐਮਪੀ ਬਣੇ ਨੇ ਤਨਮਨਜੀਤ ਸਿੰਘ ਢੇਸੀ, ਉਹਨਾਂ ਨੇ ਕਿਹਾ ਕਿ ਵੀ ਮੈਨੂੰ ਵੀ ਸਿੱਖ ਰੈਜ਼ੀਡੈਂਟਸ ਨੇ ਕਾਲ ਕੀਤੀ ਹੈ ਕਿ ਵੀ ਉਹ ਐਂਕਸ਼ੀਅਸ ਨੇ, ਫਿਕਰਮੰਦ ਨੇ ਆਪਣੀ ਸੇਫਟੀ ਨੂੰ ਲੈ ਕੇ ਔਰ ਇਹ ਗੁਰਦੁਆਰਾ ਸਿੰਘ ਸਭਾ ਸਲੋ ਗੁਰਦੁਆਰਾ ਨੇ ਵੀ ਗਵਰਨਮੈਂਟ ਨੂੰ ਕਿਹਾ ਵੀ ਉਹ ਪ੍ਰਾਇਓਰਟਾਈਜ਼ ਕਰਨ ਜਿਹੜੇ ਬ੍ਰਿਟਿਸ਼ ਸਿਟੀਜ਼ਨ ਸਿੱਖ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ। ਇਟ ਸਪੋਕ ਆਫ ਦਾ ਟਾਰਗੇਟਿੰਗ ਆਫ ਸਿੱਖਸ ਅਰਾਊਂਡ ਦਾ ਵਰਲਡ ਫॉर देयर ਸਪੋਰਟ ਫॉर ਐਨ ਇੰਡੀਪੈਂਡੈਂਟ ਸਿੱਖ ਸਟੇਟ ਔਰ ਇਹ ਚੰਗੀ ਗੱਲ ਇਹ ਹੈ ਵੀ ਈਵਨ ਇਸ ਸੰਡੇ ਅਬਜ਼ਰਵਰ ਸਲੋ ਅਬਜ਼ਰਵਰ ਦੀ ਖਬਰ ਹੈ ਦਾ ਪ੍ਰਪੋਜ਼ਲ ਬਾਈ ਕਾਉਂਸਲਰਸ ਅਕਰਮ ਐਂਡ ਸਭਾ who both have Muslim backgrounds is set to be debated by slow borough council on Thursday ਕਿਉਂਕਿ ਉਹਨਾਂ ਨੇ ਮਤਾ ਪ੍ਰਪੋਜ਼ਲ ਲਿਆਂਦੀ ਹੈ ਔਰ ਇਹ ਚੰਗੀ ਗੱਲ ਹੈ ਕਿ ਭਾਈ ਇਹ ਦੋਵੇਂ ਹੀ ਜਿਹੜੇ ਮੁਸਲਿਮ ਬੈਕਗਰਾਉਂਡ ਦੀਆਂ ਕਾਉਂਸਲਰਸ ਨੇ ਉਹਨਾਂ ਉਹ ਇਹ ਸਮਝਦੇ ਨੇ ਕਿ ਵੀ ਅੱਜ ਕਿਹਦੀ ਵਾਰੀ ਹੈ, ਕੱਲ ਨੂੰ ਕਿਹਦੀ ਵਾਰੀ ਹੈ ਔਰ ਆਲਰੇਡੀ ਇਸ ਮੁੱਦੇ ਦੇ ਉੱਤੇ ਇੰਡੀਆ ਬੜੀ ਬੇਸ਼ਰਮੀ ਦੇ ਨਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਤੁਲਿਆ ਹੋਇਆ। ਸੋ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਵੀ ਇਹਨਾਂ ਨੇ ਸਵਾਲ ਚੁੱਕਿਆ ਔਰ ਨਾਲ ਦੀ ਨਾਲ ਅਸੀਂ ਸਮਝਦੇ ਹਾਂ ਕਿ ਸਿੱਖ ਫੈਡਰੇਸ਼ਨ ਯੂਕੇ ਦੇ ਜਿਹੜੇ ਦੋਨੋਂ ਹੀ ਉਹਨਾਂ ਦੇ ਪ੍ਰੈਸ ਬਰੀਫਸ ਨੇ ਉਹਨਾਂ ਦੀ ਅਸੀਂ ਫੁੱਲੀ ਹਮਾਇਤ ਕਰਦੇ ਹਾਂ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA
ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ਼ਹੀਦ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੇ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਹੇ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਈ ਭਾਗ ਲੈਣਗੇ। ਖਿਡਾਰੀਆਂ ਵਾਸਤੇ theyoung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਆਪ ਦੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। तो ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਰੂਸ ਦੌਰੇ ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਵੱਲੋਂ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ। ਹੁਣ ਰੂਸ ਦੇ ਫੋਰਨ ਮਿਨਿਸਟਰ ਮਿਸਟਰ ਲੈਵਰੋਵ ਨੇ ਭਾਰਤ ਰੂਸ ਸਬੰਧਾਂ ਸੰਬੰਧੀ ਲੰਬਾ ਚੌੜਾ ਜਿਹੜਾ ਬਿਆਨ ਦਿੱਤਾ ਹੈ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਆਪਣੀ ਡਿਫੈਂਸ ਵਿੱਚ ਕਿਉਂ ਨਹੀਂ ਬੋਲਦਾ ਕਿ ਉਸ ਨੂੰ ਰੂਸੀ ਵਕਾਲਤ ਦੀ ਕਿਉਂ ਲੋੜ ਪੈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹ ਤਾਂ ਦੇਖਿਆ ਜਾਂ ਸੁਣਿਆ ਸੀ ਜਾਂ ਇਵੇਂ ਹੁੰਦਾ ਹੈ ਕਿ ਜਦੋਂ ਕੋਈ ਆਪਣਾ ਡਿਫੈਂਸ ਦੇ ਰਿਹਾ ਹੁੰਦਾ ਹੈ ਤੇ ਉਹਨੂੰ ਲੱਗਦਾ ਹੈ ਵੀ ਉਹਦਾ ਡਿਫੈਂਸ ਕਮਜ਼ੋਰ ਹੈ ਤੇ ਉਹ ਫਿਰ ਕਿਸੇ ਤਗੜੇ ਨੂੰ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਜੋ ਮੈਂ ਕਿਹਾ ਉਹਨੂੰ ਦੁਹਰਾ। ਪਰ ਇਹ ਮੈਂ ਜਦੋਂ ਇਹ ਸਾਰੀ ਸਟੇਟਮੈਂਟ ਦੇਖੀ, ਕਿਉਂਕਿ ਰਸ਼ੀਆ ਦਾ ਫੋਰਨ ਮਿਨਿਸਟਰ ਮਿਸਟਰ ਲੈਵਰੋਵ ਅੱਜ ਕੱਲ੍ਹ ਨਿਊਯਾਰਕ 'ਚ ਆਇਆ ਹੋਇਆ ਹੈ ਔਰ ਕਿਉਂਕਿ ਜਿਹੜੀ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਹੁੰਦੀ ਹੈ ਰੋਟੇਸ਼ਨ ਵਾਈਜ਼ ਇੱਕ ਜਿਹੜਾ ਮਹੀਨਾ ਕੋਈ ਕੰਟਰੀ ਪ੍ਰੀਜ਼ਾਈਡ ਕਰਦਾ ਔਰ ਇਹ ਜੁਲਾਈ ਦੇ ਮਹੀਨੇ ਮਿਸਟਰ ਰਸ਼ੀਆ ਦੇ ਕੋਲ ਪ੍ਰੈਜ਼ੀਡੈਂਸੀ ਹੈ ਸਿਕਿਉਰਿਟੀ ਕਾਉਂਸਲ ਦੀ। ਸੋ ਲੈਵਰੋਵ ਵੀ ਉਹਨੂੰ ਜਿਹੜਾ ਉਹ ਪ੍ਰੀਜ਼ਾਈਡ ਕਰ ਰਿਹਾ ਉਹਨਾਂ ਮੀਟਿੰਗਸ ਨੂੰ। ਔਰ ਇਸ ਮੌਕੇ ਦੇ ਉੱਤੇ ਉਸਨੇ ਜਿਵੇਂ ਇੰਡੀਆ ਦੇ ਡਿਫੈਂਸ ਦੇ ਵਿੱਚ, ਕਿਉਂਕਿ ਅਸੀਂ ਵੀ ਲਗਾਤਾਰ 2-3 ਪ੍ਰੋਗਰਾਮ ਇਸ ਦੇ ਉੱਤੇ ਕੀਤੇ ਸੀ ਕਿ ਕਿਵੇਂ ਜਿਹੜੀ ਬੇਅਰ ਹੱਗ ਹੈ ਮੋਦੀ ਔਰ ਪੁਤਿਨ ਦੀ, ਔਰ ਇੱਕ ਪਾਸੇ 32 ਮੁਲਕ ਨੈਟੋ ਦੇ ਜਦੋਂ ਕਿ ਵਾਸ਼ਿੰਗਟਨ DC 'ਚ ਮਿਲ ਰਹੇ ਸੀ ਔਰ ਬਾਈਡਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਪਹਿਲਾਂ ਆਪਣੀ ਉਹ ਸਟਰੋਂਗ ਵਿਕਟ ਦਿਖਾ ਰਿਹਾ ਸੀ ਕਿ ਵੀ ਕਿਵੇਂ ਜਿਹੜੇ ਨੈਟੋ ਐਲਾਈ ਨੇ ਇੱਕ ਝੰਡੇ ਥੱਲੇ ਲਿਆਂਦੇ ਨੇ ਔਰ ਯੂਕਰੇਨ ਦੇ ਲਈ ਸਪੋਰਟ ਦਾ ਬੇਸ ਉਹ ਇਵੇਂ ਬਣਾ ਰਿਹਾ ਸੀ ਕਿ ਜੇ ਆਉਂਦੀ ਟਰਮ ਵੇੜੇ ਉਹ ਨਾ ਵੀ ਹੋਏ ਤੇ ਘੱਟੋ ਘੱਟ ਟਰੰਪ ਉਹਨੂੰ ਜਿਹੜਾ ਉਹ ਛੇੜਖਾਨੀ ਨਾ ਕਰੇ, ਜਿਵੇਂ ਉਸ ਦੀ ਅਦਰਵਾਈਜ਼ ਲਾਈਨ ਹੈ ਉਸ ਲੜਾਈ ਨੂੰ ਬਿਲਕੁਲ ਜਿਹੜਾ ਉਹ ਰਿਜੈਕਟ ਕਰਦਾ। ਪਰ ਉਸ ਸਾਰੇ ਨੂੰ ਜੇ ਬਿਲਕੁਲ ਇਹ ਕਹੋ ਕਿ ਉਹ ਕਲਾਈਮੈਕਸ ਦਾ ਐਂਟੀ ਕਲਾਈਮੈਕਸ ਕੀਤਾ ਤੇ ਉਹ ਮੋਦੀ ਨੇ
ਐਨ ਉਸ ਮੌਕੇ ਦੇ ਉੱਤੇ ਪੁਤਿਨ ਦੇ ਕੋਲ ਔਰ ਉਹਨੂੰ ਜੱਫੀ ਪਾ ਔਰ ਫਿਰ ਉਹਦੇ ਢਾਂਚੇ 'ਚ ਜਾ ਕੇ ਖਾਣਾ ਖਾ ਔਰ ਗ੍ਰੇਟ ਫਰੈਂਡ, ਮਾਈ ਫਰੈਂਡ, ਲਵਿੰਗ ਫਰੈਂਡ, ਪਤਾ ਨਹੀਂ ਕਿਹੜਾ ਕਿਹੜਾ ਫਰੈਂਡ, ਉਹ ਇਸ ਕਿਸਮ ਦੀ ਬੋਲੀ ਉੱਥੇ ਬੋਲੀ ਔਰ ਉਸ ਦਾ ਨੋਟਿਸ ਲਿਆ। ਹਾਲਾਂ ਅਮਰੀਕਨ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਔਰ ਪੈਂਟਾਗਨ ਵਾਲਿਆਂ ਨੇ ਤਾਂ ਥੋੜ੍ਹਾ ਜਿਹਾ ਰਿਸਟ੍ਰੇਨ ਰੱਖਿਆ। ਹਾਲਾਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਵਾਚ ਕਰ ਰਹੇ ਹਾਂ ਸਿਚੁਏਸ਼ਨ ਨੂੰ ਔਰ ਇਵੇਂ, ਪਰ ਜਿਹੜੇ ਐਰਿਕ ਗਾਰਸੈਟੀ ਅਮਰੀਕਾ ਦੇ ਇੰਡੀਆ 'ਚ ਐਂਬੈਸਡਰ, ਉਹਨਾਂ ਨੇ ਤਾਂ ਖੁੱਲ੍ਹ ਕੇ ਇੰਡੀਆ ਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਇਹ ਜਿਹੜੀ ਤੁਹਾਡੀ ਲਾਈਨ ਹੈ, ਕਿਉਂਕਿ ਇੰਡੀਆ ਨੇ ਜਾਂ ਉਹਨਾਂ ਦੇ ਐਸ ਜੈਸ਼ੰਕਰ ਨੇ ਜਿਹੜਾ ਡਿਫੈਂਸ ਲਾਈਨ ਲਈ ਸੀ ਸਟ੍ਰੈਟੇਜਿਕ ਆਟੋਨਮੀ ਦੀ, ਉਹਨੇ ਗੱਲ ਕੀਤੀ ਸੀ ਕਿ ਜੀ ਅਸੀਂ ਸਟ੍ਰੈਟੇਜਿਕ ਆਟੋਨਮੀ, ਔਰ ਉਹਨੇ ਐਰਿਕ ਗਾਰਸੈਟੀ ਨੇ ਕਿਹਾ ਵੀ ਕੋਈ ਜਦੋਂ ਤੁਸੀਂ ਐਲਾਈ ਹੁੰਦੇ ਹੋ ਔਰ ਕਿਸੇ ਵੇਲੇ ਵੀ ਜਿਹੜੀ ਵਾਰ ਹੋ ਸਕਦੀ ਹੈ ਉੱਥੇ ਕੋਈ ਸਟ੍ਰੈਟੇਜਿਕ ਆਟੋਨਮੀ ਨਹੀਂ ਹੁੰਦੀ। ਔਰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਕਨਕਲੂਡਿੰਗ ਫਰੇਜ਼ ਸੀ ਜਿਸ ਨੇ ਇਹ ਕਹੋ ਵੀ ਭਾਰਤੀ ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਦੇ ਚਿਲ ਡਾਊਨ ਦਾ ਸਪਾਈਨ, ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਕੰਬਣੀ ਛੇੜ ਦਿੱਤੀ, ਉਹ ਸੀ ਕਿ ਵੀ ਇਹ ਭਾਰਤ ਜਿਹੜਾ ਅਮਰੀਕਾ ਦੀ ਦੋਸਤੀ ਨੂੰ ਫॉर ਗ੍ਰਾਂਟਡ ਨਾ ਲਏ। ਸੋ ਇਹ ਫਾਈਨਲ ਵਾਰਨਿੰਗ ਦੇ ਨੇੜੇ ਆ ਕੇ ਖਰੋਣ ਦੀ ਲਾਈਨ ਸੀ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਈਵਨ ਉਸ ਵਿਜ਼ਿਟ ਦੇ ਮੌਕੇ ਦੇ ਉੱਤੇ ਹੀ ਜਿਵੇਂ ਜ਼ੈਲੈਂਸਕੀ ਨੇ ਲਾਈਨ ਲਈ ਸੀ, ਫੌਰਨ ਟਵੀਟ ਕੀਤਾ ਸੀ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿ ਵੀ ਇਹ ਬਹੁਤ ਵੱਡੀ ਬਿਟਰੀਅਲ ਹੈ, ਪੀਸ ਦੀ ਜਿਹੜਾ ਪਿੱਠ 'ਚ ਵੀ ਛੁਰਾ ਮਾਰਨਾ ਹੈ, ਔਰ ਇਹ ਜਿਹੜਾ ਆਪਟਿਕ ਹੈ ਬੜਾ ਦੁਖਦਾਈ ਹੈ ਕਿ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲਾ ਇੱਕ ਮਾਸ ਮਰਡਰ ਦੇ ਨਾਲ ਬਗਲਗੀਰ ਹੋ ਰਿਹਾ। ਹੁਣ ਇਸ ਸਭ ਦੀ ਬੈਕਗਰਾਊਂਡ ਦੇ ਵਿੱਚ ਅਦਰਵਾਈਜ਼ ਜਿਵੇਂ ਉੱਥੇ ਬੈਠੇ ਭਾਰਤ ਦੇ ਉਹ ਸਾਰੇ ਕੋਈ ਗੋਬਰ ਆਰੀਆ ਤੇ ਕੋਈ ਦੂਜੇ ਤੇ ਕੋਈ ਤੀਜੇ ਨੇ ਸਭ ਨੂੰ ਸੱਪ ਸੁੰਘਿਆ ਹੋਇਆ ਸੀ। ਕਿਸੇ ਨੇ ਕੋਈ ਅਮਰੀਕਾ ਦੇ ਖਿਲਾਫ ਉਵੇਂ ਜ਼ਹਿਰ ਨਹੀਂ ਉਗਲਿਆ ਜਿਵੇਂ ਜਸਟਿਨ ਟਰੂਡੋ ਜਾਂ ਕੈਨੇਡਾ ਦੇ ਖਿਲਾਫ ਉਗਲਦੇ ਨੇ ਜਾਂ ਅਦਰਵਾਈਜ਼ ਹੁੰਦਾ। ਪਰ ਔਰ ਨਾ ਹੀ ਈਵਨ ਫੋਰਨ ਮਿਨਿਸਟਰ ਨੇ ਜਾਂ ਮੋਦੀ ਨੇ ਵੀ ਇਸ ਦੇ ਉੱਤੇ ਕੋਈ ਲਫ਼ਜ਼ ਨਹੀਂ ਕਿਹਾ, ਕੋਈ ਹੋਰ ਲਾਈਨ ਇਹਦੇ 'ਤੇ ਨਹੀਂ ਆਈ ਕਿ ਜੀ ਉਹਨਾਂ ਨੇ ਡਿਫੈਂਡ ਕੀਤਾ। ਹਾਲਾਂ ਇੱਥੇ ਲਗਾਤਾਰਤਾ ਨਾਲ ਇਹ ਆਰਟੀਕਲ ਵੀ ਚੱਲਦੇ ਰਹੇ ਔਰ ਉਹਦੇ 'ਚ ਫੋਰਨ ਮੈਗਜ਼ੀਨ ਹੋਏ ਔਰ ਦੂਸਰੀਆਂ ਫੋਰਨ ਅਫੇਅਰਸ ਮੈਗਜ਼ੀਨ ਹੋਏ, ਉਹਦੇ ਸਭ ਨੇ ਕਿਹਾ ਵੀ ਇੰਡੀਆ ਬਿਲਕੁਲ ਡਿਸਟਰਸਟਫੁਲ ਹੈ, ਮਤਲਬ ਇਸ ਦੇ ਉੱਤੇ ਟਰਸਟ ਨਹੀਂ ਕੀਤਾ ਜਾ ਸਕਦਾ, ਇਹ ਬਿਲਕੁਲ ਬੇਇਤਬਾਰ ਹੈ। ਔਰ ਕਿਸੇ ਨੇ ਕਿਹਾ ਕਿ ਜੀ ਇਹਦਾ ਕੰਮ ਹੋ ਗਿਆ ਹੋਇਆ, ਇਹ ਤਾਂ ਰਸ਼ੀਆ ਦੇ ਪੈਰ ਫੜੇ ਨੇ ਇਹਨੇ ਜਾ ਕੇ। ਔਰ ਇੱਕ ਪਾਸੇ ਜਿੱਥੇ ਉਹ ਚਾਈਨਾ ਨੂੰ ਆਪਣਾ ਐਨਮੀ ਕਹਿ ਕੇ ਜਾਂ ਦੂਜਾ ਅਮਰੀਕਾ ਦੀ ਮਦਦ ਮੰਗਦਾ ਹੈ, ਤੇ ਜਿਸ ਰਸ਼ੀਆ ਦੀ ਸ਼ਰਨ ਦੇ ਵਿੱਚ ਰੂਸਮ ਸ਼ਰਣਮ ਗੱਛਾਮੀ ਕਰਕੇ ਗਿਆ, ਉਹ ਰੂਸ ਤਾਂ ਚੀਨ ਦੇ ਪੈਰਾਂ 'ਚ ਬੈਠਾ ਹੈ। ਸੋ ਅਮਰੀਕਾ ਨੂੰ ਲੱਗਾ ਵੀ ਇਹ ਅਲਟੀਮੇਟਲੀ ਖੇਡ ਕੀ ਹੋ ਗਈ ਕਿ ਵੀ ਰਸ਼ੀਆ ਇਹ ਸਾਰੇ ਯੂਕਰੇਨ ਪੀਰੀਅਡ ਦੇ ਵਿੱਚ ਔਰ ਨੈਟੋ ਨੇ ਜਿਹੜੇ ਮਤੇ ਵੀ ਕੀਤੇ ਕਿ ਵੀ ਯੂਕਰੇਨ ਦੀ ਵਾਰ ਮਸ਼ੀਨਰੀ ਨੂੰ ਸਾਰੀ ਨੂੰ ਜਿਹੜਾ ਹੈ ਉਹ ਇਹਦੇ ਬਾਵਜੂਦ ਅਮਰੀਕਾ ਔਰ ਨੈਟੋ ਸਪੋਰਟ ਕਰ ਰਹੀ ਹੈ, ਪਰ ਰਸ਼ੀਆ ਦਾ ਸਾਰਾ ਬਿਲਟ ਅਪ ਔਰ ਸਿਸਟਮ ਉਹਨੂੰ ਚਾਈਨਾ ਸਪੋਰਟ ਕਰ ਰਿਹਾ ਔਰ ਇੰਡੀਆ ਜਾ ਕੇ ਰੂਸ ਦੇ ਪੈਰਾਂ 'ਚ ਹੈ, ਰੂਸ ਚੀਨ ਦੇ ਪੈਰਾਂ 'ਚ ਬੈਠਾ। ਹੁਣ ਇਸ ਸਭ ਤੋਂ ਬਾਅਦ ਇਹ ਮੈਨੂੰ ਕਿਉਂਕਿ ਸਟੇਟਮੈਂਟ ਮੈਨੂੰ ਅਨਯੂਜੂਅਲ ਲੱਗੀ ਕਿ ਜਿਸ ਐਕਸਟੈਂਟ ਤੱਕ ਜਾ ਕੇ ਇਹਨੇ ਮਿਸਟਰ ਲੈਵਰੋਵ ਨੇ ਇੰਡੀਆ ਨੂੰ ਡਿਫੈਂਡ ਕੀਤਾ, ਮੈਨੂੰ ਲੱਗਦਾ ਕਿ ਵੀ ਇਹ ਆਪਣੇ ਆਪ 'ਚ ਹੀ ਸ਼ੋਅ ਕਰਦਾ ਹੈ ਕਿ ਭਾਰਤ ਜਿਹੜਾ ਹੈ ਅਗੇਨ ਜਿਵੇਂ ਕੋਲਡ ਵਾਰ ਈਰਾ ਦੇ ਵਿੱਚ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਸਟੇਟ ਸੀ। ਔਰ ਮੈਂ ਅਕਸਰ ਆਪਣੀਆਂ ਜਦੋਂ ਵੀ ਕਦੇ ਮੈਨੂੰ ਕੋਈ ਪ੍ਰੈਜੈਂਟੇਸ਼ਨ ਦਾ ਮੌਕਾ ਮਿਲਦਾ ਵਾਸ਼ਿੰਗਟਨ ਡੀਸੀ 'ਚ, ਮੈਂ ਇਹ ਕਹਿੰਦਾ ਹੁੰਦਾ ਕਿ ਵੀ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਕੋਲਡ ਵਾਰ ਈਰਾ ਦਾ ਕਿ ਇੰਡੀਆ ਹੈਜ਼ ਵੋਟਡ ਮੋਰ ਟਾਈਮਸ ਅਗੇਂਸਟ ਯੂਨਾਈਟਿਡ ਸਟੇਟਸ ਦੈਨ USSR ਇਟਸੈਲਫ। USSR ਸੋਵੀਅਤ ਯੂਨੀਅਨ ਦਾ ਆਫੀਸ਼ੀਅਲ ਨੇਮ ਸੀ। ਔਰ ਹੁਣ ਇਹ ਜਿਹੜਾ ਸਾਰਾ ਵਰਤਾਰਾ ਹੈ, ਹੁਣ ਰਸ਼ੀਆ ਨੇ ਜਿਵੇਂ ਡਿਫੈਂਡ ਕਰਨ ਦੇ ਲਈ ਇੰਡੀਆ ਨੂੰ ਜਿਸ ਹੱਦ ਤੱਕ ਲੈਵਰੋਵ ਗਿਆ, ਉਹ ਤਾਂ ਇਵੇਂ ਹੀ ਹੈ ਵੀ ਆਪਣੇ ਖੰਭਾਂ ਥੱਲੇ ਲੈ ਲਿਆ ਕਿ ਨਾ ਸਾਡੇ ਬਚੁੰਗੜੇ ਨੂੰ ਨਾ ਕੁਛ ਕਹਿਣਾ, ਇਹਨੂੰ ਤਾਂ ਬੁਖਾਰ ਚੜ ਜਾਂਦਾ ਵਿਚਾਰਿਆਂ ਨੂੰ, ਜੇ ਇਹਨੂੰ ਕੋਈ ਐਂ ਵੀ ਘੂਰੀ ਪਾਏ ਤੁਸੀਂ ਤਾਂ ਚਪੇੜ ਕੱਢਣ ਨੂੰ ਮਾਰਨ ਨੂੰ ਫਿਰਦੇ ਹੋ। ਨਾ 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 ਨਾ, ਇਹ ਤਾਂ ਬੜਾ ਵਿਚਾਰਾ ਜਿਹੜਾ ਉਹ ਨਾਜ਼ੁਕ ਹੈ। ਔਰ ਇਹਨਾਂ ਦੀ ਆਪਣੇ ਮੀਡੀਆ ਨੇ, PTI ਨੇ, ਕਿਉਂਕਿ ਜੇ ਤਾਂ ਕੋਈ ਹੋਰ ਮੀਡੀਆ ਦਾ ਫਿਰ ਤਾਂ ਕਹਿਣਗੇ ਜੀ ਇਹ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਹੈਡਲਾਈਨ ਹੀ ਇਹ ਹੈ, ਇੰਡੀਆ ਸਬਜੈਕਟ ਟੂ ਐਨੋਰਮਸ ਕੰਪਲੀਟਲੀ ਅਨਜਸਟੀਫਾਈਡ ਪ੍ਰੈਸ਼ਰ due to energy ties with Russia, Russian foreign minister Lavrov। ਔਰ ਉਹਨੇ ਕਿਹਾ ਜੀ ਇਹ ਇੰਡੀਆ ਦੇ ਉੱਤੇ ਜਿਹੜਾ ਬਹੁਤ ਸਾਰਾ ਪ੍ਰੈਸ਼ਰ
ਇਹ ਬਿਲਟ ਕਰ ਰਹੇ ਨੇ ਪੱਛਮੀ ਮੁਲਕ, ਇਹ ਬਿਲਕੁਲ ਅਨਜਸਟੀਫਾਈਡ ਹੈ, ਬਿਲਕੁਲ ਗੈਰ ਨਿਆਂ ਸੰਗਤ ਹੈ, ਕਿਉਂਕਿ ਇੰਡੀਆ ਨੇ ਤਾਂ ਐਨਰਜੀ ਟਾਈਜ਼ ਰਸ਼ੀਆ ਦੇ ਨਾਲ ਆਪਣੀ ਐਨਰਜੀ ਦੇ ਲਈ ਉਹਦੇ ਨੇੜੇ ਲੱਗਾ ਹੋਇਆ। ਅੱਛਾ, ਫਿਰ ਇੱਥੇ ਹੀ ਬਸ ਨਹੀਂ, ਉਹਨੂੰ ਇਹ ਵੀ ਲੱਗਦਾ ਵੀ ਭਾਰਤ ਨੂੰ ਤਾਂ ਉਹਨਾਂ ਨੇ ਇਵੇਂ ਅਮਰੀਕਾ ਜਾਂ ਦੂਜੇ ਦਬਕੇ ਮਾਰ ਰਿਹਾ ਜਿਵੇਂ ਮੁੰਡੂ ਨੂੰ ਹੁੰਦਾ ਵੀ ਜਾਂ ਮੁੰਡੂ ਇਹ ਲਿਆ ਜਾਂ ਮੁੰਡੂ ਤੋਂ ਇਹ ਨਹੀਂ ਲਿਆ। ਉਹ ਕਹਿ ਰਿਹਾ ਇੰਡੀਆ ਇਜ਼ ਏ ਗ੍ਰੇਟ ਪਾਵਰ that determines its national interests and chooses its partners। ਬਹੁਤ ਵੱਡੀ ਪਾਵਰ ਹੈ, ਉਹਨੇ ਖੁਦ ਡਿਸਾਈਡ ਕਰਨਾ ਉਹਦੇ ਸਾਥੀ ਕੋ। ਇਹ ਗੱਲ ਇੰਡੀਆ ਕਿਉਂ ਨਹੀਂ ਕਹਿ ਸਕਦਾ ਕਿ ਜੀ ਵੀ ਆਰ ਏ ਗ੍ਰੇਟ ਪਾਵਰ, ਵੀ ਵਿਲ ਸੀ, ਅਸੀਂ ਕਿਤੇ ਨਾਲ ਜਾਣਾ, ਅਸੀਂ ਤੁਹਾਡੀ ਕਿਉਂ ਪਰਵਾਹ ਕਰੀਏ, ਉਸ ਤੋਂ ਕੀ ਘਵਾਣ ਦੀ ਲੋੜ ਹੈ। ਇੰਡੀਆ ਇਜ਼ ਏ ਗ੍ਰੇਟ ਪਾਵਰ that determines its national interest and chooses its partners। Russian Foreign Minister Sergei Lavrov has said, describing as completely unjustified the enormous pressure on New Delhi due to its energy cooperation with Moscow। और ये उन्हें प्रेस कॉन्फ्रेंस जी यूनाइटेड नेशंस दे विच कीती, उस दे विच उन्हें कहा कि ये जड़ा सारा क्रिटिसिज्म है पुतिन और मोदी दी मीटिंग तो बाद है। आई थिंक इंडिया इज ए ग्रेट पावर दैट सेट्स इट्स ओन नेशनल इंटरेस्ट, डिटरमिन्स इट्स ओन नेशनल इंटरेस्ट and chooses its own partners, and we know that India is being subject to enormous pressure, completely unjustified pressure in the international arena। मैं already repeat कीता है। फिर उन्हें ये भी कहा कि भी ये होर भी वड्डी गल है कि भी जेलेंस्की ने भी जड़ा यूक्रेनियन प्रेजिडेंट है उन्हें इंडिया बारे बड़ा भद्दी शब्दावली इस्तेमाल की। इट्स ए ह्यूज डिसअपॉइंटमेंट एंड ए devastating blow टू पीस एफर्ट्स। ये ਜ਼ੈਲੈਂਸਕੀ ਦੇ ਬਿਆਨ ਨੂੰ ਉਹਨੇ ਕੋਟ ਕੀਤਾ ਕਿ ਉਹਨੇ ਕਿਹਾ, ਔਰ ਉਹਨੇ ਕਿਹਾ ਜੀ ਇਹਦਾ ਨਤੀਜਾ ਇੰਡੀਆ ਨੇ ਯੂਕਰੇਨ ਦੇ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਕਿ ਜੀ ਇਹ ਕਿਉਂ, ਇੰਡੀਆ ਕਿਉਂ ਨਹੀਂ ਕਹਿੰਦਾ ਕਿ ਜੀ ਅਸੀਂ ਆਲਰੇਡੀ ਉਹਨਾਂ ਨੂੰ ਸਮਣ ਕਰਕੇ ਜਿਹੜਾ ਉਹ ਪ੍ਰੋਟੈਸਟ ਕੀਤਾ ਕਿ ਜੀ ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਕਿਉਂ ਕਿਹਾ। ਔਰ ਇਸ ਦੇ ਉੱਤੇ ਸਗੋਂ ਇਹ ਕਹਿ ਰਿਹਾ ਲੈਵਰੋਵ, the ambassadors were really behaving as if they were hooligans, he said, referring to the remarks made by some other Ukrainian envoys। ਕੱਲਾ ਜ਼ੈਲੈਂਸਕੀ ਨੇ ਤਾਂ ਕਿਹਾ ਹੀ ਕਿਹਾ, ਦੂਜੇ ਵੀ ਜਿਹੜੇ ਉਹਨਾਂ ਦੇ ਐਂਬੈਸਡਰ ਸੀ ਯੂਕਰੇਨ ਦੇ, ਉਹ ਕਹਿੰਦਾ ਗੁੰਡੇ ਨੇ, ਹੂਲੀਗਨਸ ਨੇ ਜਿਨ੍ਹਾਂ ਨੇ ਇਹ ਕਿਹਾ। ਲੈਵਰੋਵ ਨੋਟਡ ਕਿ ਵੀ ਇੰਡੀਆ ਨੇ ਤਲਬ ਕੀਤਾ। ਔਰ ਫਿਰ ਜਿਹੜਾ ਲੈਵਰੋਵ ਨੇ ਜੈ ਸ਼ੰਕਰ ਨੂੰ ਕੋਟ ਕੀਤਾ ਜੀ ਕਿ ਉਹਨੇ ਸਟੈਟਿਸਟਿਕਸ ਦੱਸੀਆਂ ਕਿ ਵੀ ਵੈਸਟ ਕਿੰਨਾ ਤੇਲ ਲੈ ਰਿਹਾ ਤੇ ਫਲਾਣਾ ਕਿਵੇਂ ਲੈ ਰਿਹਾ। But the fact that West is exhibiting its displeasure to powers like China, like India, well, it shows their lack of erudition, their inability to partake in diplomacy, and also speak to the failure of political analysts। उन्हें इंडिया ਨੂੰ डिफेंड कर रहा कि ये ਜਿਹੜਾ ਇਹਨਾਂ ਦਾ ਕ੍ਰਿਟਿਸਿਜ਼ਮ ਹੈ ਸ਼ੋ ਕਰਦਾ ਵੀ ਇਹਨਾਂ ਨੂੰ ਅਕਲ ਨਹੀਂ ਹੈ, ਇਹਨਾਂ ਨੂੰ ਡਿਪਲੋਮੇਸੀ ਦਾ ਨਹੀਂ ਪਤਾ, ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਨੀਡਸ ਨੇਸ਼ਨ ਦੀਆਂ ਹੁੰਦੀਆਂ ਨੇ ਇਹ ਉਹ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਾ ਕਿ ਵੀ ਇਹ ਹੁਣ ਜਦੋਂ ਇਵੇਂ ਆ ਜਾਏ ਕਿ ਭਾਈ ਅਸੀਂ ਰੂਸਮ ਸ਼ਰਣਮ ਗੱਛਾਮੀ ਤਾਂ ਪਹਿਲਾਂ ਹੀ ਸੀ, ਹੁਣ ਉਹ ਜਿਹੜਾ ਉਹਦਾ ਕ੍ਰਿਟਿਸਿਜ਼ਮ ਹੈ ਉਹਨੂੰ ਡਿਫੈਂਡ ਕਰਨ ਲਈ ਵੀ ਰੂਸਮ ਸ਼ਰਣਮ ਗੱਛਾਮੀ ਹੈ। ਔਰ ਨਾਲ ਦੀ ਨਾਲ ਹੁਣ ਜਿਹੜਾ ਰੂਸ ਇੰਡੀਆ ਨੂੰ ਡਿਫੈਂਡ ਕਰ ਰਿਹਾ, ਜੋ ਤੁਸੀਂ ਦੂਸਰੀ ਖਬਰ ਰਾਇਟਰ ਦੇ ਹਵਾਲੇ ਨਾਲ ਦੇਖਦੇ ਹੋ, ਚਾਈਨਾ ਰਸ਼ੀਆ ਕਿਕ ਆਫ ਲਾਈਵ ਫਾਇਰ ਨੇਵਲ ਐਕਸਰਸਾਈਜ਼ਸ ਇਨ ਸਾਊਥ ਚਾਈਨਾ ਸੀ। ਹੁਣ ਇੰਡੀਆ ਦੱਸੇ ਵੀ ਕਿਹਦੇ ਨਾਲ ਖੜਾ, ਕਿਉਂਕਿ ਸਾਊਥ ਚਾਈਨਾ ਸੀ ਪਾਲਿਸੀ ਦੇ ਵਿੱਚ ਇੰਡੀਆ, ਅਮਰੀਕਾ, ਆਸਟ੍ਰੇਲੀਆ, ਫਿਲੀਪੀਨਸ ਇੱਕ ਬਲਾਕ 'ਚ ਨੇ। ਅਮਰੀਕਾ ਨੇ ਲੌਜਿਸਟਿਕ ਵੀ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਹੁਣ ਉਸੇ ਹੀ ਜਿੱਥੇ ਪੁਤਿਨ ਦੀ ਕੱਛ 'ਚ ਵੜਿਆ ਜਾ ਕੇ ਮੋਦੀ, ਉਹ ਰਸ਼ੀਆ ਚਾਈਨਾ ਦੇ ਨਾਲ, ਚਾਈਨਾ ਰਸ਼ੀਆ ਕਿਕ ਆਫ ਲਾਈਵ ਫਾਇਰ ਨੇਵਲ ਐਕਸਰਸਾਈਜ਼, ਲਾਈਵ ਫਾਇਰ ਜਿਉਂਦੇ ਕਾਰਤੂਸ ਵਾਲੀ ਜਿਹੜੀ ਐਕਸਰਸਾਈਜ਼ ਨੇ। ਦਾ ਡ੍ਰਿਲਸ ਫੋਲੋ ਕੰਪਲੀਸ਼ਨ ਆਫ ਏ ਸੈਪਰੇਟ ਜੁਆਇੰਟ ਨੈਵਲ ਪੈਟਰੋਲ ਇਨ ਨਾਰਥ ਪੈਸੀਫਿਕ। China and Russia have begun live fire naval exercises in South China Sea. Russian and Chinese state media reported with the two countries having strengthened military and trade ties in recent years following US sanctions on both। क्योंकि अमरीका ने रूस से भी पाबंदियां लाइया ने, आर्थिक चीन से भी लाइया ने, और वो दोनों इकट्ठे ने। हुण इहदे च इंडिया दसे कि भी ये साउथ चाइना सी दे मुद्दे ते किहदे नाल खड़ा है, अमरीका नाल खड़ा है कि
ਚਾਈਨਾ ਰਸ਼ੀਆ ਨਾਲ ਖੜਾ ਹੈ। ਬਿਲਕੁਲ। ਔਰ ਇਸ ਦੀ ਜਿਹੜੀ ਓਪਨਿੰਗ ਸੈਰੇਮਨੀ ਹੈ ਰਸ਼ੀਅਨ ਚਾਈਨੀਜ਼ ਨੇਵਲ ਐਕਸਰਸਾਈਜ਼ ਮੈਰੀਟਾਈਮ ਕੋਆਪਰੇਸ਼ਨ 2024, ਇਹ ਚਾਈਨੀਜ਼ ਪੋਰਟ ਜ਼ਿੰਗਜ਼ਾਂਗ ਦੇ ਉੱਤੇ ਹੋਈ, ਜਿਹਦੇ ਬਾਰੇ ਰਸ਼ੀਅਨ ਡਿਫੈਂਸ ਮਿਨਿਸਟਰੀ ਨੇ ਵੀ ਬਰੀਫ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਚਾਈਨਾ ਘੱਟੋ ਘੱਟ ਇੱਕ ਪਾਸੇ ਰਸ਼ੀਆ ਦੇ ਨਾਲ ਇਸ ਲੈਵਲ ਦੀ ਜਿਹੜੀ ਹੈ ਸਾਂਝ ਹੈ, ਤੇ ਇੰਡੀਆ ਰਸ਼ੀਆ ਦੇ ਪੈਰਾਂ 'ਚ ਜਾ ਕੇ ਬੈਠ ਗਿਆ। ਚਾਈਨਾ ਕੀਨ ਟੂ ਪਰਸਿਊ ਬੈਲਟ ਐਂਡ ਰੋਡ ਪ੍ਰੋਜੈਕਟਸ, ਪ੍ਰੀਮੀਅਰ ਲੀ ਟੂ ਨਿਊ ਨੇਪਾਲ ਓਲੀ ਪ੍ਰਾਈਮ ਮਿਨਿਸਟਰ ਓਲੀ। ਹੁਣ ਨੇਪਾਲ ਦੇ ਵਿੱਚ ਵੀ ਡਿਵੈਲਪਮੈਂਟ ਹੋਈ ਹੈ। ਪਿੱਛੇ ਇਹਨਾਂ ਨੇ ਇੰਡੀਅਨ ਰਾਅ ਹੀ ਬਿਹਾਈਂਡ ਸੀਗੀ ਕਿ ਪ੍ਰਚੰਡਾ ਜਿਹੜਾ ਪ੍ਰੋ ਇੰਡੀਆ ਉਹਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਸੀ ਨੇਪਾਲ ਦਾ। ਉਹਨੂੰ ਲੱਗਦਾ ਸੀ ਵੀ ਜਿਹੜਾ ਨੇਪਾਲ ਔਰ ਚਾਈਨਾ ਇੱਕ ਦੂਜੇ ਦੇ ਨੇੜੇ ਗਏ ਨੇ, ਉਹਨੂੰ ਜਿਹੜਾ ਉਹ ਬੈਕ ਗੇਅਰ ਲਾਇਆ ਜਾਏ। ਪਰ ਅਗੇਨ ਜਿਹੜਾ ਮਿਸਟਰ ਪ੍ਰਾਈਮ ਮਿਨਿਸਟਰ ਓਲੀ ਜਿਹੜਾ ਕਮਿਊਨਿਸਟ ਹੈ ਪੱਕਾ, ਪ੍ਰੋ ਚਾਈਨਾ ਨਾਲ ਮੈਮੋ ਆਫ ਜਿਹੜਾ ਉਹ ਅੰਡਰਸਟੈਂਡਿੰਗ ਸਾਈਨ ਕੀਤੇ ਹੋਏ ਨੇ, ਉਹ ਦੁਬਾਰਾ ਜਿਹੜਾ ਉਹਦਾ ਪ੍ਰਾਈਮ ਮਿਨਿਸਟਰ ਬਣਿਆ ਨੇਪਾਲ ਦਾ। ਔਰ ਇਸ ਦੇ ਉੱਤੇ ਚਾਈਨਾ ਦੇ ਪ੍ਰੀਮੀਅਰ ਲੀ ਨੇ ਉਹਨੂੰ ਵਧਾਈ ਵੀ ਦਿੱਤੀ ਹੈ। ਔਰ ਚਾਈਨਾ ਕੀਨ ਟੂ ਪਰਸਿਊ ਬੈਲਟ ਐਂਡ ਰੋਡ ਪ੍ਰੋਜੈਕਟਸ। ਔਰ ਇਸੇ ਤਰ੍ਹਾਂ ਈਵਨ ਬੰਗਲਾਦੇਸ਼ ਜਿਹਨੂੰ ਜਿਤਾਉਣ ਦੇ ਲਈ ਰਾਹ ਨਹੀਂ, ਉੱਥੇ ਪੂਰੀ ਕੈਂਪੇਨਿੰਗ ਕੀਤੀ ਸ਼ੇਖ ਹਸੀਨਾ, ਉਹਦੀ ਕੈਂਪੇਨ ਨੂੰ। ਹਾਲਾਂ ਉੱਥੇ ਉਸ ਮੁਲਕ ਦੇ ਵਿੱਚ ਇਸ ਵੇਲੇ ਹਾਲਾਤ ਬਹੁਤ ਖਰਾਬ ਨੇ, ਸਿਵਲ ਮਾਰਸ਼ਲ ਲਾ ਲਾ ਦਿੱਤਾ ਹੈ, ਰਿਜ਼ਰਵੇਸ਼ਨ ਦੇ ਮੁੱਦੇ ਦੇ ਉੱਤੇ ਰਾਈਟਿੰਗ, ਈਵਨ ਬੰਗਲਾਦੇਸ਼ ਟੀਵੀ ਬੰਦ ਹੋ ਗਿਆ ਕਿਉਂਕਿ ਭੀੜ ਨੇ ਉਹਨੂੰ ਟੀਵੀ ਸਟੇਸ਼ਨ ਨੂੰ ਵੀ ਅੱਗ ਦੇ ਹਵਾਲੇ ਕਰਤਾ। ਲੇਕਿਨ ਅਜੇ ਪਿਛਲੇ ਹਫ਼ਤੇ ਹੀ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਚੀਨ ਦੇ ਦੌਰੇ ਦੇ ਉੱਤੇ ਸੀ। ਬੰਗਲਾਦੇਸ਼ ਚਾਈਨਾ ਸਾਈਨ 21 ਐਗਰੀਮੈਂਟਸ, ਮੈਮੋ ਆਫ ਅੰਡਰਸਟੈਂਡਿੰਗ ਐਜ਼ PM ਹਸੀਨਾ ਮੀਟਸ ਪ੍ਰੈਜ਼ੀਡੈਂਟ ਸ਼ੀ। China will help Bangladesh economically in 4 ways by giving grants, interest-free loans, concessional loans and commercial loans, the Chinese president said. ਹੁਣ ਇੱਧਰ ਵੀ ਫਾਇਦਾ ਹੋ ਚੁੱਕ ਰਹੀ ਹੈ। ਲੇਕਿਨ ਚਾਈਨਾ ਦੇ ਦੌਰੇ ਦੇ ਉੱਤੇ 21 ਐਗਰੀਮੈਂਟ ਸਾਈਨ ਕੀਤੇ ਔਰ 4 ਤਰੀਕੇ ਨਾਲ ਉਹਨਾਂ ਨੇ ਮਦਦ ਦਾ ਭਰੋਸਾ ਦਿਵਾਇਆ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਉਹ ਜਿਵੇਂ ਸਾਡਾ ਅਖਾਣ ਹੈ ਕਿ 2 ਬੇੜੀਆਂ ਤੇ ਜਿਹੜਾ ਪੈਰ ਰੱਖਦਾ ਉਹ ਡੁੱਬਦਾ, ਤੇ ਵੈਸੇ ਇਹ ਵੀ ਹੁੰਦਾ ਵੀ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿੰਦਾ। ਸੋ ਭਾਰਤ ਜਿਹੜਾ ਉਹ ਉੱਥੇ ਜਾ ਕੇ ਖੜ ਗਿਆ। ਅਮਰੀਕਾ ਨੇ 23-24 ਸਾਲ ਚੰਗੀ ਇਨਵੈਸਟਮੈਂਟ ਕੀਤੀ ਕਿ ਭਾਈ ਚਲੋ ਇਹ ਇੱਕ ਨਵਾਂ ਐਲਾਈ ਮਿਲਿਆ। ਪਰ ਇਹ ਸਾਰੀਆਂ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਨੇ ਉਹਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਾ ਹਾਲ ਇੰਡੀਆ ਦਾ ਉਹੀ ਹੋਣ ਜਾ ਰਿਹਾ ਕਿ ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ। ਸ਼ਹੀਦ ਬਾਬਾ ਅਜੀਤ ਸਿੰਘ ਦੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ। ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੇ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਿਹਾ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਈ ਭਾਗ ਲੈਣਗੇ। ਖਿਡਾਰੀਆਂ ਵਾਸਤੇ thejung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਆਪ ਜੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। तो ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 209488
31399919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਾਂਗੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕੀ ਪ੍ਰੈਜ਼ੀਡੈਂਟ ਦੀ ਨਵੰਬਰ ਵਿੱਚ ਚੋਣ ਜਿਹੜੀ ਹੈ ਉਹ ਹੋਣ ਜਾ ਰਹੀ ਹੈ, ਜਿਹੜੀ ਹੈ ਕਿ ਬੜੀ ਹੀ ਦਿਲਚਸਪ ਹੋ ਗਈ ਹੈ। ਪ੍ਰੈਜ਼ੀਡੈਂਟ ਬਾਈਡਨ ਕੋਵਿਡ-19 ਦਾ ਸ਼ਿਕਾਰ ਹੋਏ ਹਨ ਔਰ ਇਸ ਤੋਂ ਬਾਅਦ ਉਹਨਾਂ ਦੀ ਹੋਰ ਵੀ ਦਬਾਅ ਜਿਹੜਾ ਬਣਾਇਆ ਜਾ ਰਿਹਾ ਹੈ ਕਿ ਉਹ ਪ੍ਰੈਜ਼ੀਡੈਂਟ ਰੇਸ ਚੋਂ ਲਾਂਭੇ ਹੋ ਜਾਣ। ਸੋ ਇਸੇ ਤਰ੍ਹਾਂ ਰਿਪਬਲਿਕਨ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਲਈ ਉਮੀਦਵਾਰ JD ਵੈਂਸ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਲੂਕਰੀ ਦੇ ਪਿਛੋਕੜ ਸੰਬੰਧੀ ਵੀ ਸਵਾਲ ਚੱਕੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਅਮਰੀਕਾ 'ਚ ਬੈਠੇ ਹਾਂ ਔਰ ਅਮਰੀਕਨ ਪ੍ਰੈਜ਼ੀਡੈਂਟ ਦੀ ਚੋਣ ਨਵੰਬਰ 'ਚ ਹੋਣ ਜਾ ਰਹੀ ਹੈ। ਐਵਰੀ 4 ਇਅਰਸ ਹੁੰਦੀ ਹੈ। ਅੱਛਾ। ਪਰ ਇਹਦੇ 'ਚ ਜਦੋਂ ਅਸੀਂ ਕੈਂਡੀਡੇਟਸ ਦੀ ਗੱਲ ਕਰ ਰਹੇ ਹਾਂ ਜਾਂ ਪ੍ਰੈਜ਼ੀਡੈਂਟ ਓਬਾਮਾ ਨੂੰ ਲੈ ਕੇ ਜਿਹੜੀ ਫਸਟ ਡਿਬੇਟ ਹੋਈ ਉਹਦੇ 'ਚ ਵੀ ਸਾਹਮਣੇ ਆਇਆ ਕਿ ਬਈ ਮੈਂਟਲ ਲੈਵਲ ਦੇ ਉੱਤੇ ਉਹ ਸਾਊਂਡ ਨਹੀਂ ਨੇ। ਔਰ ਉਸ ਤੋਂ ਬਾਅਦ ਇਹ ਵੀ ਪੋਲਿੰਗ ਦੇ ਵਿੱਚ ਵੀ ਇਹ ਸਾਹਮਣੇ ਆਇਆ ਕਿ ਜਿਸ ਕਿਸਮ ਦਾ ਉਹ ਬਿਲਕੁਲ ਫਰੀਜ਼ ਹੋ ਗਏ ਗੱਲਬਾਤ ਕਰਦੇ ਆ ਜਾਂ ਜਦੋਂ ਉਹਨਾਂ ਦੀ ਈਵਨ G7 ਮੀਟਿੰਗ ਦੇ ਵਿੱਚ ਵੀ ਗਏ ਉੱਥੇ ਵੀ ਕਿਵੇਂ ਇਟਲੀ ਦੇ ਵਿੱਚ ਉਹ ਆਲਮੋਸਟ ਗਵਾਚ ਜਿਹਾ ਗਏ, ਇੱਕ ਪਾਸੇ ਨੂੰ ਤੁਰ ਗਏ ਔਰ ਉਹ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਹੈ ਉਹ ਉਹਨਾਂ ਨੂੰ ਲਿਆਈ। ਸੋ ਉਸ ਤੋਂ ਬਾਅਦ ਹੀ ਚੱਲ ਰਿਹਾ ਸੀ ਔਰ ਇਹ ਆਲਰੇਡੀ ਪਾਰਟੀ ਦੇ ਵਿੱਚ ਮੰਗ ਉੱਠੀ, ਇੱਕ ਅੱਧੇ ਸੈਨੇਟਰ ਨੇ ਕੀਤੀ, ਫਿਰ 2-4 ਕਾਂਗਰਸਮੈਨ ਨੇ ਕੀਤਾ ਕਿ ਭਾਈ ਜਿਹੜਾ ਇਹ ਟਰੰਪ ਨੂੰ ਡਿਫੀਟ ਨਹੀਂ ਕਰ ਸਕਣਗੇ ਕਿਉਂ। ਔਰ ਵੈਸੇ ਵੀ ਅਮਰੀਕਨ ਸਿਸਟਮ ਦੇ ਵਿੱਚ ਜੇ ਤੁਸੀਂ ਮੈਡੀਕਲੀ ਸਾਊਂਡ ਨਹੀਂ ਹੋ ਤੇ ਮੁਲਕ ਦੀ ਤੁਹਾਡੇ ਕੋਲ ਮੋਸਟ ਪਾਵਰਫੁਲ ਮੈਨ ਔਨ ਦਿਸ ਪਲੈਨਟ ਜਿਹਦੇ ਕੋਲ ਨਿਊਕਲੀਅਰ ਦਾ ਬਟਨ ਹੁੰਦਾ। ਹੁਣ ਜਿਹੜੀ ਖਬਰ 2 ਦਿਨ ਪਹਿਲਾਂ ਦੀ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਈਵਨ ਕੋਰੋਨਾ ਦਾ ਵੀ ਸ਼ਿਕਾਰ ਹੋਏ ਨੇ, ਇਸ ਲਈ ਉਹਨਾਂ ਨੇ ਆਪਣਾ ਪ੍ਰਚਾਰ ਦੌਰਾ ਜੋ ਚੱਲ ਰਿਹਾ ਸੀ ਮੁਅੱਤਲ ਕੀਤਾ ਕਿਉਂਕਿ ਰਿਪਬਲਿਕਨ ਦੀ ਤਾਂ ਆਲਰੇਡੀ ਕਨਵੈਨਸ਼ਨ ਹੋ ਗਈ, ਚੱਲ ਰਹੀ ਹੈ, ਅਜੇ ਵੀ ਇੱਕ ਦਿਨ ਹੋਰ ਹੈ ਜਿਹਦੇ 'ਚ ਟਰੰਪ ਔਰ ਦੂਜਾ 50,000 ਦੀ ਰੈਲੀ 'ਚ ਟਰੰਪ ਨੂੰ ਵੀ ਐਂਡੋਰਸ ਕੀਤਾ ਉਹਨੇ, ਮਿਸਟਰ ਵੈਂਸ ਨੂੰ ਆਪਣਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਕੀਤਾ ਔਰ ਇਸ ਵੇਲੇ ਉਹ ਪੂਰੇ ਚੜ੍ਹਾਈ 'ਚ ਨੇ। ਔਰ ਟਰੰਪ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਤੋਂ ਬਾਅਦ ਵੀ ਗ੍ਰਾਫ ਉੱਪਰ ਗਿਆ, ਪਰ ਜਿਸ ਕਿਸਮ ਦੀ ਕਾਰਵਾਈ ਔਰ ਈਵਨ ਜਿਹੜੇ ਵਿਰੋਧੀ ਵੀ ਸੀ ਜਿਨ੍ਹਾਂ ਨੇ ਟਰੰਪ ਨੂੰ ਅਪੋਜ਼ ਕੀਤਾ ਸੀ ਉਹਨਾਂ ਦੇ ਵਿੱਚ ਨਿੱਕੀ ਹੇਲੀ ਔਰ ਦੂਸਰੇ ਉਹਨਾਂ ਨੇ ਰਾਮਾ ਚੰਦਰਮ ਕੀ ਉਹ ਸਾਊਥ ਇੰਡੀਅਨ ਸੀ, ਉਹਨਾਂ ਨੇ ਵੀ ਐਂਡੋਰਸਮੈਂਟ ਕੀਤੀ। ਸੋ ਇਸ ਸਾਰੇ ਦੇ ਚੱਲਦੇ ਆ ਹੁਣ ਜਿਹੜੀ ਅੱਜ ਖਬਰ ਹੈ ਕਿ ਈਵਨ ਬਰਾਕ ਓਬਾਮਾ ਔਰ ਨੈਂਸੀ ਪੈਲੋਸੀ ਸਪੀਕਰ ਹੈ ਹਾਊਸ ਦੀ ਔਰ ਬਰਾਕ ਓਬਾਮਾ ਬਹੁਤ ਵੱਡਾ ਸਪੋਰਟ ਬੇਸ ਹੈ ਬਾਈਡਨ ਦਾ ਔਰ ਵੈਸੇ ਵੀ ਅਫਰੀਕਨ ਅਮਰੀਕਨਸ ਦੀ ਵੋਟ ਡੈਮੋਕ੍ਰੇਟਾਂ ਦੀ ਕ੍ਰੂਸ਼ਲ ਹੁੰਦੀ ਹੈ। ਉਹਨਾਂ ਨੇ ਵੀ ਜਿਹੜਾ ਹੈ ਉਹ ਬੇਸ਼ੱਕ ਪਬਲਿਕਲੀ ਨਹੀਂ ਪਰ ਪ੍ਰਾਈਵੇਟਲੀ ਆਇਆ ਕਿ ਬਈ ਬਰਾਕ ਓਬਾਮਾ ਨੈਂਸੀ ਪੈਲੋਸੀ ਡੈਮੋਕ੍ਰੈਟਸ ਮੇਕ ਏ ਫਰੈਸ਼ ਪੁਸ਼ ਫਾਰ ਜੋ ਬਾਈਡਨ ਟੂ ਰੀਕਨਸੀਡਰ 2024 ਰੇਸ ਅਹੈਡ ਆਫ ਕਨਵੈਨਸ਼ਨ ਕਿਉਂਕਿ ਡੈਮੋਕ੍ਰੈਟਾਂ ਦੀ ਕਨਵੈਨਸ਼ਨ ਹੋਣੀ ਹੈ। ਉਸ ਤੋਂ ਪਹਿਲੇ ਉਹਨਾਂ ਦਾ ਇਹ ਹੈ ਕਿ ਭਾਈ ਵਿਦਡਰਾ ਕਰ ਜਾ, ਹੁਣ ਤਾਂ ਬਹਾਨਾ ਵੀ ਹੈ ਵੀ ਕੋਵਿਡ ਵੀ ਹੋ ਗਿਆ। ਹਾਲਾਂਕਿ ਉਹਨਾਂ ਦੇ ਉਹ ਜਿਹੜੇ ਮੈਂ ਨਾ ਮਾਨੂ ਵਾਲੀ ਲਾਈਨ ਹੈ, ਈਵਨ ਜਿਹੜਾ ਸੈਨੇਟ ਦੇ ਵਿੱਚ ਮੈਜੋਰਿਟੀ ਲੀਡਰ ਹੈ ਚੱਕ ਸ਼ੂਮਰ ਨਿਊਯਾਰਕ ਤੋਂ ਜਿਹੜਾ ਸੈਨੇਟਰ ਹੈ, ਉਹਨਾਂ ਨੇ ਵੀ ਇਹ ਕਿਹਾ ਕਿ ਵੀ ਇਹ ਪਾਰਟੀ ਦੇ ਵੀ ਔਰ ਮੁਲਕ ਦੇ ਹਿੱਤ 'ਚ ਹੈ ਕਿ ਓਬਾਮਾ ਸ਼ੁੱਡ ਵਿਦਡਰਾ। ਹੁਣ ਗੱਲ ਕਰੀ ਇਹ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਦੀ ਰੇਸ 'ਚ ਜੇ ਓਬਾਮਾ ਰਹਿੰਦਾ ਤੇ ਉਹ ਤਾਂ ਇਸ ਵੇਲੇ ਅੱਜ ਦੇ ਡੇਟ 'ਚ ਹਾਲਾਂ 4 ਮਹੀਨੇ ਵਿਚਾਲੇ ਨੇ, ਕੋਈ ਹੋਰ ਕ੍ਰਿਸ਼ਮਾ ਹੋ ਜਾਏ ਵੱਖਰੀ, ਉਹ ਲੂਜ਼ਰ ਹੈ। ਲੇਕਿਨ ਇਕੱਲਾ ਇਹ ਨਹੀਂ ਹੁੰਦਾ, ਇਹ ਗੱਲ ਦਾ ਧਿਆਨ ਰਹੇ ਕਿ ਜਿੱਥੇ ਸੈਨੇਟ ਦੀ ਚੋਣ 6 ਸਾਲ ਬਾਅਦ ਹੁੰਦੀ ਹੈ, ਜਿਹੜੇ ਕਾਂਗਰਸਮੈਨ ਨੇ ਹਰ 2 ਸਾਲ ਬਾਅਦ ਕਾਂਗਰਸ ਦੀ ਚੋਣ ਹੁੰਦੀ ਹੈ। ਸੋ ਇਸ ਵੇਲੇ ਜਦੋਂ ਨਵੰਬਰ ਦੇ ਵਿੱਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਣੀ ਹੈ, ਆਲਮੋਸਟ
ਜਿਹੜਾ 1/3 ਕਾਂਗਰਸਮੈਨ ਵੀ ਦੁਬਾਰਾ ਜਿਹੜੇ ਨੇ ਉਹਨਾਂ ਨੂੰ ਚੋਣ ਦੇ ਵਿੱਚ ਜਾਣਾ ਪਏਗਾ। ਔਰ ਇਸ ਵੇਲੇ US ਹਾਊਸ ਆਫ ਰਿਪਰੈਜ਼ੈਂਟੇਟਿਵਸ ਵੀ ਔਰ ਸੈਨੇਟ 'ਚ ਵੀ ਡੈਮੋਕ੍ਰੈਟਾਂ ਦਾ ਕੰਟਰੋਲ ਹੈ। ਇਸੇ ਲਈ ਜਿਹੜਾ ਵੀ ਲੈਜਿਸਲੇਸ਼ਨ ਹਾਊਸ 'ਚ ਪੁਸ਼ ਹੋਇਆ, ਸੈਨੇਟ 'ਚ ਹੋਇਆ, ਬਾਈਡਨ ਨੇ ਸਾਈਨ ਕਰਨੇ ਨੇ, ਇਹਨਾਂ ਦੇ ਕੋਲ ਹੈ। ਲੇਕਿਨ ਇਹ ਡੈਮੋਕ੍ਰੈਟਾਂ ਨੂੰ ਕਲੀਅਰ ਹੈ ਕਿ ਜੇ ਬਾਈਡਨ ਰਹਿੰਦਾ ਰੇਸ ਦੇ ਵਿੱਚ ਤੇ ਕਾਂਗਰਸ ਵੀ ਹੱਥੋਂ ਨਿਕਲ ਜਾਏਗੀ। US ਹਾਊਸ ਆਫ ਰਿਪਰੈਜ਼ੈਂਟੇਟਿਵ 'ਚ ਵੀ ਜਿਹੜੇ ਨੇ ਉਹ ਰਿਪਬਲਿਕਨ ਆ ਜਾਣਗੇ ਔਰ ਇਹ ਪਾਰਟੀ ਦੇ ਲਈ ਇੱਕ ਵੱਡੀ ਤਰਾਸਦੀ ਹੋਏਗੀ। ਸੋ ਇਹ ਦਿਲਚਸਪ ਬਣ ਗਿਆ ਕਿ ਬਈ ਹੁਣ ਬਾਬਾ ਬਾਈਡਨ ਜਿਹੜਾ ਹੈ ਉਹ ਸਾਡੇ ਇੱਕ ਯੂਟਿਊਬਰ ਨੇ, ਉਹ ਜਦੋਂ ਕਹਿਣਗੇ ਤਾਇਆ ਬਾਈਡਨ ਤੇ ਚਾਚਾ ਟਰੰਪ, ਉਹ ਪੰਜਾਬੀ ਵਲੌਗਸ ਉਹ ਕਹਿਣਗੇ ਵੀ ਤਾਏ ਨੇ ਇਹ ਕਿਹਾ ਤੇ ਚਾਚੇ ਨੇ ਇਹ ਕਿਹਾ, ਅਸੀਂ ਬਾਬਾ ਕਹਿ ਦਿੰਦੇ ਵੀ ਬਾਬਾ ਬਾਈਡਨ ਜਿਹੜਾ ਉਹ ਚੰਗੀ ਗੱਲ ਹੈ ਵੀ ਮੰਨ ਜਾਏ, ਨਹੀਂ ਤਾਂ ਇਹ ਹੈ ਕਿ ਵੀ ਉਹ ਆਪ ਪਾਰਟੀ ਨੂੰ ਵੀ ਡੋਬੇਗਾ ਤੇ ਮੁਲਕ ਦੇ ਲਈ ਵੀ ਠੀਕ ਨਹੀਂ। ਇੱਕ ਪਾਸੇ ਤਾਂ ਇਹ ਇਸ਼ੂ ਚੱਲ ਹੀ ਰਿਹਾ ਔਰ ਦੂਸਰੇ ਪਾਸੇ ਜਿਹੜੀ ਕਿਉਂਕਿ ਜਿਹਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਨੂੰ JD ਵੈਂਸ ਨੋਮੀਨੇਟ ਕੀਤਾ, ਉਹਨੇ ਆਪਣੀ ਓਪਨਿੰਗ ਸਪੀਚ ਵੀ ਦਿੱਤੀ ਔਰ ਇਹ ਵੀ ਸਾਹਮਣੇ ਆਇਆ ਕਿ ਉਹਨਾਂ ਦੀ ਘਰਵਾਲੀ ਬੀਬੀ ਊਸ਼ਾ ਚਿਲੂਕੁਰੀ, ਇਹ ਜਿਹੜਾ ਵਿਸ਼ਾਖਾਪਟਨਮ ਦੇ ਨਾਲ ਇਹਦਾ ਸੰਬੰਧ ਹੈ, ਆਂਧਰਾਈਟ ਹੈ, ਤੇਲਗੂ ਸਪੀਕਿੰਗ, ਔਰ ਉਹਨਾਂ ਦੇ ਜਿਹੜੇ ਨੇ ਹੋਰ ਵੀ ਟੱਬਰ ਵਾਲੇ, ਉਹਦੀ ਦਾਦੀ ਵੀ ਪ੍ਰੋਫੈਸਰ ਰਹੀ ਹੈ, 93 ਸਾਲਾਂ ਦੀ, ਅਜੇ ਵੀ ਪੜ੍ਹਾਉਂਦੀ ਹੈ, ਹੁਣ ਤਾਂ ਸ਼ਾਇਦ ਪ੍ਰੋ ਬੋਨੋ ਹੋਏਗਾ ਜਿੱਥੇ ਵੀ ਹੈ। ਊਸ਼ਾ ਚਿਲੂਕੁਰੀ ਪੋਟੈਂਸ਼ੀਅਲ ਸੈਕੰਡ ਲੇਡੀ ਆਫ US ਹੈਜ਼ ਏ ਕਲੋਜ਼ ਵੀਜ਼ਾ ਕਨੈਕਸ਼ਨ ਔਰ ਇਹਦੇ ਫਾਦਰ ਮਦਰ ਜਿਹੜੇ ਉੱਥੇ ਸੈਂਡੀਐਗੋ 'ਚ ਆ ਗਏ ਔਰ ਉੱਥੇ ਹੀ ਉਹਨਾਂ ਨੂੰ ਇਹ ਟੌਪ ਯੇਲ ਯੂਨੀਵਰਸਿਟੀ ਦੇ ਵਿੱਚ ਨੇ ਲਾਅ ਕੀਤਾ ਔਰ ਉੱਥੇ ਹੀ ਇਹਨੂੰ ਮਿਸਟਰ ਵੇਂਸ ਨੂੰ ਮਿਲੇ ਹੀ ਵਿਆਹ ਹੋਇਆ, 2-3 ਬੱਚੇ ਨੇ, ਉਹਨਾਂ ਦੇ ਨਾਂ ਵੀ ਹਿੰਦੂ ਤੋਂ ਵੀ ਰੋਹ ਰੀਤਾਂ ਨਾਲ ਰੱਖੇ ਹੋਏ ਨੇ। ਔਰ ਇੱਕ ਪਾਸੇ ਤਾਂ ਵਿਦਨ ਜਿਹੜੇ ਰਿਪਬਲਿਕਨ ਕਾਡਰ ਹੈ ਉਹਨਾਂ 'ਚ ਇੱਕ ਡਿਬੇਟ ਛਿੜੀ ਹੋਈ ਹੈ ਕਿ ਵੀ ਔਰ ਇਹ ਦੋਨੋਂ, ਇਹ ਪਹਿਲੀ ਵਾਰੀ ਜੂਨੀਅਰ ਸੈਨੇਟਰ ਹੈ, ਓਹਾਇਓ ਤੋਂ ਬਣਿਆ ਔਰ ਬਹੁਤ ਸਾਰਿਆਂ ਦਾ ਸੀ ਕਿ ਵੀ ਇਹ ਕਿੱਥੋਂ ਲੱਭ ਲਿਆ ਵੈਂਸ ਨੂੰ, ਵੀ ਇਹ ਤਾਂ ਪਹਿਲਾਂ ਰੇਸ 'ਚ ਹੀ ਨਹੀਂ ਸੀ। ਮੈਂ ਅੱਜ ਵੀ ਔਰ ਪਿਛਲੇ ਕੱਲ੍ਹ ਦੇ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਬੈਲੈਂਸ ਆਫ ਪਾਵਰ ਰੱਖਿਆ ਹੋਇਆ ਅਮਰੀਕਨਾਂ ਨੇ। ਹੁਣ ਜੇ ਪ੍ਰੈਜ਼ੀਡੈਂਟ ਦੀ ਚੋਣ ਵੋਟਾਂ ਨਾਲ ਨਹੀਂ ਹੁੰਦੀ ਕਿ ਜਿਹਦੇ ਕੋਲ ਜਿਹਨੂੰ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਉਹ ਜਿੱਤ ਜਾਏਗਾ, ਜੇ ਇਵੇਂ ਹੋਏ ਤਾਂ ਜਿਹੜੇ ਪਾਸੇ ਨਿਊਯਾਰਕ ਤੇ ਕੈਲੀਫੋਰਨੀਆ 2 ਸਟੇਟਾਂ ਹੋਣਗੀਆਂ ਉਹੀ ਡਿਸਾਈਡ ਕਰਨਗੀਆਂ ਪ੍ਰੈਜ਼ੀਡੈਂਟ ਕੌਣ ਬਣਦਾ, ਬਾਕੀ ਤਾਂ 48 ਸਟੇਟਾਂ ਦਾ ਕੋਈ ਰੋਲ ਨਹੀਂ ਹੋਏਗਾ। ਜਿਵੇਂ ਜੇ ਤੁਸੀਂ ਇੰਡੀਆ ਦਾ ਸਿਸਟਮ ਦੇਖੋ, ਉਹ ਕਿਉਂ ਸਾਊਥ ਇੰਡੀਆ ਦੀ ਪਰਵਾਹ ਨਹੀਂ ਕਰਦੇ ਜਾਂ ਕਿਉਂ ਨਾਰਥ ਈਸਟ ਮਣੀਪੁਰ 'ਚ ਜੋ ਸਾਲ ਤੋਂ ਚੱਲ ਰਿਹਾ ਹੈ ਤੇ ਦੂਜਾ ਕਿਉਂਕਿ ਉਹਨਾਂ ਨੂੰ ਜਿਹੜੀਆਂ ਮੈਕਸਿਮਮ ਸੀਟਾਂ ਪਾਰਲੀਮੈਂਟ 'ਚ ਜਾਂਦੀਆਂ ਨੇ ਉਹ ਉਸ ਕਾਊ ਬੈਲਟ 'ਚੋਂ ਜਾਂਦੀਆਂ, ਜਿਸ ਦੇ ਵਿੱਚ UP, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਂਚਲ ਤੇ ਹਰਿਆਣਾ ਤੁਸੀਂ ਕਹਿ ਸਕਦੇ ਹੋ। ਇਹ ਹਿੰਦੂ ਬੈਲਟ ਹੈ ਜਿਹੜੀ ਕਾਊ ਬੈਲਟ ਜਿਹਨੂੰ ਕਿਹਾ ਜਾਂਦਾ। ਮੈਕਸਿਮਮ ਸੀਟਾਂ ਇਹਨਾਂ ਦੀਆਂ ਨੇ ਔਰ ਪ੍ਰਾਈਮ ਮਿਨਿਸਟਰ ਉਹਨੇ ਹੀ ਬਣਨਾ ਹੈ ਜਾਂ ਉਸੇ ਪਾਰਟੀ ਨੇ ਜਿੱਤਣਾ ਜਿਹਨੂੰ ਇਹਨਾਂ ਦੀਆਂ ਜਾਣੀਆਂ ਨੇ। ਸੋ ਉੱਥੇ ਕੋਈ ਇਹ ਰਿਪਰੈਜ਼ੈਂਟੇਟਿਵ ਡੈਮੋਕ੍ਰੇਸੀ ਤਾਂ ਨਹੀਂ ਹੈ, ਨਾ ਹੀ ਰਿਪਰੈਜ਼ੈਂਟੇਟਿਵ ਲਾਈਨ ਹੈ। ਇਸ ਲਈ ਹੁਣ ਵੀ ਤੁਸੀਂ ਦੇਖੋਗੇ ਸਾਊਥ ਬਿਲਕੁਲ ਦੂਜੇ ਪਾਸੇ ਜਾਂਦਾ, ਪਰ ਅਮਰੀਕਾ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਵੀ ਇਹ ਨਾ ਹੋਏ ਕੱਲ੍ਹ ਨੂੰ ਕਿ ਛੋਟੀਆਂ ਸਟੇਟਾਂ ਇਹ ਮਹਿਸੂਸ ਕਰਨ ਕਿ ਵੀ ਉਹਨਾਂ ਦੀ ਤਾਂ ਕੋਈ ਸਹੀ ਨਹੀਂ ਹੈ, ਇਹ ਤਾਂ ਵੋਟਾਂ ਨਾਲ। ਸੋ ਉਹਨਾਂ ਨੇ ਇਲੈਕਟਰਲ ਸਿਸਟਮ ਰੱਖਿਆ ਹੋਇਆ, ਵੱਡੀਆਂ ਸਟੇਟਾਂ ਕੋਲ ਇਲੈਕਟਰਲ ਵੋਟਸ ਹੁੰਦੀਆਂ ਨੇ, ਜ਼ਿਆਦਾ ਹੁੰਦੀਆਂ ਨੇ, ਲੇਕਿਨ ਅਲਟੀਮੇਟ ਡਿਸੀਜਨ ਜਿਹੜਾ ਉਹ 5-6 ਸਟੇਟਾਂ ਨੇ ਜਿਹੜੀਆਂ ਕਰਦੀਆਂ ਨੇ ਵੀ ਜਿਹਨਾਂ ਪ੍ਰੈਜ਼ੀਡੈਂਟ ਕਿਹਨੇ ਬਣਨਾ, ਜਿਨ੍ਹਾਂ ਨੂੰ ਸਵਿੰਗ ਸਟੇਟਸ ਵੀ ਕਹਿੰਦੇ ਨੇ। ਸਵਿੰਗ ਦਾ ਮਤਲਬ ਇਹ ਹੁੰਦਾ ਹੈ ਹੁਣ ਜਿਵੇਂ ਨਿਊਯਾਰਕ ਹੈ, ਇਹ ਪੱਕਾ ਡੈਮੋਕ੍ਰੈਟਿਕ ਹੈ, ਜਿਹੜਾ ਮਰਜ਼ੀ ਆ ਜਾਏ। ਕੈਲੀਫੋਰਨੀਆ ਪੱਕਾ ਡੈਮੋਕ੍ਰੈਟਿਕ ਹੈ, ਇਹਨੂੰ ਜਿਹੜਾ ਕੋਈ ਨਹੀਂ। ਟੈਕਸਾਸ ਹੈ ਪੱਕਾ ਰਿਪਬਲਿਕਨ ਹੈ, ਜਾਂ ਆਰਕੈਨਸਾਸ, ਓਕਲਹੋਮਾ, ਇਹ ਜਿਹੜੀਆਂ ਸਾਰੀਆਂ ਨੇ ਇਹ ਪੱਕੀਆਂ ਰਿਪਬਲਿਕ ਸਟੇਟਾਂ ਨੇ, ਉਹਨਾਂ ਨੇ ਉਧਰ ਹੀ ਜਾਣਾ। ਹੁਣ ਇਹ ਜਿਹੜੀਆਂ ਵਿਚਕਾਰਲੀਆਂ ਨੇ ਜਿਨ੍ਹਾਂ ਕਰਕੇ ਟਰੰਪ ਸਵਿੰਗ ਸਟੇਟਸ ਇੱਕ ਵਾਰੀ ਟਰੰਪ ਦੇ ਹੱਕ 'ਚ ਗਈਆਂ, ਟਰੰਪ ਜਿੱਤਿਆ। ਸੈਕੰਡ ਟਰਮ ਵੇਲੇ ਬਾਈਡਨ ਦੇ ਹੱਕ 'ਚ ਗਈਆਂ, ਬਾਈਡਨ ਜਿੱਤਿਆ। ਜਿਨ੍ਹਾਂ ਦੇ ਵਿੱਚ ਓਹਾਇਓ ਹੈ, ਮਿਸ਼ੀਗਨ ਹੈ, ਪੈਨਸਿਲਵੇਨੀਆ ਹੈ ਔਰ ਵਿਸਕੌਨਸਨ ਹੈ, ਮਿਲਵਾਕੀ ਜਿੱਥੇ ਇਹਨਾਂ ਦਾ ਹੋ ਰਿਹਾ। ਸੋ ਇਹ ਜਿਹੜੀਆਂ 5-6 ਸਟੇਟਾਂ ਨੇ, ਇਹਨਾਂ ਨੇ ਡਿਸਾਈਡ ਕਰਨਾ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਕੌਣ ਹੋਏਗਾ। ਹੁਣ ਮਿਸਟਰ ਵੈਂਸ ਜਿਹੜਾ ਉਹ ਓਹਾਇਓ ਨਾਲ ਸੰਬੰਧਿਤ ਹੈ, ਬੈਕਗਰਾਉਂਡ ਬਿਲਕੁਲ, ਹਾਲਾਂ ਸਾਲ ਪਹਿਲਾਂ ਤੱਕ ਤਾਂ ਜਿਹੜਾ ਪੱਕਾ ਕ੍ਰਿਟਿਕ ਸੀ, ਉਹ ਇਹਨੂੰ
ਟਰੰਪ ਨੂੰ ਅਮਰੀਕਾ ਦਾ ਹਿਟਲਰ ਕਹਿੰਦਾ ਸੀ ਔਰ ਪੂਰਾ ਕ੍ਰਿਟੀਕਲ। ਲੇਕਿਨ ਇਹ ਜਿਹੜੀ ਸਿਆਸਤ ਹੁੰਦੀ ਹੈ ਇਹਦੇ 'ਚ ਕੋਈ ਪੱਕਾ ਦੋਸਤ ਦੁਸ਼ਮਣ ਨਹੀਂ ਹੁੰਦਾ, ਹਿੱਤ ਹੁੰਦੇ ਨੇ। ਔਰ ਜੇ ਤੁਸੀਂ ਮਿਸਟਰ ਵੈਂਸ ਨੇ ਜਿਹੜੀ ਆਪਣੀ ਸਪੀਚ ਦਿੱਤੀ ਕਨਵੈਨਸ਼ਨ 'ਚ, ਉਹ ਟਾਰਗੇਟ ਕਰ ਰਿਹਾ ਸੀ ਉਹਨੇ ਕਿਹਾ ਜੀ ਇਹਨਾਂ ਸਟੇਟਾਂ ਦਾ ਹੀ ਨਾਂ ਲੈ ਕੇ ਕਿ ਮੈਂ ओहायो, क्योंकि ओहायो तो जूनियर सेनेटर भी है, और मिशिगन और पेंसिल्वेनिया और विस्कॉन्सन, मैं तुहाडा पुत्तर है, मैं उस गरीबी चों, मेरी माँ जी ड्रग एडिक्ट सी, सिंगल मदर सी, उन्हें मैनू किवें रेज किया, मैं गरीबी च पढ़िया, वैलफेयर ते पढ़िया, तुहानू भी मैं जिहड़ा है वो समझदा, तुहानू कदे मैं तुहाडे नाल दगा नहीं कर। हुण ये ट्रंप ने अपना हिसाब किताब ला लिया सी कि भी जे उन्हें जितना तो ये जड़ियाँ स्विंग स्टेटां ने, हालांकि पहला भी उन्होंने अनाउंस करन तो 1% ट्रंप जिहड़ा वो हायर जा रहा सी, लेकिन ये एक वड्डा रीज़न है कि मिस्टर वैंस जी का कोई जिवें ट्रंप प्रेजिडेंट बनन तो पहला किसी पिंड का पंच सरपंच भी नहीं सी बनया होया, सीधा प्रेजिडेंसी ले गया। सो ये भी पहला जूनियर सैनेटर कुछ साल पहला बनया, राइटर जरूर सी, उसकी किताब बेस्ट सैलर ये वो आई, और हुण उन्होंने ये थां मिली है। और अज भी साडे वीर इंडियाना तो उन्होंने एक कंसर्न ਜ਼ਾਹਰ ਕੀਤਾ ਸੀ कि भी ये बीबी ਊਸ਼ਾ ਚਿਲੂਕੁਰੀ ਇਹਦਾ ਪਿਛੋਕੜ ਦੇਖੋ ਕਿ ਇਹ ਤਾਂ ਨਹੀਂ ਵੀ ਮੋਦੀ ਦਾ ਟਰੰਪ ਯਾਰ ਹੈ ਤੇ ਮੋਦੀ ਨੇ ਕਿਹਾ ਵੀ ਆ ਕਰੋ ਉਹਨਾਂ ਦਾ, ਤੇ ਮੈਂ ਕਿਹਾ ਜੀ ਦੂਸਰੇ ਪਾਸੇ ਕਮਲਾ ਬੈਠੀ, ਹੁਣ ਜੇ ਬਾਈਡਨ ਵਿਦਡਰਾ ਕਰੇ ਤੇ ਕਮਲਾ ਹੈਰਿਸ ਸਿੱਧੀ ਪ੍ਰੈਜ਼ੀਡੈਂਟ ਲਈ ਆਉਂਦੀ ਹੈ। ਲੇਕਿਨ ਜਿਹੜਾ ਇਸ ਦਾ ਵੀ ਕੋਈ ਪਿਛੋਕੜ ਹੈ ਊਸ਼ਾ ਚਿਲੂਕੁਰੀ ਦਾ, ਕੋਈ ਸਾਹਮਣੇ ਤਾਂ ਨਹੀਂ ਹੈ ਕਿ ਕੋਈ ਪ੍ਰੋ ਇੰਡੀਆ ਲਾਈਨ ਜਾਂ ਦੂਜੀ ਲਈ ਹੋਏ ਕਿਸੇ ਪਾਸਿਓਂ। ਅਜੇ ਇਸ ਦੇ ਉੱਤੇ ਹੋਰ ਜਿਵੇਂ ਉੱਥੋਂ ਦੇ ਮੀਡੀਆ ਨੇ, ਜੇ ਬੀਬੀ ਹਰਮੀਤ ਕੌਰ ਢਿੱਲੋਂ ਨੇ ਅਰਦਾਸ ਕੀਤੀ ਰਿਪਬਲਿਕਨ ਕਨਵੈਨਸ਼ਨ, ਤੇ ਤੁਸੀਂ ਦੇਖੋ ਹਿੰਦੂ ਤੋਂ ਵੀ ਕਿਵੇਂ ਭੜਕੇ ਨੇ, ਉਹਦੇ ਬਿਆਨ ਕਿਸਾਨਾਂ ਵੇਲੇ ਕੀ ਸੀ, ਹਰਦੀਪ ਨਿੱਜਰ ਵੇਲੇ ਕੀ ਸੀ, ਦੂਜੇ ਸਾਰੇ ਕੱਢ ਲਏ। ਸੋ ਅਸੀਂ ਇਹ ਦੇਖਣਾ ਵੀ ਚਾਹਾਂਗੇ ਕਿ ਊਸ਼ਾ ਚਿਲੂਕੁਰੀ ਨੇ ਕੀ ਕਿਹਾ ਹੋਇਆ ਜਾਂ ਕੋਈ ਇਸ ਇਸ਼ੂ ਦੇ ਉੱਤੇ। ਹਾਂ ਇਹ ਜ਼ਰੂਰ ਹੈ ਕਿ ਵੀ ਇਹਦਾ ਇਹ ਹੁਣ ਤੱਕ ਡੈਮੋਕ੍ਰੈਟ ਰਜਿਸਟਰਡ ਵੋਟਰ ਸੀ, ਜਦੋਂ ਘਰ ਵਾਲਾ ਇਹਦਾ 2014 ਤੋਂ ਬਾਅਦ ਇੱਧਰ ਨੂੰ ਤੁਰਿਆ, ਰਿਪਬਲਿਕ ਉਦੋਂ ਦਾ ਇੱਧਰ ਨੂੰ ਤੁਰਿਆ, ਪਰ ਇਹ ਸਾਰਾ ਇਸ ਵੇਲੇ ਇਵੇਂ ਦਾ ਉਹ ਭਰਥਾ ਜਿਹਾ ਬਣੀ ਜਾਂਦਾ ਸਾਰੀਆਂ ਚੀਜ਼ਾਂ ਦਾ ਕਿ ਹੁਣ ਇਹ ਰਿਪਬਲਿਕਨ ਖੁਦ ਕਹਿ ਰਹੇ ਨੇ ਕਿ ਵੀ ਇੱਕ ਪਾਸੇ ਤਾਂ ਟਰੰਪ ਦੀ ਪੂਰੀ ਲਾਈਨ ਜਿਹੜੀ ਹੈ ਉਹ ਐਂਟੀ ਇਮੀਗ੍ਰੈਂਟ ਹੈ ਕਿ ਵੀ ਸਭ ਭੇਜੋ, ਡਿਪੋਰਟ ਕਰੋ, ਮਾਸ ਡਿਪੋਰਟ। ਉਹ ਕਹਿੰਦੇ ਫਿਰ ਊਸ਼ਾ ਦੇ ਘਰ ਵਾਲਿਆਂ ਨੂੰ ਵੀ ਡਿਪੋਰਟ ਕਰਨਗੇ ਕਿ ਵੀ ਤੁਸੀਂ ਮਾਸ ਮਾਈਗ੍ਰੇਸ਼ਨ ਜਿਹੜੇ ਇਮੀਗ੍ਰੇਸ਼ਨ ਦੇ ਨਾਂ ਥੱਲੇ ਗੱਲ ਕਰ ਰਹੇ ਹੋ ਕਿ ਵੀ ਇੰਨੇ ਆ ਰਹੇ ਨੇ। ਔਰ ਇਹ ਸਾਰੀ ਉਹ ਰਿਪਬਲਿਕਨਸ ਨੂੰ ਅਜੇ ਤੱਕ ਵੀ ਨਹੀਂ ਇਹ ਪਚ ਰਹੀ ਗੱਲ। ਜਿਵੇਂ ਹੁਣ ਊਸ਼ਾ ਉਹਨੇ ਵੀ ਆ ਕੇ ਆਪਣੇ ਘਰ ਵਾਲੇ ਦੀ ਤਾਰੀਫ ਕੀਤੀ, ਤਾਂ ਉਹਨੇ ਕਿਹਾ ਕਿ ਜੀ ਮੈਂ ਵੈਜੀਟੇਰੀਅਨ ਹੈ ਤੇ ਇਹ ਤਾਂ ਮੀਟ ਐਂਡ ਪੋਟੇਟੋ ਗਾਈ ਸੀ, ਇਹਨੂੰ ਹੁਣ ਮੈਂ ਵੈਜੀਟੇਰੀਅਨ ਤੇ ਲਾਤਾ, ਇਹ ਮੇਰੀ ਮਾਂ ਲਈ ਵੀ ਰੋਟੀਆਂ ਕੁੱਕ ਕਰਦਾ ਵੈਜੀਟੇਰੀਅਨ। ਉਹ ਰਿਪਬਲਿਕਨਸ ਨੂੰ ਫਿਕਰ ਪੈ ਗਿਆ ਵੀ ਇਹ ਕੀ ਕਰਨਗੇ, ਵਾਈਟ ਹਾਊਸ 'ਚ ਕੌਣ ਆ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖ ਰਿਹਾ ਵੀ ਇਹ ਜਿਹੜਾ ਜਦੋਂ ਤੁਸੀਂ ਦੁਨੀਆ ਦੇ ਵਿੱਚ ਓਵਰਆਲ ਇੱਕੋ ਲਫ਼ਜ਼ ਸ਼ਾਇਦ ਉਰਦੂ ਦਾ ਹੈ ਜਾਂ ਪਰਸ਼ੀਅਨ ਦਾ ਹੈ, ਫੁਕਦਾਨ, ਕਮਜ਼ੋਰੀ, ਜਦੋਂ ਤੁਸੀਂ ਕਲਾਸੀ ਲੋਕਾਂ ਦਾ ਫੁਕਦਾਨ ਦੇਖਦੇ ਹੋ ਤੇ ਜਿਹੜਾ ਸਪੇਸ ਹੁੰਦਾ ਉਹਦੇ 'ਚ ਫਿਰ ਊਸ਼ਾ ਆ ਜਾਏ ਕਿ ਨਿਸ਼ਾ ਆ ਜਾਏ ਕਿ ਰਾਧਾ ਆ ਜਾਏ ਕਿ ਸ਼ੀਲਾ ਆ ਜਾਏ ਕਿ ਕਮਲੀ ਆ ਜਾਏ, ਕੋਈ ਆ ਜਾਏ, ਉਹ ਰਾਹ ਹੁੰਦਾ। ਸੋ ਜੇ ਓਵਰਆਲ ਵੀ ਦੇਖੀਏ ਵੀ ਜੇ ਬਾਈਡਨ ਐਂਡ ਟਰੰਪ ਦਾ ਵੀ ਇਹਨਾਂ ਦਾ ਦੇਖੋ ਕੀ ਲੈਵਲ ਹੈ ਨਾ, ਬਾਈਡਨ ਵਾਲਾ ਜਿੰਨੀ ਉਮਰ ਉਹਦੀ ਮਿਸਟਰ ਵੈਂਸ ਦੀ ਹੈ ਇੰਨੀ ਉਹਨੂੰ ਸਿਆਸਤ 'ਚ ਹੋ ਗਈ ਬਾਈਡਨ ਨੂੰ, ਪਰ ਨੀਤੀਆਂ ਦੇਖ ਲਓ, ਉਹ ਯੂਕਰੇਨ 'ਚ ਕੀ ਕੀਤਾ ਹੈ, ਮਿਡਲ ਈਸਟ ਗਜ਼ਾ 'ਚ ਕੀ ਹੋ ਰਿਹਾ ਹੈ, ਇੰਡੀਆ ਦੇ ਮਾਮਲੇ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਕੀ ਇਹਨਾਂ ਦੀ ਨੀਤੀ ਹੈ। ਤੇ ਹੁਣ ਜੇ ਉਹ ਜਿਹੜੇ ਕੱਲ ਤੱਕ ਗਾਲਾਂ ਕੱਢਣ ਵਾਲੇ ਸੀ ਅੱਜ ਸਿਰਫ ਪਾਵਰ ਦੇ ਲਈ ਨਾਲ ਆਏ ਨੇ ਤੇ ਉਹ ਸਾਰੀ ਸਿਆਸੀ ਜੁਗਾੜ ਬਣਾਇਆ ਜਾ ਰਿਹਾ। ਸੋ ਇਸ 'ਚੋਂ ਇਹ ਲੱਗਦਾ ਹੈ ਕਿ ਵੀ ਓਵਰਆਲ ਕੁੱਲ ਮਿਲਾ ਕੇ ਤੁਸੀਂ ਗਲੋਬਲੀ ਵੀ ਦੇਖੋਗੇ ਤੇ ਥਰਡ ਕਲਾਸ ਲੀਡਰਸ਼ਿਪ ਸਾਰੇ ਪਾਸੇ ਆ ਰਹੀ ਹੈ, ਜਿਹੜੀ ਕੁੱਲ ਇਨਸਾਨੀਅਤ ਦੇ ਲਈ ਵੀ ਕੋਈ ਚੰਗਾ ਸਾਈਨ ਨਹੀਂ। ਸਹੀ ਗੱਲ ਹੈ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਰਾਜ ਦੀ ਗੱਲ ਕਿਉਂ ਨਾ ਕਰੀਏ, ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ।
ਸ਼ਹੀਦ ਬਾਬਾ ਅਜੀਤ ਸਿੰਘ ਦੀ ਗੱਤਕਾ ਅਖਾੜਾ ਨਿਊ ਜਰਸੀ ਪੇਸ਼ ਕਰਦੇ ਨੇ ਨਾਰਥ ਅਮਰੀਕਾ ਦਾ ਗੱਤਕੇ ਦਾ ਮੁਕਾਬਲਾ ਪਿਛਲੇ 9 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ 10ਵਾਂ ਮੈਦਾਨੇ ਜੰਗ ਇਸ ਵਾਰ ਸਮਰਪਿਤ ਹੋਵੇਗਾ। ਤੀਜਾ ਘੱਲੂਘਾਰਾ ਜੋ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 37 ਗੁਰਧਾਮਾਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਜਿਹਦਾ ਮੂੰਹ ਤੋੜ ਜਵਾਬ ਦਮਦਮੀ ਟਕਸਾਲ ਦੇ 14ਵੇਂ ਜਹੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਣ ਦੀ ਅਗਵਾਈ ਵਿੱਚ ਭਾਈ ਸਾਹਿਬ ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਅਤੇ ਨਾਲ ਦੇ ਸਿੰਘਾਂ ਸਿੰਘਣੀਆਂ ਨੇ ਮਹਾਨ ਕੁਰਬਾਨੀ ਕੀਤੀ ਅਤੇ ਪੰਜਾਬ ਦੇ ਵਿੱਚ ਚੱਲ ਰਿਹਾ ਮੌਜੂਦਾ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। 20 ਤੇ 21 ਜੁਲਾਈ ਨੂੰ ਪ੍ਰੋਗਰਾਮ ਗੁਰਦੁਆਰਾ ਸਿੰਘ ਸਭਾ ਕਾਰਟਰੇਟ ਨਿਊ ਜਰਸੀ ਵਿਖੇ ਹੋਵੇਗਾ। ਅਮਰੀਕਾ ਤੇ ਕੈਨੇਡਾ ਦੇ ਉੱਚ ਕੋਟੀ ਦੇ ਗੱਤਕਈ ਭਾਗ ਲੈਣਗੇ। ਖਿਡਾਰੀਆਂ ਵਾਸਤੇ theyoung.org ਤੇ 6 ਜੁਲਾਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਆਪ ਜੀ ਜੰਗ ਦੇ ਅਫੀਸ਼ੀਅਲ ਪੇਜ ਨਾਲ ਸੰਪਰਕ ਕਰੋ। तो ਵੇਖੋ ਕੌਣ ਬਣੇਗਾ 2024 ਦਾ ਮੈਦਾਨੇ ਜੰਗ ਦਾ ਚੈਂਪੀਅਨ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਕੇ, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਮੋਦੀ ਦਾ ਗ੍ਰਾਫ ਕਾਫੀ ਹੇਠਾਂ ਨੂੰ ਜਾ ਰਿਹਾ ਹੈ। ਓਪੋਜੀਸ਼ਨ ਪਾਰਟੀਆਂ ਦਾ ਰੁਖ ਜਿਹੜਾ ਹੈ ਉਹ ਹਮਲਾਵਰ ਹੈ। ਬੀਜੇਪੀ ਨੇ ਵਿਕਟਮ ਕਾਰਡ ਖੇਡਦਿਆਂ ਦੋਸ਼ ਲਾਇਆ ਹੈ ਕਿ ਟਰੰਪ ਦੇ ਜਿਹੜਾ ਖਿਲਾਫ ਪ੍ਰਚਾਰ ਚੋਂ ਬਾਅਦ ਜਿਹੜਾ ਹਮਲਾ ਹੋਇਆ ਹੈ, ਹੁਣ ਜਿਹੜੀਆਂ ਓਪੋਜੀਸ਼ਨ ਪਾਰਟੀ ਹੈ ਮੋਦੀ ਦਾ ਵਿਰੋਧ ਕਰਕੇ ਉਸ ਨੂੰ ਵੀ ਹਿੰਸਕ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਜ਼ੋਲੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਬੀਜੇਪੀ ਕਿਸ ਘਟੀਆ ਮਿਆਰ ਦੇ ਲੋਕ ਇਸ ਪਾਰਟੀ 'ਚ ਨੇ, ਇਹਨਾਂ ਦੀ ਵਿਚਾਰਧਾਰਾ ਤਾਂ ਘਟੀਆ ਹੈ ਹੀ ਹੈ ਕਿ ਘਟਨਾ ਕਿਤੇ ਵਾਪਰਦੀ ਹੈ, ਉਸ ਦੀਆਂ ਨੁਆਂਸਿਸ ਕੀ ਨੇ, ਉਹਨੂੰ ਬਿਨਾਂ ਸਮਝੇ ਜਾਂ ਉਹਨੂੰ ਕਿਵੇਂ ਉਹ ਆਪਣੇ ਨਿੱਜੀ ਸਵਾਰਥ ਲਈ, ਸਿਆਸੀ ਲਾਹੇ ਲਈ ਵਰਤਦੇ ਨੇ, ਉਹਦੀ ਉਦਾਹਰਣ ਹੈ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਜਿਹੜਾ ਜਾਨਲੇਵਾ ਹਮਲਾ ਹੁੰਦਾ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਈਵਨ ਅਮਰੀਕਾ ਦੇ ਹਵਾਲੇ ਨਾਲ ਗੱਲ ਕੀਤੀ ਕਿ ਵੀ ਅਮਰੀਕਾ 'ਚ ਜਿਹੜਾ 4 ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਅਸੈਸੀਨੇਟ ਹੋਏ, ਉਹਨਾਂ ਦਾ ਮਰਡਰ ਹੋਇਆ। ਕੁਛ ਦੇ ਉੱਤੇ ਅਟੈਂਪਟਡ ਮਰਡਰ ਸੀ, ਜਿਨ੍ਹਾਂ ਦੇ ਵਿੱਚ ਈਵਨ ਰੀਗਨ ਦੇ ਉੱਤੇ 1981 ਦੇ ਵਿੱਚ ਹੋਇਆ। ਲੇਕਿਨ ਜਿਹੜਾ ਬੀਜੇਪੀ ਦਾ ਤਬਕਾ ਅੱਜ ਉਹਨਾਂ ਨੇ ਪੂਰਾ ਇਸ ਦੇ ਉੱਤੇ ਇਸ਼ੂ ਬਣਾਇਆ ਕਿ ਜੀ ਦੇਖੋ, ਜਿਵੇਂ ਅਮਰੀਕਾ ਦੇ ਵਿੱਚ ਬਾਈਡਨ ਔਰ ਦੂਸਰੇ ਜਿਹੜੀ ਡੈਮੋਕ੍ਰੈਟ ਨੇ ਉਹ ਟਰੰਪ ਦੇ ਖਿਲਾਫ ਜਿਹੜਾ ਉਹ ਪ੍ਰੋਪੇਗੈਂਡਾ ਕਰ ਰਹੇ ਸੀ, ਉਹਦਾ ਨਤੀਜਾ ਉਹਦੇ 'ਚੋਂ ਨਫ਼ਰਤ ਪੈਦਾ ਹੋਈ ਔਰ ਨਫ਼ਰਤ 'ਚੋਂ ਹੀ ਜਿਹੜਾ ਉਹ ਟਰੰਪ ਦੇ ਉੱਤੇ ਅਟੈਕ ਹੋਇਆ। ਇਸੇ ਤਰ੍ਹਾਂ ਜਿਹੜੀ ਆਪੋਜੀਸ਼ਨ ਹੈ ਇੰਡੀਆ ਦੇ ਵਿੱਚ ਉਹ ਮੋਦੀ ਦੇ ਖਿਲਾਫ ਨਫ਼ਰਤ ਪੈਦਾ ਕਰ ਰਹੀ ਹੈ ਔਰ ਇਹ ਮੋਦੀ ਜਿਹੜਾ ਇਹਦੇ ਉੱਤੇ ਹਮਲਾ ਹੋ ਸਕਦਾ, ਕਹਿਣਾ ਉਹ ਇਹ ਚਾਹੁੰਦੇ ਨੇ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਕਲਚਰ ਆਫ ਵਾਇਲੈਂਸ ਹੈ ਇਹ ਤਾਂ RSS ਦੀ ਕੁੱਖ 'ਚੋਂ ਹੀ ਜੰਮਿਆ ਹੋਇਆ ਔਰ ਜਿਹਨੂੰ ਮਹਾਤਮਾ ਕਹਿ ਕੇ ਜਾਂ ਜਿਹਦਾ ਨਾਂ ਲੈ ਕੇ ਦੁਨੀਆ ਭਰ 'ਚ ਇੰਡੀਆ ਦਾ ਸੌਦਾ ਇਹ ਵੇਚਦੇ ਨੇ, ਗਾਂਧੀ, ਉਸ ਦਾ ਕਤਲ ਕਰਨ ਵਾਲਾ ਨੱਥੂਰਾਮ ਗੋਡਸੇ, ਉਹ ਤਾਂ ਅੱਜ ਵੀ RSS ਦਾ ਹੀਰੋ ਹੈ। ਉਸ ਦਾ ਦਿਨ ਮਨਾਇਆ ਜਾਂਦਾ ਹੈ, ਉਸ ਦੇ ਬੁੱਤ ਦੇ ਉੱਤੇ ਹਾਰ ਪਾਏ ਜਾਂਦੇ ਨੇ। ਇਹਨਾਂ ਦੀ ਸਿਟਿੰਗ MPs ਔਰ ਇਹਨਾਂ ਦੇ ਬਜਰੰਗ ਦਲ ਔਰ ਦੂਜੀਆਂ ਸੈਨਾਵਾਂ ਉਹ ਅੱਜ ਵੀ ਗਾਂਧੀ ਦਾ ਸਟੈਚੂ ਬਣਾ ਕੇ ਉਹਦੇ ਤੇ ਗੋਲੀਆਂ ਨਾਲ ਫਾਇਰ ਕਰਦੇ ਨੇ। ਸੋ ਜਿਸ ਪਾਰਟੀ ਦੀ ਉਹਦੀ ਕੁੱਖ ਚੋਂ ਹੀ RSS ਚੋਂ ਹੀ BJP ਜੰਮੀ ਹੈ।
ਜਿਨ੍ਹਾਂ ਦਾ ਬੇਸਿਕ ਗ੍ਰੇਨ ਜਿਹੜਾ ਹੈ ਉਹ ਵਾਇਲੈਂਸ ਹੈ, ਹਿੰਸਾ ਹੈ, ਜਿਹੜੇ ਉਹਨੂੰ ਜਸਟੀਫਾਈ ਕਰਦੇ ਨੇ। ਔਰ ਜਿਹੜਾ ਅੱਜ ਤਖਤ ਤੇ ਬਿਠਾਇਆ ਹੋਇਆ ਹਿੰਦੂ ਹਿਰਦੇ ਸਮਰਾਟ ਕਹਿ ਕੇ ਤੀਜੀ ਵਾਰੀ ਬਿਠਾਇਆ, ਉਹਦੀ ਕੁਆਲੀਫਿਕੇਸ਼ਨ ਤਾਂ ਇਹ ਹੈ ਕਿ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਡੋਲ ਕੇ ਉਹਦਾ ਟਿੱਕਾ ਲਾ ਕੇ ਹਿੰਦੂ ਹਿਰਦੇ ਸਮਰਾਟ ਬਣੇ। ਔਰ ਜੇ ਉਹਨੂੰ ਕਿਸੇ ਵਿਦੇਸ਼ੀ ਪੱਤਰਕਾਰ ਨੇ ਪੁੱਛਿਆ ਕਿ ਵੀ ਚੱਲ ਤੈਨੂੰ ਤਾਂ ਤੂੰ ਕਹਿੰਦਾ ਵੀ ਤੈਨੂੰ ਬਰੀ ਕਰਤਾ ਸੁਪਰੀਮ ਕੋਰਟ ਨੇ, ਤੇਰਾ ਕੋਈ ਉਹਦੇ 'ਚ ਨਹੀਂ ਹੈ, ਤੈਨੂੰ ਦੁੱਖ ਤਾਂ ਹੋਇਆ ਹੀ ਹੋਣਾ ਵੀ ਗੁਜਰਾਤੀ ਸੀ ਤੇਰੇ ਮਾਰੇ ਗਏ। ਕਹਿੰਦਾ ਹਾਂ, ਅਗਰ ਕੋਈ कुत्ते का पिल्ला कार के टायर के नीचे आ जाए दुख तो होता ही है। ਹੁਣ ਜਿੱਥੇ ਇਸ ਲੈਵਲ ਦੇ ਉੱਤੇ ਦਰਿੰਦਗੀ ਵਾਲਾ ਮਾਈਂਡਸੈਟ ਹੈ ਔਰ ਉਸ ਦਰਿੰਦਗੀ ਵਾਲੀ ਪਾਰਟੀ ਹੈ ਜਿਹਨੇ ਉਹ ਲੰਗੋਟੀ ਵਾਲਾ ਜਿਹੜਾ ਗਾਂਧੀ ਹੈ ਜਿਸ ਨੂੰ ਅੱਜ ਜਿਹਦਾ ਸੌਦਾ ਵੀ ਵੇਚਦੇ ਨੇ ਉਹਦੀ ਸਮਾਧ ਤੇ ਜਾ ਕੇ ਵੀ ਫੁੱਲ ਰੱਖਦੇ ਨੇ, ਪਰ ਅਸਲੀ ਇਹਨਾਂ ਦਾ ਹੀਰੋ ਨਥੂਰਾਮ ਗੋਡਸੇ, ਜਿਸ ਸਾਵਰਕਰ ਨੂੰ ਜਿਹਨੇ ਪਲਾਨ ਕੀਤਾ ਨਥੂਰਾਮ ਗੋਡਸੇ ਨਾਲ ਗਾਂਧੀ ਨੂੰ ਮਾਰਨਾ, ਉਹਨੂੰ ਜਿਹੜਾ ਇਹ ਭਾਰਤ ਰਤਨ ਦੇਣ ਨੂੰ ਫਿਰਦੇ ਨੇ। ਹੁਣ ਇਹ ਸਾਰੇ ਜੇ ਕਿਸੇ ਮੁਲਕ ਦੀ ਘਟਨਾ ਦਾ ਅਸੀਂ ਬਿਲਕੁਲ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਉਹ ਬੇਸ਼ੱਕ, ਔਰ ਇਹੀ ਕਾਰਨ ਸੀ ਕਿ ਅਮਰੀਕਾ ਨੇ ਬਿਲਕੁਲ ਸਾਰੀਆਂ ਪਾਰਟੀਆਂ ਉਹ ਇਕਜੁੱਟ ਹੋ ਕੇ ਉਹਨਾਂ ਨੇ ਕੰਡੈਮ ਕੀਤਾ। ਔਰ ਈਵਨ ਡੈਮੋਕ੍ਰੈਟਸ ਨੇ ਆਪਣੀ ਇਲੈਕਸ਼ਨ ਮੁਹਿੰਮ ਵੀ, ਐਡਾਂ ਵੀ ਜਿਹੜੀਆਂ ਟਰੰਪ ਦੇ ਖਿਲਾਫ ਚੱਲ ਰਹੀਆਂ ਸੀ ਉਹ ਵਿਦਡਰਾ ਕੀਤੀਆਂ ਵਕਤੀ ਤੌਰ ਤੇ, ਭਾਵੇਂ ਹੁਣ ਫੇਰ ਉਹ ਸ਼ੁਰੂ ਹੋ ਗਿਆ ਪ੍ਰੋਪੇਗੈਂਡਾ ਜੋ ਚੱਲ ਹੀ ਰਿਹਾ। ਲੇਕਿਨ ਕਿਵੇਂ ਇਹਦਾ ਇਹ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਸ ਦੇ ਉੱਤੇ ਇਹਨਾਂ ਦੇ ਦੋਨੋਂ ਹੀ, ਉਹਨਾਂ ਦਾ ਸਪੋਕਸਮੈਨ ਵੀ ਔਰ ਪ੍ਰੈਸ ਕਾਨਫਰੰਸ ਕਰਕੇ ਰਾਜ ਸਭਾ ਮੈਂਬਰ ਤੇ ਬੀਜੇਪੀ ਦਾ ਨੈਸ਼ਨਲ ਸਪੋਕਸਪਰਸਨ ਸੁਧਾਂਸ਼ੂ ਤ੍ਰਿਵੇਦੀ ਉਹ ਵੀ, ਔਰ ਉਹਨਾਂ ਨੂੰ ਇਸੇ ਤਰ੍ਹਾਂ ਯੂਨੀਅਨ ਮਿਨਿਸਟਰ ਅਸ਼ਵਨੀ ਵੈਸ਼ਨਵ ਵੀ, ਉਹਨਾਂ ਨੇ ਕਿਹਾ ਜੀ ਕਿ ਇਹ ਆਪੋਜੀਸ਼ਨ ਕੰਟੀਨਿਊਸਲੀ ਯੂਜ਼ਿੰਗ ਲੈਂਗੁਏਜ inciting violence against Prime Minister Modi कि opposition ਪਾਰਟੀਆਂ ਉਹ ਜ਼ਬਾਨ ਇਸਤੇਮਾਲ ਕਰ ਰਹੀਆਂ ਜਿਹਦੇ ਚੋਂ ਮੋਦੀ ਦੇ ਖਿਲਾਫ ਹਿੰਸਕ ਪ੍ਰਵਿਰਤੀ ਪੈਦਾ ਹੋਏਗੀ। ਔਰ ਇਹ ਜਿਹੜੇ ਨੇ ਇਹ ਚੋਣ ਜਿਹੜੀ ਲਫ਼ਜ਼ਾਂ ਦੀ ਹੈ ਬਹੁਤ ਮਾੜੀ ਆ। ਫਿਰ ਉਹਦੇ 'ਚ ਉਹ ਕਹਿ ਰਿਹਾ ਇਹਨਾਂ ਦਾ ਕਿ 2007 ਦੇ ਵਿੱਚ ਸਭ ਤੋਂ ਪਹਿਲਾਂ ਮੌਤ ਲਫ਼ਜ਼ ਮੋਦੀ ਦੇ ਖਿਲਾਫ ਸੋਨੀਆ ਗਾਂਧੀ ਨੇ ਇਸਤੇਮਾਲ ਕੀਤਾ। 2007 ਦੀਆਂ ਚੋਣ ਰੈਲੀਆਂ 'ਚ ਜੇ ਹੁਣ ਇਹ ਲਫ਼ਜ਼ ਇਹਨਾਂ ਨੇ ਕਹਿ ਹੀ ਦਿੱਤਾ ਹੈ ਤਾਂ ਉਹਨੇ ਕਿਹਾ ਸੀ ਕਿ ਇਹ ਜਿਹੜੀ ਬੀਜੇਪੀ ਆ ਔਰ ਮੋਦੀ ਆ ਇਹ ਮੌਤ ਕੇ ਸੌਦਾਗਰ, ਕਿ ਤੁਸੀਂ ਹਜ਼ਾਰਾਂ ਨੂੰ ਮੌਤ ਦਿੱਤੀ ਹੈ ਜੋ 2002 'ਚ ਗੁਜਰਾਤ 'ਚ ਕੀਤਾ ਹੈ, ਕਿ ਇਹ ਮੌਤ ਦੇ ਸੌਦਾਗਰ ਨੇ ਔਰ ਤੁਸੀਂ ਇਹਨਾਂ ਨੂੰ ਵੋਟ ਪਾਉਣੀ, ਮੌਤ ਦੇ ਸੌਦਾਗਰਾਂ ਨੂੰ ਵੋਟ ਪਾਉਣੀ। ਉਹਨਾਂ ਨੇ ਇਹ ਨਹੀਂ ਕਿਹਾ ਵੀ ਮੋਦੀ ਨੂੰ ਮਾਰ ਦਿਓ, ਇਹਦੀ ਮੌਤ ਹੋਣੀ ਚਾਹੀਦੀ ਹੈ, ਪਰ ਇਹਨੂੰ ਵੀ ਈਵਨ ਆਪਣੇ ਫਾਇਦੇ ਲਈ ਵਰਤ ਰਹੇ ਨੇ। ਫਿਰ ਇੱਥੇ ਹੀ ਬਸ ਨਹੀਂ, ਤੁਸੀਂ ਇਹਨਾਂ ਦੇ ਝੂਠ ਦਾ ਅੰਦਾਜ਼ਾ ਲਾਓ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਮਿਸਟਰ ਤ੍ਰਿਵੇਦੀ ਇਹਨੇ ਕਿਹਾ ਕਿ ਵੀ ਇਹ ਮੋਦੀ ਦੇ ਉੱਤੇ ਦੇਖੋ ਪਹਿਲਾਂ ਵੀ ਕੁਝ ਸੁੱਟਿਆ ਗਿਆ ਸੀ, ਇਹਦਾ ਮਤਲਬ ਇਹ ਨਹੀਂ ਹੈ ਵੀ ਅੱਜ ਕੁਝ ਨਹੀਂ ਹੋ ਸਕਦਾ। ਮਿਸਟਰ ਤ੍ਰਿਵੇਦੀ ਆਲਸੋ ਰਿਕਾਊਂਟਡ ਦਾ 2021 ਸਿਕਿਉਰਿਟੀ ਬ੍ਰੀਚ ਡਿਊਰਿੰਗ ਪ੍ਰਾਈਮ ਮਿਨਿਸਟਰ ਮੋਦੀਜ਼ ਵਿਜ਼ਿਟ ਟੂ ਪੰਜਾਬ। ਉਹਨੇ ਕਿਹਾ ਜੀ ਇਹ 2021 ਚ ਪੰਜਾਬ ਜਿਹਨੂੰ ਮਾਰ ਦੇਣ ਲੱਗੇ ਸੀਗੇ, ਸਿਕਿਉਰਿਟੀ ਬ੍ਰੀਚ ਹੋਈ, ਔਰ ਉਹ ਤਾਂ ਮੋਦੀ ਨੇ ਖੁਦ ਹੀ ਕਿਹਾ ਸੀ ਕਿ ਮੈਂ ਚੰਨੀ ਕੋ ਦੇ ਦੇਣਾ ਸੰਦੇਸ਼ ਕਿ ਮੈਂ ਬਚ ਕੇ ਆ ਗਿਆ ਹੂੰ। ਪਹਿਲਾਂ ਉਹਨੇ ਖੁਦ ਡਰਾਮਾ ਕੀਤਾ, ਹੁਣ ਇਹ ਡਰਾਮਾ ਕਰ ਰਹੇ ਨੇ। ਦੇਖੋ ਉਦੋਂ ਵੀ ਇਹ ਇਕੱਲਾ ਟਰੰਪ ਤੇ ਨਹੀਂ ਅਟੈਕ ਹੋਇਆ, ਮੋਦੀ ਦੇ ਉੱਤੇ ਜਿਹੜਾ ਉਹ 2021 ਚ ਉਹ ਕਿਸਾਨਾਂ ਨੇ ਮਾਰ ਦੇਣਾ ਸੀ। ਹੁਣ ਜਦੋਂ ਤੁਸੀਂ ਇਸ ਲੈਵਲ ਤੇ, ਹੁਣ ਹਾਲਾਤ ਇਹ ਨੇ ਕਿ ਮੋਦੀ ਦਾ ਗ੍ਰਾਫ ਬੜੀ ਤੇਜ਼ੀ ਨਾਲ ਡਿੱਗ ਰਿਹਾ, ਉਹਨੂੰ ਉਹ ਲਾਈਵ ਰੱਖਣਾ ਚਾਹੁੰਦੇ ਨੇ। ਔਰ ਮੈਨੂੰ ਇਸ ਸਾਰੇ ਚੋਂ ਇਹ ਲੱਗਾ, ਹਾਲਾਂ ਨੋਬਡੀ ਕੁਡ ਹੈਵ ਥੌਟ ਕਿ ਜੀ ਟਰੰਪ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਉਹਦਾ ਚੋਣ ਚੱਲ ਰਹੀ ਹੈ, ਮੋਦੀ ਜਿਹੜਾ ਸਭ ਤੋਂ ਹਾਈ ਸਿਕਿਉਰਿਟੀ 'ਚ ਬੈਠਾ ਹੋਇਆ, ਔਰ ਉਹਨਾਂ ਨੇ, ਮੈਨੂੰ ਇਹ ਲੱਗਦਾ ਹੈ ਕਿ ਵੀ ਜੇ RSS ਨੂੰ ਜਾਂ ਇਹਨਾਂ ਦੇ ਨਾਗਪੁਰ ਵਾਲਿਆਂ ਨੂੰ ਇਹ ਲੱਗਾ ਕਿ ਹੁਣ ਜਿਵੇਂ ਉਹ ਪੰਜਾਬੀ ਦਾ ਇੱਕ ਅਖਾਣ ਹੈ ਕਿ ਜਿਉਂਦਾ ਲੱਖ ਦਾ ਮੁਰਦਾ ਮਰਿਆ 1.25 ਲੱਖ ਦਾ, ਹਾਥੀ ਬਾਰੇ ਹੁੰਦਾ ਜੀ, ਜਿਉਂਦਾ ਲੱਖ ਦਾ ਮਰਿਆ 1.25 ਲੱਖ ਦਾ। ਹੁਣ ਮਤਲਬ ਜੇ ਉਹਨਾਂ ਨੂੰ ਇਹ ਲੱਗਾ ਕਿ ਵੀ BJP RSS ਜਾ ਰਹੀ ਹੈ ਪੋਲੀਟੀਕਲੀ, ਆਲਰੇਡੀ ਜਿਹੜੀਆਂ ਕੁਝ ਬਾਈ ਇਲੈਕਸ਼ਨਸ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਮੈਜੋਰਟੀ ਸੀਟਾਂ ਇਹਨਾਂ ਨੇ ਲੂਜ਼ ਕੀਤੀਆਂ। ਹੁਣ 10 ਦੇ ਕਰੀਬ ਸੀਟਾਂ ਦੇ ਉੱਤੇ ਬਾਈ ਇਲੈਕਸ਼ਨ ਯੂਪੀ 'ਚ ਹੋਣ ਜਾ ਰਹੀ ਹੈ। ਯੂਪੀ 'ਚ ਚੰਗਾ ਸਿਰ ਪਟੋਲ ਇਹਨਾਂ ਦਾ ਹੋ ਰਿਹਾ ਕਿ ਆਦਿੱਤਿਆਨਾਥ ਯੋਗੀ ਨੂੰ ਹਟਾ ਦਿਓ, ਦੂਜਾ ਕਰ ਦਿਓ, ਕੌਣ ਜ਼ਿੰਮੇਵਾਰ ਹੈ ਇੰਨੀਆਂ ਸੀਟਾਂ ਲੂਜ਼ ਕੀਤੀਆਂ।
ਤੇ ਮੈਨੂੰ ਇਹ ਸਾਰੇ ਚੋਂ ਜਿਹੜਾ ਖੌਫ ਹੈ ਉਹ ਇਹ ਲੱਗਾ ਵੀ ਇਹ ਮੋਦੀ ਦਾ ਕੰਮ ਹੀ ਨਾ ਕਰਾ ਦੇਣ ਕਿਤੇ, ਕਰਾ ਕੇ ਉਹਦੇ ਉਹ ਜਿਹੜਾ ਮਰਿਆ 1.25 ਲੱਖ ਦਾ, ਫਿਰ ਉਹਦੇ ਮਰੇ ਦਾ ਸਿੰਪੈਥੀ ਫੈਕਟਰ ਦੇ ਥੱਲੇ ਉਹਦੀਆਂ ਵੋਟਾਂ ਚੱਕਣ। ਅਦਰਵਾਈਜ਼ ਇਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈ ਵੀ ਟਰੰਪ ਦੇ ਉੱਤੇ ਅਟੈਕ ਤੇ ਆਪੋਜੀਸ਼ਨ ਮੋਦੀ ਨੂੰ ਬਹੁਤ ਧਮਕੀਆਂ ਦੇ ਰਹੀ ਹੈ ਤੇ ਹਿੰਸਕ ਮਾਹੌਲ ਪੈਦਾ ਕੀਤਾ। ਹਿੰਸਾ ਦਾ ਤਾਂ ਠੇਕਾ ਤੁਹਾਡੇ ਕੋਲ ਹੈ, ਪਰ ਅਸੀਂ ਚਾਹੁੰਦੇ ਹਾਂ ਵੀ ਇਹ ਲੱਖ ਦਾ ਹੀ ਰਹੇ, 1.25 ਲੱਖ ਦਾ ਸਾਨੂੰ ਨਹੀਂ ਚਾਹੀਦਾ, ਕਿਉਂਕਿ ਆਲਰੇਡੀ ਜ਼ੀਰੋ ਹੋ ਚੁੱਕਾ ਹੈ ਇਹਦਾ ਕੰਮ। ਵਿਦਨ ਜੋ ਯੂਪੀ 'ਚ ਚੱਲ ਰਿਹਾ, ਜੋ ਵਿਦਨ ਪਾਰਟੀ ਚੱਲ ਰਿਹਾ, ਉਹ ਨਜ਼ਰ ਆ ਰਿਹਾ ਕਿ ਭਾਈ ਇਹ ਆਲਰੇਡੀ ਵਿਦਨ ਹੀ ਇਹਨਾਂ ਦੀ ਸਿਰਫ ਟੋਲ ਚੱਲ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਕੇ, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center. ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਐਨੂਅਲ ਸੈਕਸ਼ਨ ਦੇ ਵਿੱਚ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਯੂਐਸ ਕਾਂਗਰਸ ਵੱਲੋਂ ਪਾਸ ਕੀਤੇ ਤਿੱਬਤ ਬਿੱਲ ਤੇ ਦਸਤਖਤ ਕਰ ਦਿੱਤੇ ਹਨ। ਅਮਰੀਕਾ ਦੀ ਸਿਆਸੀ ਨੀਤੀ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਦੀ ਹੈ, ਪਰ ਹੁਣ ਅਮਰੀਕਾ ਵੱਲੋਂ ਭਾਰਤ ਦੀ ਮਦਦ ਨਾਲ ਤਿੱਬਤ ਇਸ਼ੂ ਨੂੰ ਦੁਬਾਰਾ ਤੂਲ ਦਿੱਤਾ ਜਾ ਰਿਹਾ ਹੈ। ਸੋ ਵੇਖਣਾ ਇਹ ਹੈ ਕਿ ਜੇ ਭਾਰਤ ਤਿੱਬਤ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਨਦਾ ਹੈ ਤਾਂ ਸਿੱਖਾਂ ਅਤੇ ਕਸ਼ਮੀਰੀਆਂ ਬਾਰੇ ਉਸਦਾ ਕੀ ਸਟੈਂਡ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤਿੱਬਤ ਦਾ ਇਸ਼ੂ ਜ਼ਾਹਰ ਹੈ ਇਹ ਇੱਕ ਅਸੀਂ ਡਿਫਰੈਂਟ ਫਾਰਮੈਟਸ ਦੇ ਵਿੱਚ ਡਿਸਕਸ ਕਰਦੇ ਰਹੇ ਹਾਂ ਔਰ ਮੈਂ ਵਕਤ ਵੱਲ ਦੇਖ ਰਿਹਾ, ਮੈਂ ਬਹੁਤ ਬੈਕਗਰਾਊਂਡਸ ਤਾਂ ਨਹੀਂ ਜਾਵਾਂਗਾ ਕਿ ਸਰਕਾਰੇ ਖਾਲਸਾ ਜੀਓ ਦੇ ਵੇਲੇ ਜਿਹੜੀ 1842 ਦੇ ਵਿੱਚ ਟ੍ਰਾਈਪਾਰਟਾਈਟ ਟ੍ਰੀਟੀ ਹੋਈ, ਲਾਹੌਰ ਦਰਬਾਰ, ਸਰਕਾਰੇ ਖਾਲਸਾ ਜੀਓ, ਦਲਾਈ ਲਾਮਾ ਆਫ ਤਿੱਬਤ ਔਰ ਐਂਪਰਰ ਆਫ ਚਾਈਨਾ, ਤਿੱਬਤ ਐਜ਼ ਏ ਬਫਰ ਜਿਹੜਾ ਉਹ ਮੰਨਿਆ ਗਿਆ ਸੀ। ਔਰ ਇਸ ਤਰ੍ਹਾਂ ਜਿਹੜਾ ਲੱਦਾਖ ਰੀਜਨ ਹੈ ਜਿਹਨੂੰ ਅੱਜ ਚੀਨ ਆਪਣਾ ਕਹਿੰਦਾ ਹੈ ਔਰ ਇਹ ਸਿੱਖ ਰਾਜ ਦਾ ਹਿੱਸਾ ਬਣ ਗਿਆ ਸੀ, ਇਹ ਅੰਗਰੇਜ਼ਾਂ ਦੇ ਵੇਲੇ ਚਾਈਨਾ ਦੇ ਨਾਲ ਉਹਨਾਂ ਦੀ ਟੱਕਰ, ਫਿਰ ਮੈਕਮੋਹਨ ਲਾਈਨ, ਉਹ ਇੱਕ ਡਿਫਰੈਂਟ ਬਾਰਡਰ ਲਾਈਨ, ਹਮੇਸ਼ਾ ਚਾਈਨਾ ਨੇ ਤਿੱਬਤ ਨੂੰ ਆਪਣਾ ਹਿੱਸਾ ਮੰਨਿਆ। ਜਦੋਂ ਕਿ 1959 ਤੱਕ ਪਹੁੰਚਦੇ ਆ, ਦਲਾਈ ਲਾਮਾ ਜਿਹੜਾ ਅੱਜ ਉਦੋਂ 13-14 ਸਾਲ ਦਾ ਸੀ ਜਦੋਂ ਚੀਨ ਨੇ ਤਿੱਬਤ ਨੂੰ ਆਕੂਪਾਈ ਕੀਤਾ, ਤੇ ਅਮਰੀਕਾ ਦੀ CIA ਔਰ ਇੰਡੀਆ ਦੀ ਇੰਟੈਲੀਜੈਂਸ ਬਿਊਰੋ ਨੇ ਜਿਹੜਾ ਇੱਕ ਖੁਫੀਆ ਆਪਰੇਸ਼ਨ ਰਾਹੀਂ ਦਲਾਈ ਲਾਮੇ ਨੂੰ ਕੱਢ ਕੇ ਉਹਨੂੰ ਧਰਮਸ਼ਾਲਾ ਡਿਸਟ੍ਰਿਕਟ ਕਾਂਗੜਾ ਜਿਹੜਾ ਉਦੋਂ ਪੰਜਾਬ ਦਾ ਹਿੱਸਾ ਸੀ ਉਸ ਦੇ ਵਿੱਚ ਬਿਠਾਇਆ ਲਿਆ ਕੇ ਔਰ ਤਿੱਬਤ ਦੇ ਇਸ਼ੂ ਨੂੰ ਪੂਰਾ ਤੂਲ ਦੇ ਕੇ ਇੰਟਰਨੈਸ਼ਨਲੀ ਦਲਾਈ ਲਾਮੇ ਨੂੰ ਨੋਬਲ ਪ੍ਰਾਈਜ਼ ਵੀ ਦਿਵਾਇਆ ਔਰ ਉਹਨੂੰ ਜਾਰੀ ਰੱਖਿਆ ਤਾਂ ਕਿ ਚੀਨ ਨੂੰ ਜਿਹੜਾ ਹੈ ਉਹਦਾ ਡਿਫੈਂਸਿਵ ਰੱਖਿਆ ਜਾਏ। ਔਰ ਇਹ ਸਾਰੇ ਦੇ ਚੱਲਦੇ ਆ ਜਦੋਂ ਤੱਕ ਅਮਰੀਕਾ ਨੇ ਰਿਅਲਾਈਜ਼ ਕੀਤਾ ਵੀ ਚਾਈਨਾ, ਪੀਪਲਸ ਰਿਪਬਲਿਕ ਆਫ ਚਾਈਨਾ ਰੀਅਲ ਪਾਵਰ ਬਣ ਗਈ ਹੈ, ਨਿਊਕਲੀਅਰ ਵੀ ਹੈ ਔਰ ਜਿਹੜਾ ਦੂਸਰਾ ਜਾਲੀ ਜਿਹੜੇ ਉਹਨਾਂ ਦੇ ਚਿਆਂਗ ਕਾਈ ਸ਼ੇਕ ਜਿਹੜਾ ਕੁਛ ਆਪਣਾ ਲੈ ਕੇ ਸਟੱਫ ਤਾਈਵਾਨ ਜਿਹਨੂੰ ਅੱਜ ਕਹਿੰਦੇ ਨੇ ਔਰ ਉਸ ਦਾ ਨਾਂ ਫਾਰਮੂਸਾ ਸੀ, ਉੱਥੇ ਚਲਾ ਗਿਆ ਸੀ। ਸੋ ਫਿਰ ਜਦੋਂ ਪ੍ਰੈਜ਼ੀਡੈਂਟ ਨਿਕਸਨ ਅਮਰੀਕਾ ਦੇ ਪ੍ਰੈਜ਼ੀਡੈਂਟ ਬਣਦੇ ਨੇ, ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ, ਜ਼ੁਲਫਿਕਾਰ ਅਲੀ ਭੁੱਟੋ ਰਾਹੀਂ ਪਾਕਿਸਤਾਨ ਰਾਹੀਂ ਯਾਨੀ ਕਿ ਚੀਨ ਦੇ ਨਾਲ ਜਿਹੜਾ ਉਹ ਕਮਿਊਨੀਕੇਸ਼ਨ ਖੋਲ੍ਹੀ ਗਈ, ਉਦੋਂ ਹੀ ਅਮਰੀਕਾ ਔਰ ਚਾਈਨਾ ਨੂੰ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਬਣਾਇਆ ਗਿਆ। ਲੇਕਿਨ ਹੁਣ ਉਹਦੇ 'ਚ
ਕਮਿਊਨੀਕੇਸ਼ਨ ਖੋਲ੍ਹਣ ਵੇਲੇ ਹੀ ਪਹਿਲੀ ਸ਼ਰਤ ਚਾਈਨਾ ਦੀ ਇਹੀ ਸੀ ਕਿ ਅਮਰੀਕਨ ਨੀਤੀ ਤਿੱਬਤ ਨੂੰ ਪੱਕਾ ਚੀਨ ਦਾ ਹਿੱਸਾ ਮੰਨਣ ਦੀ ਹੋਏਗੀ, ਜਿਹੜੀ ਉਹਨਾਂ ਨੇ ਐਕਸੀਡ ਕੀਤੀ। ਈਵਨ ਜੇ ਇੰਡੀਆ ਦੇ ਹਵਾਲੇ ਨਾਲ ਵੀ ਦੇਖੀਏ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਸ਼ਾਇਦ 2002 ਦੇ ਵਿੱਚ ਚਾਈਨਾ ਦੇ ਦੌਰੇ ਤੇ ਗਿਆ ਐਜ਼ ਏ ਪ੍ਰਾਈਮ ਮਿਨਿਸਟਰ, ਉਦੋਂ ਇੰਡੀਆ ਨੇ ਵੀ ਫਾਈਨਲੀ ਜਿਹੜਾ ਤਿੱਬਤ ਨੂੰ ਉਹ ਚੀਨ ਦਾ ਹਿੱਸਾ ਮੰਨ ਲਿਆ। ਉਹਨਾਂ ਨੇ ਕਿਹਾ ਕਿ ਜੀ ਦਲਾਈ ਲਾਮਾ ਇੱਕ ਧਾਰਮਿਕ ਵਿਅਕਤੀ ਦੇ ਤੌਰ ਤੇ ਰਹਿ ਰਿਹਾ, ਅਸੀਂ ਉਹਨੂੰ ਜਿਹੜੀ ਧਰਮਸ਼ਾਲਾ ਜਾਂ ਇੰਡੀਆ ਦੀ ਜ਼ਮੀਨ ਹੈ ਉਹਨੂੰ ਸਿਆਸੀ ਮਕਸਦ ਲਈ ਨਹੀਂ ਵਰਤਣ ਦਿਆਂਗੇ ਔਰ ਇਸ ਦੇ ਉੱਤੇ ਅਸੀਂ ਪਾਬੰਦ ਹੈ। ਸੋ ਇਵੇਂ ਲੱਗਦਾ ਸੀ ਵੀ ਤਿੱਬਤ ਦਾ ਇਸ਼ੂ ਡੈਡ ਹੈ। ਔਰ ਈਵਨ ਪ੍ਰੈਜ਼ੀਡੈਂਟ ਟਰੰਪ ਦੀ ਫਸਟ ਵਿਜ਼ਿਟ ਵੇਲੇ ਉਹਨੇ ਦਲਾਈ ਲਾਮੇ ਨੂੰ ਈਵਨ ਬਾਕੀ ਵੀ ਜਦੋਂ ਓਬਾਮਾ ਮਿਲਦਾ ਰਿਹਾ ਜਾਂ ਦੂਜਾ ਬੈਕਗਰਾਊਂਡ 'ਚ ਹੀ ਮਿਲਦੇ ਸੀ, ਬੈਕ ਆਫਿਸ, ਕਦੇ ਪਬਲਿਕ ਗਲੇਅਰ ਨਹੀਂ, ਲੇਕਿਨ ਟਰੰਪ ਨੇ ਉਹ ਵੀ ਮਿਲਣ ਤੋਂ ਨਾ ਕਰ ਦਿੱਤੀ ਸੀ, ਕਿਉਂਕਿ ਟਰੰਪ ਦਾ ਇੱਕ ਕ੍ਰੈਡਿਟ ਨੂੰ ਦੇਣਾ ਬਣਦਾ ਕਿ ਉਹਦੇ ਫੋਰਨ ਪਾਲਿਸੀ ਬਾਰੇ ਕਿ ਬਈ ਪੋਜੀਸ਼ਨ ਬਿਲਕੁਲ ਕਲੀਅਰ ਰਹੀ। ਉਹ ਭਾਵੇਂ ਤਾਲਿਬਾਨ ਨਾਲ ਨੈਗੋਸ਼ੀਏਟ ਕਰਨਾ ਸੀ ਗੱਲਬਾਤ ਜਾਂ ਇਰਾਕ 'ਚੋਂ ਫੌਜ ਕੱਢਣੀ ਸੀ, ਇਸ ਲਈ ਤਿੱਬਤ ਇਸ਼ੂ ਨੂੰ ਵੀ ਬਿਲਕੁਲ ਉਹਨੇ ਕਦੇ ਤੂਲ ਜਾਂ ਹਵਾ ਨਹੀਂ ਦਿੱਤੀ। ਹੁਣ ਅਸੀਂ ਦੇਖਦੇ ਹਾਂ ਵੀ ਜਾਂਦੇ ਜਾਂਦੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਹੈ ਉਹਨੇ ਦੋ ਇਸ਼ੂਜ਼, ਇੱਕ ਸ਼ਾਇਦ ਟਰੰਪ ਦੇ ਆਉਣ ਦਾ ਵੀ ਖੌਫ ਹੈ ਵੀ ਉਹਨੇ ਯੂਕਰੇਨ ਨੂੰ ਵੀ ਡਿਸਆਨ ਕਰ ਦੇਣਾ ਵਾਰ ਨੂੰ ਕਿ ਵੀ ਇਹ ਸਾਡੀ ਵਾਰ ਨਹੀਂ ਹੈ, ਇਸੇ ਲਈ 32 ਮੈਂਬਰ ਸੱਦ ਕੇ ਇੱਥੇ ਵੀ ਕੀਤਾ। ਪਰ ਇੱਕ ਜਿਹੜਾ ਪਾਰਟ ਤਿੱਬਤ ਦੇ ਹਵਾਲੇ ਨਾਲ ਹੈ, ਉਹ ਪਹਿਲਾਂ ਤਾਂ ਕਾਂਗਰਸ 'ਚੋਂ ਇਹ ਜਿਹੜਾ ਬਿੱਲ ਹੈ ਉਹ ਲਿਆਂਦਾ ਗਿਆ, ਤਿੱਬਤ ਚਾਈਨਾ ਡਿਸਪਿਊਟ ਐਕਟ, ਔਰ ਉਹਨੂੰ ਬੜੇ ਜ਼ੋਰ ਸ਼ੋਰ ਨਾਲ, ਕਿਉਂਕਿ ਡੈਮੋਕ੍ਰੈਟ ਕੰਟਰੋਲਡ ਕਾਂਗਰਸ ਹੈ, ਸੈਨੇਟ ਹੈ, ਪਾਸ ਕਰਵਾਇਆ ਗਿਆ। ਬਿਲਕੁਲ। ਫਿਰ ਇੱਕ ਡੈਲੀਗੇਸ਼ਨ ਜਿਹਨੂੰ ਨੈਂਸੀ ਪੈਲੋਸੀ ਨੇ ਲੀਡ ਕੀਤਾ, ਸਪੀਕਰ ਆਫ ਦਾ ਹਾਊਸ ਜਾ ਕੇ ਦਲਾਈ ਲਾਮੇ ਨੂੰ ਮਿਲੀ, ਫਿਰ ਮੋਦੀ ਦੇ ਨਾਲ ਵੀ ਮੁਲਾਕਾਤ ਹੋਈ, ਬੜਾ ਐਡਵਰਟਾਈਜ਼ ਕੀਤਾ ਗਿਆ ਸੀ ਤੁਹਾਡੇ ਨਾਲ ਖੜੇ ਆ ਇੱਧਰ ਉੱਧਰ। ਅੱਛਾ, ਜਦੋਂ ਕਈ ਵਾਰੀ ਹਾਊਸ ਜਾਂ ਕਾਂਗਰਸ ਪਾਸ ਕਰ ਵੀ, ਸੈਨੇਟ ਪਾਸ ਕਰ ਵੀ ਦਿੰਦੀ ਹੈ ਤੇ ਕਈ ਵਾਰੀ ਪ੍ਰੈਜ਼ੀਡੈਂਟ ਹੀ ਉਹਦੇ ਤੇ ਵੀਟੋ ਕਰ ਦਿੰਦਾ ਜਾਂ ਉੱਤੇ ਦਸਤਖਤ ਨਹੀਂ ਕਰਦਾ। ਪਰ ਇਹ 2 ਦਿਨ ਪਹਿਲਾਂ ਦੀ ਖਬਰ ਸੀ ਕਿ ਬਾਈਡਨ ਸਾਈਨਸ ਇਨਟੂ ਲਾਅ ਬਿੱਲ ਐਨਹਾਂਸਿੰਗ US ਸਪੋਰਟ ਫॉर ਤਿੱਬਤ, ਜਿਹੜਾ ਉਹਨਾਂ ਨੇ ਇਹ ਲਾਅ S-138 ਤਿੱਬਤ ਚਾਈਨਾ ਡਿਸਪਿਊਟ ਐਕਟ, ਉਹਦੇ ਤੇ ਬਾਈਡਨ ਨੇ ਦਸਤਖਤ ਕਰਤੇ। ਦਾ ਮਤਲਬ ਹੈ ਕਿ ਅਮਰੀਕਾ ਹੁਣ ਕੱਲ ਨੂੰ ਟਰੰਪ ਵੀ ਆਏਗਾ, ਉਹ ਕਮਿਟਡ ਹੈ। ਹਾਲਾਂਕਿ ਇਹਦੀ ਲੈਂਗੁਏਜ ਗੋਲਮੋਲ ਹੈ, ਉਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਜੀ ਚਾਈਨਾ ਜਿਹੜਾ ਹੈ ਉਹ ਤਿੱਬਤ ਦੇ ਨਾਲ ਦਲਾਈ ਲਾਮੇ ਨਾਲ ਨੈਗੋਸ਼ੀਏਟ ਕਰੇ, ਔਰ ਉਹਨਾਂ ਨੇ ਕਿਹਾ ਜੀ ਦਾ ਐਕਟ ਡਜ਼ਨਟ ਚੇਂਜ ਲੌਂਗ ਸਟੈਂਡਿੰਗ ਬਾਈਪਾਰਟੀਸਨ US ਪਾਲਿਸੀ to recognize Tibet autonomous region and other Tibetan areas in China as part of People's Republic of China. ਇਹ ਤਾਂ ਨਹੀਂ ਹੈ, ਪਰ the act enhances US support for Tibet, empowering State Department officials to actively and directly counter disinformation about Tibet from the Chinese government. So ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਚਾਈਨਾ ਨੇ ਈਵਨ ਦਲਾਈ ਲਾਮੇ ਦੇ ਨਾਲ 2002 ਤੋਂ 2010 ਤੱਕ ਤਾਂ 9 ਰਾਉਂਡ ਗੱਲਬਾਤ ਦੇ ਕੀਤੇ ਸੀ, ਜਿਹੜੇ ਕਿਸੇ ਕੰਡੇ ਨਹੀਂ ਲੱਗੇ। ਉਹਨਾਂ ਨੇ ਕਿਹਾ ਵੀ ਤੂੰ ਧਾਰਮਿਕ ਬੰਦਾ, ਆ ਜਾ ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ ਤਾਂ ਕੋਈ ਤੇਰੀ ਥਾਂ ਨਹੀਂ ਹੈ, ਉਹ ਆਲਰੇਡੀ ਸਿਸਟਮ ਕੰਮ ਕਰ ਰਿਹਾ। ਹੁਣ ਜਿਉਂ ਹੀ ਇਹ ਲਾਅ ਬਣਦਾ ਹੈ, ਜਿਹੜੀ ਤਿੱਬਤਨਸ ਨੇ ਜਲਾਵਤਨ ਸਰਕਾਰ ਬਣਾਈ ਹੋਈ ਹੈ, ਧਰਮਸ਼ਾਲਾ ਮੈਕਲੋਡਗੰਜ ਹੈੱਡਕੁਆਰਟਰ ਹੈ, ਉਹਨਾਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਜਾਂ ਜਿਹੜਾ ਉਹਦਾ ਸਪੋਕਸਮੈਨ ਹੈ, ਉਹਨਾਂ ਨੇ ਕਿਹਾ ਕਿ ਜੀ ਸਾਡੀ ਬੈਕ ਚੈਨਲ ਗੱਲਬਾਤ ਚਾਈਨਾ ਨਾਲ ਚੱਲ ਰਹੀ ਹੈ। ਗਵਰਨਮੈਂਟ ਇਨ ਐਗਜ਼ਾਈਲ ਦੀ ਸਿੱਖ ਯੋਂਗ ਪੈਪਾ ਤੈਨਸਿੰਗ ਨੇ ਕਿਹਾ, ਔਰ ਉਹ ਕਿਸੇ ਤੀਸਰੀ ਕੰਟਰੀ 'ਚ ਚੱਲ ਰਹੀ ਹੈ। ਹੁਣ ਤੀਸਰੀ ਕੰਟਰੀ ਅਮਰੀਕਾ ਤਾਂ ਹੋ ਨਹੀਂ ਸਕਦੀ, ਕੀ ਹੈ? ਸੋ ਉਹਨੇ ਕਿਹਾ ਕਿ ਵੀ ਸਾਨੂੰ ਕੋਈ ਆਸ ਨਹੀਂ ਹੈ ਵੀ ਸ਼ੀ ਜਿਨਪਿੰਗ ਦੇ ਹੁੰਦੇ ਆ ਸਾਨੂੰ ਕੋਈ ਕੰਸੈਸ਼ਨ ਮਿਲੇਗਾ, ਪਰ ਇਹ ਕਿਹੜਾ ਸ਼ੀ ਜਿਨਪਿੰਗ ਨੇ ਸਦਾ ਬੈਠੇ ਰਹਿਣਾ। ਵੀ ਜਸਟ ਕੈਨੋਟ ਥਿੰਕ ਆਫ ਦਾ ਸ਼ਾਰਟ ਟਰਮ, we cannot only think about Xi Jinping, he will be there for some time and then he will be gone, but we have to keep our communications with Beijing going on. Long term ਕਹਿੰਦਾ ਅਸੀਂ ਤਾਂ ਇੱਥੋਂ ਤਾਂ ਕੁਛ ਨਹੀਂ ਨਿਕਲਣਾ, ਮਤਲਬ ਸ਼ੀ ਜਿਨਪਿੰਗ ਨੇ ਤਾਂ ਕੋਈ ਸਾਨੂੰ ਘਾਹ ਨਹੀਂ ਪਾਇਆ ਹੈ, ਪਰ ਨਾਲ ਦੀ ਨਾਲ ਅਸੀਂ ਇਹ ਡੀਕਦੇ ਹਾਂ। ਉਹਨੇ ਕਿਹਾ ਜੀ ਸਾਡਾ ਇਸ਼ੂ ਜਿਹੜਾ ਇੰਟਰਨੈਸ਼ਨਲ ਲਾਅ ਦੇ ਥੱਲੇ ਡਿਸਾਈਡ ਹੋਣਾ ਚਾਹੀਦਾ, ਔਰ ਇੰਟਰਨੈਸ਼ਨਲ ਲਾਅ ਜਿਹੜਾ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦਾ। ਸੋ ਅਸੀਂ ਚਾਈਨਾ ਨਾਲ ਗੱਲਬਾਤ ਇਸੇ ਆਧਾਰ ਤੇ ਕਰ ਰਹੇ ਹਾਂ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਾਨੂੰ ਦਿੱਤਾ ਜਾਏ। ਇਹਦਾ ਮਤਲਬ ਹੈ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਮਤਲਬ ਹੈ ਕਿ ਵੀ ਉਹ ਸਾਰਾ ਕੇਸ ਦੁਬਾਰਾ ਖੋਲ੍ਹਿਆ ਜਾਏ, ਜਿਹੜਾ ਅਮਰੀਕਾ ਨੇ ਵੀ ਬੰਦ ਮੰਨ ਲਿਆ ਹੋਇਆ ਹੈ, ਇੰਡੀਆ ਨੇ ਵੀ ਬੰਦ ਮੰਨ ਲਿਆ ਹੋਇਆ, ਚਾਈਨਾ ਨੇ ਤਾਂ ਮੰਨ ਹੀ ਲਿਆ ਹੋਇਆ। ਹੁਣ ਸਾਡੀ ਇਹਦੇ ਤੇ ਇਹ ਟੇਕ ਹੈ, ਹਾਲਾਂ ਅਸੀਂ
ਸਮਝਦੇ ਹਾਂ ਵੀ ਹਰ ਕਲਚਰ, ਹਰ ਜ਼ਬਾਨ, ਹਰ ਜਿਹੜੀ ਸਿਵਲਾਈਜੇਸ਼ਨ ਹੈ, ਤਹਿਜ਼ੀਬ ਹੈ, ਉਹਨਾਂ ਨੂੰ ਆਪਣਾ ਹੱਕ ਮਿਲਣਾ ਚਾਹੀਦਾ। ਉਹਨਾਂ ਦੀ ਬੋਲੀ, ਮਜ਼ਹਬ, ਉਹਨਾਂ ਦਾ ਰਹਿਣ ਸਹਿਣ, ਰਹਿਤਲ ਬਹਿਤਲ, ਉਸ 'ਤੇ ਡੋਮੀਨੇਟ ਕਲਚਰ ਦਾ ਛਾਪਾ ਨਹੀਂ ਹੋਣਾ ਚਾਹੀਦਾ। ਪਰ ਜਿਸ ਭਾਰਤ ਦੀ ਧਰਤੀ 'ਤੇ ਖਲੋ ਕੇ ਦਲਾਈ ਲਾਮਾ ਜਾਂ ਗਵਰਨਮੈਂਟ ਇਨ ਐਗਜ਼ਾਈਲ ਬਣੀ ਹੋਈ ਹੈ, ਔਰ ਜਿੱਥੇ ਇੰਡੀਆ ਨੈਂਸੀ ਪੈਲੋਸੀ ਜਾਂ ਦੂਜਿਆਂ ਨੂੰ ਵੈਲਕਮ ਕਰਦਾ ਹੈ, ਕਿ ਉਹ ਭਾਰਤ ਜਿਹੜਾ ਹੱਕ ਤਿੱਬਤਨਸ ਲਈ ਉਹ ਮੰਗਦਾ ਹੈ, ਉਹ ਸਿੱਖਾਂ ਨੂੰ, ਕਸ਼ਮੀਰੀਆਂ ਨੂੰ, ਅਸਾਮੀਆਂ ਨੂੰ, ਮਨੀਪੁਰੀਆਂ ਨੂੰ, ਨਾਗਿਆਂ ਨੂੰ ਦੇਣ ਲਈ ਤਿਆਰ ਹੈ। ਇਹ ਹੈ ਬੇਸਿਕ ਸਾਡਾ ਪੁਆਇੰਟ। ਸੋ ਅਸੀਂ ਸਮਝਦੇ ਹਾਂ ਵੀ ਅਮਰੀਕਾ, ਬੇਸ਼ੱਕ ਅਮਰੀਕਾ ਨੇ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਤਿੱਬਤ ਕਾਰਡ ਜਾਂ ਤਾਈਵਾਨ ਕਾਰਡ ਜਾਂ ਉਹ ਜਿਹੜਾ ਉਹਨਾਂ ਦਾ ਸਿੰਗਕਿਆਂਗ ਕਾਰਡ ਹੈ ਉਹ ਪਲੇ ਕਰਦੇ ਨੇ, ਪਰ ਅਸੀਂ ਸਮਝਦੇ ਹਾਂ ਵੀ ਇਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮਹਿਜ਼ ਇੱਕ ਜਿਹੜਾ ਉਹ ਕਿਸੇ 'ਤੇ ਪ੍ਰੈਸ਼ਰ ਬਿਲਡ ਕਰਨ ਤੱਕ ਹੀ ਮਹਿਦੂਦ ਨਹੀਂ ਹੋਣਾ ਚਾਹੀਦਾ। ਇਹ ਸੱਚਮੁੱਚ ਇੰਪਲੀਮੈਂਟ ਹੋਣਾ ਚਾਹੀਦਾ ਹੈ। ਔਰ ਇਹ ਸਿੱਖਾਂ ਨੂੰ, ਕਸ਼ਮੀਰੀਆਂ ਨੂੰ ਵੀ ਅਮਰੀਕਾ ਇਸ ਦੇ ਉੱਤੇ ਪ੍ਰੈਸ਼ਰਾਈਜ਼ ਵੀ ਕਰੇ, ਔਰ ਇੰਡੀਆ ਆਪਣੀ ਪੋਜੀਸ਼ਨ ਦੱਸੇ ਕਿ ਜਿਹੜਾ ਉਹ ਤਿੱਬਤੀਆਂ ਦੇ ਲਈ ਮੰਗਦੇ ਨੇ ਕਿ ਉਹ ਸਿੱਖਾਂ, ਕਸ਼ਮੀਰੀਆਂ, ਅਸਾਮੀਆਂ, ਮਨੀਪੁਰੀਆਂ, ਨਾਗਿਆਂ ਨੂੰ ਦੇਣ ਨੂੰ ਤਿਆਰ ਨੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਆਪਣੇ ਵੀਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਹੁਣ ਆਪਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਸਭ ਤੋਂ ਪਹਿਲਾਂ ਤੁਹਾਡੇ ਮੈਸੇਜ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਇੱਕ ਬਰੀਫ ਲਿਖਤ ਡਾਕਟਰ ਫਵਾਦ ਕਸ਼ਮੀਰ ਤੋਂ ਆਈ ਹੈ। ਅੱਛਾ। ਤੇ ਉਹਨਾਂ ਨੇ ਅਸਲਾਮ ਅਲੈਕਮ, ਸਤਿ ਸ੍ਰੀ ਅਕਾਲ, ਹੋਪ ਯੂ ਆਰ ਆਲ ਫਾਈਨ। Kashmiris are hitting Hindutva forces well. The 1 million army is not able to fight battle on the ground. Only they can kill civilians. Operation has to end one day and oppressors will be humiliated. That is divine justice. Free Kashmir, free Khalistan. उन्होंने ਹੁਣ ਜੋ ਕੁਛ ਡੋਡਾ ਜੰਮੂ ਰੀਜਨ 'ਚ ਚੱਲ ਰਿਹਾ, ਉਹਨਾਂ ਨੇ ਚਣੇ 'ਚ ਵਜਣੋਂ ਕਹਿੰਦਾ ਲੋਹੇ ਦੇ ਚਣੇ 'ਚ ਪਾ ਦੇਣੇ। ਉਹਨਾਂ ਨੇ ਕਿਹਾ ਵੀ ਇਹ ਸਿਵਲੀਅਨਸ ਨੂੰ ਹੀ ਮਾਰਨ ਜੋਗੇ ਨੇ। ਹੁਣ ਜਦੋਂ ਅਸਲੀ ਲੜਨ ਵਾਲੇ ਆਏ ਉੱਥੋਂ ਜਿਹੜੇ ਨੇ ਦੁਮਦਮਾ ਕੇ ਦੌੜ ਰਹੇ ਨੇ। ਔਰ ਬਹੁਤ ਬਹੁਤ ਸ਼ੁਕਰੀਆ ਡਾਕਟਰ ਫਵਾਦ ਜੀ। ਮੁਹੰਮਦ ਜਾਵੇਦ ਜੀ ਕਹਿੰਦੇ ਨੇ ਕਿ ਆਲਵੇਜ਼ ਸਾਡੇ ਵਿਊਅਰਸ ਨੇ, ਔਰ ਡਾਕਟਰ ਸਾਹਿਬ ਕਹਿੰਦੇ ਮਾਸ਼ਾ ਅੱਲਾ ਪ੍ਰੋਗਰਾਮ ਬਹੁਤ ਅੱਛਾ ਹੈ। और एन सेखो जी खालसा जिंदाबाद। ब्लैकिया गिमिया जी भी सानू फतेह बुलाते जावेद साहब जी। बॉब सिंह जी कहंदे ने कि ही नीड इन्हां दा मेरा मैसेज ऊपर पढ़दी मैं, कहंदे ने कि ओके भाई साहब जी सत श्री अकाल। टेक केयर ऑफ योरसेल्फ लाइफ टू ऑल सिक्स हु preach Sikhism, all channel who talks for justice for Sikhs। फिर उन्हें मैसेज कहते भाई साहब जी, डू यू नो रियली ओनली पंथक हतैशी इन पंजाब हु गेव हैज होल लाइफ टू पंथ। और फिर इन्होंने फिर तुम मेरे ख्याल दे दो एक बार जवाब इन्होंने। फिर कहते ने खालसा जी एक्स MP अतिंदर सिंह जी डिफरेंट ही मेक C5 चैनल, C5 पंथ खालसा चैनल आर बैंड 6M much more than। फिर उन्होंने लिखा कि नहीं बॉब सिंह जी ਤਾਂ ਜਿਹੜਾ ਵੀ ਕੋਈ ਪੰਥਕ ਜਾਂ ਸਿੱਖੀ ਦੀ ਗੱਲ ਕਰੇਗਾ ਉਹਨੂੰ ਬਿਆਨ ਨਹੀਂ ਕਰਦੇ ਆ। ਹਾਂ ਉਹ ਤਾਂ ਅਸੀਂ ਉਸ ਤੋਂ ਸਫਰ ਕਰ ਰਹੇ ਹਾਂ ਬਾਰ-ਬਾਰ। ਬਿਲਕੁਲ। ਚਰਨਜੀਤ ਸਿੰਘ ਜਿਹੜਾ ਚਰਨਜੀਤ ਰੰਧਾਵਾ ਜੀ ਫਤਿਹ ਬੁਲਾਉਂਦੇ। ਬਲਦੇਵ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਰੀਅਲੀ ਸੱਚੋ ਸੱਚ ਪ੍ਰੋਗਰਾਮ, ਅਮੇਜ਼ਿੰਗ ਵਰਕ, ਐਕਸਲੈਂਟ ਸ਼ੋ, ਥੈਂਕ ਯੂ ਸੋ ਮਚ। ਬਹੁਤ ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਕਮਾਂਡੋ ਫੋਰਸ ਬਾਬਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਖਦੀਪ ਸੋਇਤਾ ਜੀ ਕਹਿੰਦੇ ਨੇ ਕਿ ਫॉर ਐਪਲ H4 ਹੈਨ ਸਰਦਾਰ ਇਜ਼ ਸੇਇੰਗ देयर इज देन खुश ਵੀ ਲੈਣਾ ਪੰਥ ਕੀ यार पंगा लेना है मेरे पता नहीं कुछ की कहना चाहते हैं कि इन्होंने। और मनजीत सिंह खालसा जिंदाबाद और आज़ादी हल है। बलविंदर सिंह जी पंजाब ते पंजाबी ने हर एक मसले का हल है। आज़ादी खालसा जिंदाबाद। बलविंदर सिंह जी फतेह सत श्री अकाल। कुलदीप कौर जी भी पंजाब हाल खालसा जिंदाबाद। सतनाम सिंह जी खालसा जिंदाबाद। धर्म सिंह जी खालसा जिंदाबाद। चवीरी फोर जिंदाबाद। चढ़दी कला प्रोग्राम सचो सच। और राजविंदर सिंह जी भी फतेह बुलाने। जून 84 जख्म रिश्ते वाले कहते हैं कि खालसा जिंदाबाद। गुरनेक सिंह जी भी खालसा जिंदाबाद। कहते सब सबना खालसानियां नूं वाहिगुरू जी का खालसा वाहिगुरू जी की फतेह। 6 फॉर जस्टिस दियां वोटां ही देश पंजाब दी आज़ादी दा इक्को एक पक्का राह है। खालसा जिंदाबाद। और इसी तरह सतनाम सिंह जी भी सानू फतेह बुलाते हैं दोनों नूं। और कहते हैं कि वाहिगुरू चढ़दी कला बख्शन जी।
ਔਰ ਸਰਬਜੀਤ ਸਿੰਘ ਗਿੱਲ ਜੀ ਨੋਟ ਓਬਾਮਾ ਸਰ, ਮੈਂ ਕਿਹਾ ਤੁਸੀਂ ਕੁਝ ਬੋਲਿਆ ਨਾ, ਕਹਿੰਦੇ ਬਾਈਡਨ ਹੈ ਤੁਹਾਨੂੰ। ਮੈਂ ਨਹੀਂ, correct ਓਬਾਮਾ ਕੀਤਾ। ਔਰ ਦੂਸਰਿਆਂ ਨੇ ਜਿਹੜਾ ਹੈ ਉਹ ਬਾਈਡਨ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਹੈ, ਚੱਕ ਸ਼ੂਮਰ ਨੇ, ਨੈਂਸੀ ਪੈਲੋਸੀ ਨੇ, ਕਿ ਵਿਦਡਰਾ ਕਰੇ। ਸੋ ਹੋ ਜੀ। ਸਕਦਾ ਮੈਂ ਕੋਈ ਹਾਂਜੀ ਲਫ਼ਜ਼ ਕਿਹਾ ਹੋਵੇ। ਬਲਿਹਾਰ ਸੋਈ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਕਿ ਆਜ਼ਾਦੀ ਹੱਲ ਹੈ, ਕਿਸਾਨ ਹੱਲ, ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਨੀਲਮ ਕੌਰ ਜੀ ਐਂਡ ਡਾਕਟਰ ਅਮਰਜੀਤ ਜੀ ਔਰ ਲਾਡੀ ਸਿੰਘ ਸਥੈਂਕ ਜੀ ਕਹਿੰਦੇ ਨੇ, ਐਂਡ ਜੱਜ ਸ਼ਿਰਗਲ ਸਿੰਘ ਜੀ ਵੀ TV 84 ਪ੍ਰੋਗਰਾਮ ਜ਼ਿੰਦਾਬਾਦ ਕਹਿੰਦੇ ਨੇ, ਔਰ ਪਰਮਜੀਤ ਸਿੰਘ ਜੀ ਵੀ ਫਿਰ ਇਸ ਤਰ੍ਹਾਂ ਹਾਂਜੀ ਜੱਜ ਸਿੰਘ ਜੀ ਵੀ ਫਤਿਹ ਬੁਲਾਉਂਦੇ, ਬਲਵੰਤ ਸਿੰਘ ਜੀ ਖਾਲਸਾ ਜ਼ਿੰਦਾਬਾਦ, ਹਰਮਨ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ, ਅਨਮੋਲ ਦੀਪ ਕੌਰ ਜੀ ਕਹਿੰਦੇ ਨੇ ਦਿੱਲੀ तख्त पर बहेगी आप गुरु की फौज, शत्र चुलेंगे शीश पर बड़ी करेगी मौज, राज करेगा खालसा आकी रहे ना कोई, ख्वार हुए सब मिलेंगे बच्चे शरण जो होए। इंद्रजीत सिंह संधू जी भी फतेह बुलाते ने, खालसा जिंदाबाद कहते हैं। राजप्रीत सिंह जी भी राज करेगा खालसा और सानू फतेह बुलाते ने। कुलवीर संगा जी भी फतेह बुलाते ने, दलजीत सिंह जी भी, परमिंदर जी भी, और फिर इस तरह बलविंदर सिंह जी, दविंदर संधू जी, बलविंदर सिंह मल्होत्रा जी, लीन जी भी फतेह बुलाते ने। फिर इस तरह जतिंदर सिंह जी, सोहन मायल जी, बंदर जगदेश जी भी और जसबीर सिंह जी, सानू सब फतेह बुलाने, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा, तुसीं अपनी राय ते सुझाव सानू भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सन्मुख होवांगे। तद तक लई मैनूं ते अपना सुना गया दो, देखते रहो TV 84, बुला दिओ फतेह। वाहिगुरू जी का खालसा, वाहिगुरू जी की फतेह। रब राखा।